ਪੋਲੀਟਿਕਸ 'ਚ ਆਉਣ ਦਾ ਤੁਸੀਂ ਕਹਿ ਰਹੇ ਹੋ ਵਿਚਾਰ ਨਹੀਂ ਸੀ, ਪਰ ਆਉਣ ਦਾ ਸਬੱਬ ਕਿਵੇਂ ਬਣਿਆ ਪੋਲੀਟਿਕਸ ਦੇ ਵਿੱਚ? 2017 ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਨੇ, ਉਦੋਂ ਮਾਨਸਾ ਜ਼ਿਲ੍ਹੇ ਦੀ ਹਵਾ ਸੀ ਜਿਹੜੀ ਉਹ ਬੜੀ ਬਦਲੀ ਲੱਗਦੀ ਸੀ। ਮਤਲਬ ਔਨ ਰਿਕਾਰਡ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੋਈ ਨਹੀਂ। ਅੱਜ ਵੀ ਦੱਸ ਦੇਵੇ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਦੱਸੇ ਵੀ ਆਹ ਤੇਰਾ ਫਾਰਮ ਭਰਿਆ ਹੋਇਆ ਜਾਂ ਆਹ ਇਸ ਤਰ੍ਹਾਂ ਹੋਇਆ, ਕੁਛ ਵੀ ਹੋਇਆ, ਉਹ ਤਾਂ ਮੈਂ ਉਹਨਾਂ ਦਾ ਕੰਮ ਕਰਾਉਣ ਗਿਆ ਸੀ। ਮੈਂ ਰਿਸ਼ਤੇਦਾਰੀ ਕਰਕੇ ਉਹਨਾਂ ਦਾ ਸਾਥ ਦੇ ਰਿਹਾ ਸੀ। ਉਹਦੀ ਵਰਕਰਸ ਦੇ ਵਿੱਚ ਅਤੇ ਪਬਲਿਕ ਦੇ ਵਿੱਚ ਇਹ ਗੱਲ ਚਲੀ ਗਈ, ਇਹਦਾ ਮਤਲਬ ਵੀ ਨਾਜਰ ਸਿੰਘ ਨੂੰ ਟਿਕਟ ਦੇਣਗੇ ਤਾਂ ਮਾਨਸਾ ਤਾਂ। ਨਾਜਰ ਸਿੰਘ ਮਾਨਸਾ ਹੀ ਆ, ਆਮ ਆਦਮੀ ਪਾਰਟੀ ਛੱਡ ਕੇ ਖਹਿਰਾ ਗਰੁੱਪ ਦੇ ਨਾਲ ਜੁੜ ਜਾਂਦੇ ਨੇ। ਖਹਿਰਾ ਗਰੁੱਪ ਦੇ ਨਾਲ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚਲੇ ਜਾਂਦੇ ਨੇ। ਅਤੇ ਗਾਹਾਂ ਹੌਲੀ ਹੌਲੀ ਪੈ ਗਈ ਨਿਗਾਹ ਮੈਂ ਮੂਹਰੇ ਜੇ ਦੁਰਗੇਸ਼ ਪਾਠਕ ਖੁਦ ਬੈਠੇ ਨੇ, ਗੱਲਬਾਤ ਜੀ ਕਰਕੇ ਆਏ, ਅਤੇ ਉਦੋਂ ਤੱਕ ਮੈਨੂੰ ਵੀ ਥੋੜ੍ਹਾ ਜਿਹਾ ਐਂ ਲੱਗਿਆ ਵੀ ਗਲਤ ਹੋ ਰਿਹਾ, ਅਤੇ ਮੈਂ ਆਹ ਪਸੰਦ ਨਹੀਂ ਮੈਨੂੰ ਜੀ। ਮੈਂ ਦੁਰਗੇਸ਼ ਪਾਠਕ ਜੀ ਗੱਲ ਸੁਣ ਲਓ ਮੇਰੀ, ਅੱਜ ਤੱਕ ਜੋ ਮੈਂ ਕੰਮ ਕੀਤਾ ਪਾਰਟੀ 'ਚ ਮੈਨੂੰ ਕੋਈ ਪਛਤਾਵਾ ਨਹੀਂ। ਮੈਂ ਆਪਦੀ ਮਰਜ਼ੀ ਨਾਲ ਕੀਤਾ, ਉਹਨਾਂ ਦੇ ਕਹਿਣ 'ਤੇ ਕੀਤਾ, ਕੋਈ ਐਸੀ ਗੱਲ ਨਹੀਂ ਹੈ। ਪਰ ਅੱਜ ਤੋਂ ਬਾਅਦ ਮੈਂ ਆਪਦੇ ਘਰੇ ਬੈਠਣ ਲੱਗਿਆ, ਅਤੇ ਮੈਂ ਤਾਂ ਐਜ਼ ਵਲੰਟੀਅਰ ਪਾਰਟੀ 'ਚ ਰਹੂੰਗਾ, ਮੈਨੂੰ ਹੁਣ ਛੱਡੋ। ਸਹੀ ਆ, ਖਹਿਰਾ ਸਾਹਿਬ ਦੇ ਨਾਲ ਚਲੇ ਗਏ ਕਿ ਖਹਿਰਾ ਸਾਹਿਬ ਨੂੰ LOP ਦੇ ਅਹੁਦੇ ਤੋਂ ਲਾਤਾ। ਖਹਿਰਾ ਸਾਹਿਬ ਕੈਪਟਨ ਸਾਹਿਬ ਦੇ ਨਾਲ ਚਲੇ ਗਏ, ਨਾਲ ਮਾਨਸਈਆ ਵੀ ਚਲੇ ਗਏ, ਪਰ ਕੈਪਟਨ ਸਾਹਿਬ ਨੂੰ ਪਾਰਟੀ ਦੇ ਵਿੱਚੋਂ ਹੀ ਕੱਢ ਦਿੱਤਾ, ਅਸਤੀਫਾ ਲੈ ਲਿਆ। ਫੇਰ ਨਹੀਂ ਮਾਨਸਈਆ ਸਾਹਿਬ ਦੇ ਦਿਲ ਤੇ ਲੱਗੀ ਕੋਈ ਗੱਲ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਅੱਜ ਅਸੀਂ ਫੇਰ ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਇੰਡੋਜ਼ TV ਦੀ ਟੀਮ ਮਾਨਸਾ ਜ਼ਿਲ੍ਹੇ ਦੇ ਵਿੱਚ ਪਹੁੰਚੇ ਹਾਂ। ਤਾਂ ਸਾਡੇ ਨਾਲ ਮਾਨਸਾ ਦੇ ਸਾਬਕਾ MLA ਨਾਜਰ ਸਿੰਘ ਮਾਨਸਈਆ ਮੌਜੂਦ ਨੇ। ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਕਰਾਂਗੇ, ਅਤੇ ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਪੰਜਾਬ ਦੀ ਸਿਆਸਤ ਨੂੰ ਲੈ ਕੇ ਹੋਣਗੀਆਂ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਨਾਜਰ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ ਢਿੱਲੋਂ ਸਾਹਿਬ, ਬਹੁਤ ਬਹੁਤ ਖੁਸ਼ੀ ਹੋਈ ਤੁਸੀਂ ਆਏ ਹੋ ਮੇਰੇ ਕੋਲ ਐਡੀ ਦੂਰੋਂ ਚੱਲ ਕੇ ਸਭ ਕੁਝ ਪੁੱਛਣ ਲਈ, ਅਤੇ ਤੁਹਾਡੇ ਚੈਨਲ ਨੂੰ ਮੈਂ ਇਸ ਐਂਗਲ ਤੋਂ ਵਧਾਈ ਦਿੰਦਾ। ਜੇਕਰ ਅਸੀਂ ਗੱਲ ਕਰਦੇ ਹਾਂ, ਪਹਿਲਾ ਸਵਾਲ ਹੀ ਉਹ ਆ, ਹਰ ਇੱਕ ਨੂੰ ਪੁੱਛਦੇ ਹਾਂ ਕਿ ਮਾਨਸਈਆ ਦਾ ਜਿਹੜਾ ਜ਼ਿੰਦਗੀ ਦਾ ਸਫ਼ਰ ਆ ਉਹ ਕਿੱਥੋਂ ਸ਼ੁਰੂ ਹੁੰਦਾ? ਸਫ਼ਰ ਤਾਂ ਢਿੱਲੋਂ ਸਾਹਿਬ ਹਰੇਕ ਬੰਦੇ ਦੀ ਜਿੱਥੋਂ ਬੰਦਾ ਜਨਮਦਾ ਉੱਥੋਂ ਸ਼ੁਰੂ ਹੋ ਜਾਂਦਾ ਹੈ। ਮੈਂ ਮਾਨਸਾ ਵਿਖੇ ਜਨਮਿਆ, ਮੇਰੇ ਨਾਨਕੇ ਸੀਗੇ ਗਹਿਰੀ ਭਾਗੀ ਬਠਿੰਡਾ ਦੇ ਕੋਲੇ, ਅਤੇ ਇੱਥੇ ਜਿਹੜੀ ਮਤਲਬ ਕਿ ਮੈਂ ਜਿਹੜੀ 10ਵੀਂ ਹੈ ਗੌਰਮੈਂਟ ਹਾਈ ਸਕੂਲ ਮਾਨਸਾ ਤੋਂ ਕੀਤੀ ਹੈ। ਪਹਿਲਾਂ ਪ੍ਰਾਇਮਰੀ ਮੈਂ ਇੱਥੇ ਜੰਡਾਂ ਵਾਲਾ ਸਕੂਲ ਵੱਜਦਾ ਸੀ ਸਾਡੇ, ਉੱਥੇ ਕੀਤੀ ਸੀ ਸਾਡੇ ਪਿੰਡ 'ਚ, ਅਤੇ ਪ੍ਰੀ ਇੰਜੀਨੀਅਰਿੰਗ ਮੈਂ ਕੀਤੀ ਸੀ ਫਿਰ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਤੋਂ ਹੀ, ਅਤੇ ਨਹਿਰੂ ਮੈਮੋਰੀਅਲ ਕਾਲਜ ਦਾ ਮੈਂ ਪ੍ਰੀ ਇੰਜੀਨੀਅਰਿੰਗ ਦਾ ਟੋਪਰ ਵੀ ਰਿਹਾ। ਉਸ ਤੋਂ ਬਾਅਦ ਫਿਰ ਮੈਂ ਇੰਜੀਨੀਅਰਿੰਗ ਕਾਲਜ 'ਚ ਚਲੇ ਗਿਆ ਲੁਧਿਆਣੇ। ਹਾਲਾਂਕਿ ਮੇਰੀ ਉਦੋਂ 3 ਇੰਜੀਨੀਅਰਿੰਗ ਕਾਲਜ ਹੁੰਦੇ ਸੀ ਆਪਣੇ ਏਰੀਏ 'ਚ, ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ, ਥਾਪਰ ਯੂਨੀਵਰਸਿਟੀ, ਉਹ ਯੂਨੀਵਰਸਿਟੀ ਬਾਅਦ 'ਚ ਬਣੀ, ਥਾਪਰ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਹੁੰਦਾ ਸੀ, ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ। ਅਤੇ ਮੈਂ ਉੱਥੇ ਅਪਲਾਈ ਕੀਤਾ ਸੀ, ਉੱਥੇ ਮੇਰੀ ਪਹਿਲੀ ਜਿਹੜੀ ਹੈਗੀ ਹੈ ਸਿਲੈਕਸ਼ਨ ਹੋ ਗਈ, ਮੈਂ ਉੱਥੇ ਹੀ ਫਿਰ ਐਡਮਿਸ਼ਨ ਲੈ ਲਈ ਸੀ। ਮੈਂ ਹੋਰ ਕਾਲਜਾਂ 'ਚ ਫਿਰ ਗਿਆ ਵੀ ਨਹੀਂ, ਅਤੇ ਇੰਜੀਨੀਅਰਿੰਗ ਕਰਕੇ ਫਿਰ ਮੈਂ ਪਹਿਲਾਂ ਕੁਛ ਸਾਲ JEE ਰਿਹਾ, ਟਿਊਬਵੈੱਲ ਕਾਰਪੋਰੇਸ਼ਨ 'ਚ ਪ੍ਰਾਈਵੇਟ ਜੋਬ ਵੀ ਕੀਤੀ, ਅਤੇ 89 'ਚ ਫਿਰ ਮੈਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ 'ਚ ਬਤੌਰ ਅਸਿਸਟੈਂਟ ਇਨਵਾਇਰਮੈਂਟਲ ਇੰਜੀਨੀਅਰ, SDO ਵੀ ਕਹਿ ਦਿੰਦੇ ਹਾਂ ਆਪਾਂ, ਉਹ ਭਰਤੀ ਹੋ ਗਿਆ ਸੀ। ਮਾਨਸਈਆ ਜੀ, ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਦੀ, ਤਾਂ ਨਾਜਰ ਸਿੰਘ ਮਾਨਸਈਆ ਪੰਜਾਬ ਦੀ ਸਿਆਸਤ ਦੇ ਵਿੱਚ ਪੈਰ ਰੱਖਦੇ ਆ। ਜਦੋਂ ਪਹਿਲੀ ਵਾਰ ਪੈਰ ਰੱਖਣ ਦੀ ਸੋਚੀ ਤਾਂ ਮਨ ਨੂੰ ਕੀ ਲੱਗਿਆ? ਕਦੇ ਡਰ ਤਾਂ ਨਹੀਂ ਆਇਆ ਮਨ ਦੇ ਵਿੱਚ? ਨਹੀਂ ਢਿੱਲੋਂ ਸਾਹਿਬ, ਐਕਚੁਅਲੀ ਨਾ ਮੈਂ ਜੋਬ ਛੱਡੀ ਸੀ, ਉਹ ਕੁਛ ਡਿਪਾਰਟਮੈਂਟਲ ਹੋਰ ਇਸ਼ੂ ਸੀਗੇ ਜਿਨ੍ਹਾਂ ਕਰਕੇ ਮੈਂ ਜੋਬ ਛੱਡਤੀ ਸੀ। ਜੋਬ ਛੱਡਣ ਵੇਲੇ ਕੋਈ ਮੇਰੇ ਮਾਈਂਡ 'ਚ ਨਹੀਂ ਸੀ ਵੀ ਪੋਲੀਟਿਕਸ ਜਾਣਾ ਜਾਂ ਕੋਈ ਹੋਰ ਕਰਨਾ ਹੈ। ਕਈ ਵਾਰੀ ਤਾਂ ਬੰਦੇ ਲੋਕ ਹੋ ਸਕਦਾ ਸੋਚਦੇ ਹੁਣ ਵੀ ਸ਼ਾਇਦ ਇਹਨੇ ਜੋਬ ਇਸ ਕਰਕੇ ਛੱਡੀ ਸੀ ਵੀ ਪਾਰਟੀ 'ਚ ਕੰਮ ਕਰਨਾ ਸੀ ਜਾਂ ਕੋਈ ਹੋਰ ਹੈ, ਇਸ ਤਰ੍ਹਾਂ ਦੀ ਕੁਛ ਨਹੀਂ ਸੀ। ਮੈਂ ਜਨਵਰੀ 'ਚ ਜੋਬ ਛੱਡ ਕੇ ਤਕਰੀਬਨ ਜੁਲਾਈ ਤੱਕ ਆਪਦਾ ਸੋਸ਼ਲ ਸਰਵਿਸ ਕਰਦਾ ਰਿਹਾ ਪਟਿਆਲੇ। ਮੈਨੂੰ ਹਜ਼ਾਰਡਸ ਵੇਸ ਦੇ ਮੈਨੇਜਮੈਂਟ ਨਾਲ ਬੜਾ ਲਗਾਓ ਸੀਗਾ, ਅਤੇ ਮੈਂ ਉੱਥੇ ਕਾਲਜਾਂ 'ਚ, ਯੂਨੀਵਰਸਿਟੀ ਦੇ ਵਿੱਚ, ਜਾਂ ਕਹਿ ਲਓ ਵੀ ਕਲੋਨੀਆਂ 'ਚ ਜਿਹੜੀਆਂ ਸਰਕਾਰੀ ਨੇ ਵੱਡੀਆਂ ਬਣੀਆਂ ਹੋਈਆਂ, ਤਾਂ ਮੈਨੂੰ ਲੋਕ ਬੁਲਾ ਲੈਂਦੇ ਸੀ ਐਜ ਰਿਸੋਰਸ ਪਰਸਨ ਵੀ ਸਾਨੂੰ ਗਾਈਡ ਕਰੋ। ਮੈਂ ਤਾਂ ਉਹ ਕੰਮ ਕਰਦਾ ਸੀਗਾ, ਅਤੇ ਪੋਲੀਟਿਕਸ 'ਚ ਆਉਣ ਦਾ ਮੇਰਾ ਕੋਈ ਵਿਚਾਰ ਨਹੀਂ ਸੀ। ਪੋਲੀਟਿਕਸ 'ਚ ਆਉਣ ਦਾ ਤੁਸੀਂ ਕਹਿ ਰਹੇ ਹੋ ਵਿਚਾਰ ਨਹੀਂ ਸੀ, ਪਰ ਆਉਣ ਦਾ ਸਬੱਬ ਕਿਵੇਂ ਬਣਿਆ ਪੋਲੀਟਿਕਸ ਦੇ ਵਿੱਚ? 2017 ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਨੇ, ਉਦੋਂ ਮਾਨਸਾ ਜ਼ਿਲ੍ਹੇ ਦੀ ਹਵਾ ਸੀ ਜਿਹੜੀ ਉਹ ਬੜੀ ਬਦਲੀ ਲੱਗਦੀ ਸੀ। ਉਹ ਇਸ ਤਰ੍ਹਾਂ ਸੀ ਜੀ, ਜੂਨ ਦੇ ਐਂਡ 'ਚ ਨਾ ਆਮ ਆਦਮੀ ਪਾਰਟੀ ਨੇ ਆਪਦੇ ਇੱਥੇ ਅਹੁਦੇਦਾਰ ਬਣਾਏ ਸੀ, ਟੀਮ ਬਣਾਈ ਸੀ ਪੰਜਾਬ ਦੇ ਵਿੱਚ। ਉਦੋਂ ਗੁਰਵਿੰਦਰ ਸਿੰਘ ਕੰਗ
ਫਿੱਡੇ ਪਿੰਡ ਹੈ ਉਹਨਾਂ ਦਾ, ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ, ਤਲਵੰਡੀ ਭਾਈ ਚੌਕ ਦੇ ਨੇੜੇ ਜੀ ਹੈਗਾ। ਉਹਨਾਂ ਨਾਲ ਸਾਡੀ ਕੋਈ ਰਿਸ਼ਤੇਦਾਰੀ ਪੈਂਦੀ ਸੀ। ਉਹਨਾਂ ਨੂੰ ਪੰਜਾਬ ਦਾ ਪ੍ਰਧਾਨ ਲਾਇਆ ਸੀ ਕਿਸਾਨ ਅਤੇ ਲੇਬਰ ਵਿੰਗ ਦਾ, ਆਮ ਆਦਮੀ ਪਾਰਟੀ ਨੇ। ਉਹਨਾਂ ਨੂੰ ਇਹ ਪਤਾ ਸੀਗਾ ਵੀ ਨਾਜ਼ਰ ਸਿੰਘ ਨੇ ਨੌਕਰੀ ਛੱਡੀ ਹੋਈ ਹੈ, ਅਤੇ ਉਹਨਾਂ ਨੇ ਮੇਰੇ ਨਾਲ ਗੱਲਾਂ ਬਾਤਾਂ ਕਰਕੇ ਸਾਂਝੀਆਂ। ਉਹਨੂੰ ਇਹ ਵੀ ਸੀ ਵੀ ਸ਼ਾਇਦ ਬੜਾ ਤਜਰਬਾ ਇਹਨਾਂ ਦਾ ਪੋਲੀਟਿਕਸ ਦੇ ਵਿੱਚ ਵੀ, ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਵੀ ਕੀ ਡਿਵੈਲਪਮੈਂਟ ਚੱਲ ਰਹੀਆਂ ਜਾਂ ਕੋਈ ਹੋਰ ਹੈ, ਉਸ ਤਰ੍ਹਾਂ ਦੀ ਡਿਸਕਸ਼ਨ ਉਹਨਾਂ ਨੇ ਸੁਣੀ ਸੀ। ਆਪ ਵੀ ਗੱਲਾਂ ਬਾਤਾਂ ਕੀਤੀਆਂ ਸੀ, ਹੋਰ ਬੰਦਿਆਂ ਨਾਲ ਹੁੰਦੀ ਵੀ ਦੇਖੀ ਸੀ। ਤਾਂ ਉਹਨਾਂ ਨੇ ਮੈਨੂੰ ਕਿਹਾ ਫੋਨ 'ਤੇ, ਮੈਨੂੰ ਆਇਆ ਫੋਨ, ਮੇਰੇ ਯਾਦ ਹੈ ਵੀ 3 ਜਾਂ 4 ਜੁਲਾਈ ਦੀ ਗੱਲ ਹੈਗੀ ਆ 2015 'ਚ। ਨੌਕਰੀ ਛੱਡੀ ਨੂੰ ਮੈਨੂੰ 6 ਮਹੀਨੇ ਹੋ ਗਏ ਸੀ। ਅਤੇ ਕਹਿੰਦੇ ਵੀ ਮੈਨੂੰ ਪ੍ਰਧਾਨ ਲਾਇਆ ਕਿਸਾਨ ਵਿੰਗ ਦਾ, ਅਤੇ ਤੁਸੀਂ ਮੇਰਾ ਸਾਥ ਦਿਓ। ਮੇਰੇ ਕੋਲ ਬਠਿੰਡਾ ਜ਼ੋਨ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਨੇ ਨਾ ਉਦੋਂ ਇਹਨਾਂ ਨੂੰ 13 ਜ਼ੋਨ ਬਣਾਏ ਸੀ ਪੰਜਾਬ ਦੇ, 13 ਲੋਕ ਸਭਾ ਹਲਕਿਆਂ ਦੇ ਮੁਤਾਬਕ, ਵੀ ਬਠਿੰਡਾ ਜ਼ੋਨ 'ਚ ਮੇਰੇ ਕੋਲ ਕੋਈ ਬੰਦਾ ਨਹੀਂ ਹੈ ਪ੍ਰੋਪਰ, ਯਾਰ ਤੁਸੀਂ ਕੰਮ ਸੰਭਾਲੋ ਮੇਰਾ। ਅਤੇ ਮੈਂ ਉਹਨੂੰ ਦੱਸਿਆ ਸੀ, ਮੈਂ ਯਾਰ ਪਰਿਵਾਰਕ ਤੌਰ 'ਤੇ ਮੇਰੇ ਬੱਚੇ ਵੀ, ਮੇਰੇ ਮਿਸਿਸ, ਮੇਰੇ ਬ੍ਰਦਰ ਇਹ ਨਹੀਂ ਤਿਆਰ ਹੈਗੇ ਇਸ ਕੰਮ ਲਈ। ਉਹਨਾਂ ਨੇ ਮੈਨੂੰ ਰੋਕਿਆ ਹੋਇਆ ਵੀ ਇਹ ਕੰਮ ਨਹੀਂ ਕਰਨਾ, ਨੌਕਰੀ ਕਰੋ ਚਾਹੇ ਨਾ ਕਰੋ, ਪਰ ਇਹ ਕੰਮ ਨਹੀਂ ਕਰਨਾ। ਅਤੇ ਪਰ ਐ ਵੀ ਮੈਂ ਆਪਦੀ ਬੇਟੀ ਦੀ ਮੈਰਿਜ ਕਰ ਚੁੱਕਿਆ ਸੀ, ਬੇਟਾ ਇੰਜੀਨੀਅਰਿੰਗ ਕਰਕੇ ਜੋਬ 'ਤੇ ਲੱਗ ਗਿਆ ਸੀ ਪ੍ਰੋਪਰ, 'ਤੇ ਮੈਂ ਵੀ ਪੈਨਸ਼ਨ ਲੈ ਲਈ ਸੀ ਕਿਉਂ ਮੇਰੇ 25 ਸਾਲ ਦੀ ਜੋਬ ਹੋ ਗਈ ਸੀ। ਜੋ ਮੈਂ ਛੱਡੀ ਹੈ ਮੈਨੂੰ ਫੁੱਲ ਪੈਨਸ਼ਨ ਮਿਲ ਗਈ ਸੀ ਆਪਦੀ। ਅਤੇ ਉਹਨਾਂ ਨੇ 2-3 ਦਿਨ ਮੈਨੂੰ ਕਹਿੰਦੇ ਰਹੇ, ਅਤੇ ਅਖੀਰ 'ਚ ਜੋ ਮੈਨੂੰ ਕਿਹਾ ਵੀ ਦੇਖੋ ਜੀ ਪਰਿਵਾਰਕ ਮੈਂਬਰ ਨਹੀਂ ਮੰਨਦੇ, ਮੈਂ ਨਹੀਂ ਕੰਮ ਕਰ ਸਕਦਾ। ਫਿਰ ਉਹਨਾਂ ਨੇ ਮੈਨੂੰ ਰਿਸ਼ਤੇਦਾਰੀ ਵਾਲਾ ਦਬਕਾ ਜਿਹਾ ਮਾਰਿਆ। ਕਹਿੰਦੇ ਫਿਰ ਰਿਸ਼ਤੇਦਾਰੀ ਵੀ ਕੋਈ ਚੀਜ਼ ਹੁੰਦੀ ਹੈ, ਮੈਂ ਇੱਥੇ ਆ ਕੇ ਧਰਨਾ ਦਿਓ ਫਿਰ ਵੀ ਤਾਂ ਮੇਰੇ ਨਾਲ ਚੱਲੋਗੇ। ਅਤੇ ਮੈਂ ਉਹਨਾਂ ਨਾਲ ਘਰ ਇੱਕ ਕਿਸਮ ਦਾ ਨਾ ਪਰਮਿਸ਼ਨ ਜੀ ਆਪਦੇ ਵੱਲੋਂ ਹੀ ਸੁਣਾਤੀ ਜੀ ਵੀ ਮੈਨੂੰ ਦੇਖੋ ਰਿਸ਼ਤੇਦਾਰੀ ਦਾ ਕੰਮ ਹੈਗਾ, ਜਾਣਾ ਤਾਂ ਪਊਗਾ ਹੀ। ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਇਸ ਤਰ੍ਹਾਂ ਕਰਕੇ ਵੀ ਔਰਗੇਨਾਈਜੇਸ਼ਨ ਬਣਾਉਣੀ ਹੈ। ਜੋ ਮੈਨੂੰ ਕੋਲ ਪਹੁੰਚਿਆ ਅਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਮੈਂ ਬਣਾ ਦੂੰਗਾ। ਇੱਕ ਕਹਿੰਦੇ ਆਹ ਫਾਰਮ ਭਰ ਦਿਓ ਮੈਂਬਰਸ਼ਿਪ ਲੈਣ ਲਈ। ਮੈਂ ਇਹ ਤਾਂ ਨਹੀਂ ਆ ਭਰ ਸਕਦਾ, ਮੈਂ ਤੁਹਾਡਾ ਕੰਮ ਕਰਾ ਦੂੰਗਾ। ਮਤਲਬ ਔਨ ਰਿਕਾਰਡ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੋਈ ਨਹੀਂ। ਅੱਜ ਵੀ ਦੱਸ ਦੇਵੇ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਦੱਸੇ ਵੀ ਆਹ ਤੇਰਾ ਫਾਰਮ ਭਰਿਆ ਹੋਇਆ ਜਾਂ ਇਸ ਤਰ੍ਹਾਂ ਹੋਇਆ, ਕੁਛ ਵੀ ਹੋਇਆ, ਉਹ ਤਾਂ ਮੈਂ ਉਹਨਾਂ ਦਾ ਕੰਮ ਕਰਾਉਣ ਗਿਆ ਸੀ। ਉਹ ਕੰਮ ਕਰਾਉਂਦੇ ਦੇਖੋ, ਜੇ ਤਾਂ ਮੇਰਾ ਇੰਟਰਸਟ ਹੁੰਦਾ ਵੀ ਮੈਂ ਤਾਂ ਇੱਥੋਂ ਟਿਕਟ ਲੈਣੀ ਹੈ ਜਾਂ ਮੈਂ ਕੋਈ ਅਹੁਦਾ ਲੈਣਾ ਹੈ, ਫਿਰ ਤਾਂ ਸ਼ਾਇਦ ਮੈਂ ਭੱਜ ਨੱਠ ਕਰਦਾ, ਲੀਡਰਾਂ ਕੋਲੇ ਵੀ ਜਾਂਦਾ, ਸਾਰਿਆਂ ਕੋਲੇ, ਹੈ ਨਾ। ਅਤੇ ਮੈਂ ਤਾਂ ਆਪਦੇ ਕੰਮ 'ਚ ਧਿਆਨ ਇਹ ਰਿਹਾ ਕਿਉਂਕਿ ਘਰ ਸਾਡੇ ਇਸ ਚੀਜ਼ ਨੂੰ ਚੰਗਾ ਨਹੀਂ ਸਮਝਿਆ ਗਿਆ। ਮੈਨੂੰ ਇੱਕ ਕਿਸਮ ਦਾ ਮੇਰਾ ਪਰਿਵਾਰਕ ਤੌਰ 'ਤੇ ਬਾਈਕਾਟ ਜਿਹੀ ਕਰਤਾ ਸੀ ਘਰਦਿਆਂ ਨੇ। ਹੁਣ ਵੀ ਬਾਈਕਾਟ ਆ ਕਿ ਹੈਗਾ? ਹੁਣ ਨਹੀਂ, ਮਤਲਬ ਉਦੋਂ ਜਿਹੜੀ ਇੱਕ ਵਾਰੀ 2 ਮਹੀਨੇ ਤਾਂ ਮੈਨੂੰ ਚੰਗੀ ਤਰ੍ਹਾਂ ਬੁਲਾਇਆ ਵੀ ਨਹੀਂ, ਨਾਰਾਜ਼ ਸੀ ਮੇਰੇ ਨਾਲ। ਮੇਰਾ ਬੇਟਾ ਵੀ, ਮੇਰੀ ਬੇਟੀ ਵੀ, ਮੇਰੇ ਮਿਸਿਸ ਵੀ ਉਹਦਾ ਪੂਰੇ ਨਾਰਾਜ਼ ਸੀ। ਮੇਰੇ ਬ੍ਰਦਰ ਨੇ, ਮਾਨਸਾ ਐਡਵੋਕੇਟ ਨੇ, ਸਿਮਰਜੀਤ ਸਿੰਘ ਮਾਨਸ਼ਈਆ, ਉਹਨਾਂ ਨੇ ਮੈਨੂੰ ਕਹਿ ਤਾ ਸੀ ਜੇ ਉਹਦੀ ਪੋਲੀਟਿਕਸ ਕਰਨਾ ਉੱਥੇ ਪਟਿਆਲੇ ਕਰ ਲਓ, ਇੱਥੇ ਨਾ ਤੁਸੀਂ ਉਹ ਕਰੋ। ਅਤੇ ਉਹਨਾਂ ਦੀ ਵੀ ਕਿਸਮ ਦੀ ਐਂ ਸੀ ਵੀ ਇੱਥੇ ਹੀ ਨਾ ਆਇਆ ਕਰੋ ਜਾਂ ਕੋਈ ਹੋਰ ਹੈ, ਹੈ ਨਾ। ਤਾਂ ਫਿਰ ਕੁਦਰਤੀ ਤੌਰ 'ਤੇ ਉਹਨਾਂ ਦੀ ਨਾਰਾਜ਼ਗੀ ਜਾਇਜ਼ ਸੀ। ਐਡੀ ਵੱਡੀ ਜੋਬ ਤੁਸੀਂ ਛੱਡ ਕੇ ਆਏ ਹੋ, ਕੋਈ 4 ਸਾਲ ਪਹਿਲਾਂ ਆਪਦੀ ਜੋਬ ਤੋਂ ਕਲਰਕੀ ਨਹੀਂ ਛੱਡਦਾ, ਅਤੇ ਤੁਸੀਂ ਵੈਲ ਪਲੇਸਡ ਆਫੀਸਰ ਸੀ ਪੰਜਾਬ ਪੋਲਿਊਸ਼ਨ ਬੋਰਡ ਦੇ, ਤੁਸੀਂ ਛੱਡ ਕੇ ਆ ਗਏ। ਅਤੇ ਮੈਂ ਰਿਸ਼ਤੇਦਾਰੀ ਕਰਕੇ ਉਹਨਾਂ ਦਾ ਸਾਥ ਦੇ ਰਿਹਾ ਸੀ। ਅਤੇ ਇਸ ਕਰਕੇ ਜਾਣੀ 2 ਮਹੀਨੇ ਬਾਅਦ ਇੱਥੇ ਨਾ ਸਾਡੇ ਪ੍ਰੈਸ ਕਾਨਫਰੰਸ ਕਰਾਈ ਸਾਡੇ ਅਬਜ਼ਰਵਰ ਨੇ ਕਹਿ ਕੇ ਵੀ ਨਾਜ਼ਰ ਸਿੰਘ ਤੁਸੀਂ ਕਿਸਾਨ ਵਿੰਗ ਵੱਲੋਂ ਕੰਮ ਕਰਦੇ ਹੋ ਸਾਡੇ ਕੋਲੇ, ਅਤੇ ਇਹਨੂੰ ਕਰਾਓ ਪ੍ਰੈਸ ਕਾਨਫਰੰਸ। ਤੋਤਾ ਸਿੰਘ ਦਾ ਉਦੋਂ ਕਾਫੀ ਰੌਲਾ ਪਿਆ ਸੀ, ਜਿਹੜੇ ਸਾਬਕਾ ਖੇਤੀਬਾੜੀ ਮੰਤਰੀ ਸੀਗੇ, ਉਹਨਾਂ ਦਾ ਬੀਜਾਂ ਕਰਕੇ ਵੀ ਉਹ 'ਤੇ ਪ੍ਰੈਸ ਕਾਨਫਰੰਸ ਕਰਾਓ ਪਾਰਟੀ ਵੱਲੋਂ ਜਾਂ ਕੋਈ ਹੋਰ ਆ। ਠੀਕ ਆ, ਪੋਲੀਟੀਕਲੀ ਹੁੰਦੇ ਨੇ ਇਸ਼ੂਜ਼ ਇਸ ਤਰ੍ਹਾਂ ਦੇ ਕਰਨੇ। ਅਤੇ ਮੈਂ ਪ੍ਰੈਸ ਕਾਨਫਰੰਸ ਕਰਾਈ। ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਸਵਾਲ ਜਵਾਬ ਮੈਂ ਦਿੱਤੇ। ਸਾਡੇ ਅਬਜ਼ਰਵਰ ਬੈਠੇ ਸੀ ਸੈਂਟਰ 'ਚ, ਮੈਂ ਸਾਈਡ 'ਤੇ ਬੈਠਾ ਸੀਗਾ। ਸਾਡੇ ਸਾਰੇ ਵਰਕਰ ਜਿਹੜੇ ਵਲੰਟੀਅਰ ਉਹ ਸਾਰੇ ਹਾਲ ਦੇ ਵਿੱਚ ਬੈਠੇ ਸੀਗੇ। ਉੱਥੇ ਕਿਤੇ ਉਹਨਾਂ ਨੇ ਇੱਕ ਸਵਾਲ ਪੁੱਛ ਲਿਆ, ਮੈਨੂੰ ਤਾਂ ਇੰਟਰਵਿਊ ਕੀਤਾ ਹੀ ਕੀਤਾ ਐਗਰੀਕਲਚਰ ਐਂਗਲ ਤੋਂ। ਉਹ ਕਹਿੰਦੇ ਇੱਕ ਸਵਾਲ ਸਾਡੇ ਅਬਜ਼ਰਵਰ ਨੂੰ ਕਹਿੰਦੇ ਥੋਥੋਂ ਪੁੱਛਣਾ ਜੀ। ਕਹਿੰਦੇ ਪੁੱਛੋ ਜੀ। ਕਹਿੰਦੇ ਕੀ ਸਵਾਲ ਹੈ? ਕਹਿੰਦੇ ਤੁਸੀਂ ਦੱਸੋ ਜੀ। ਕਹਿੰਦੇ ਹੋ ਵੀ ਤੁਹਾਡੀ ਪਾਰਟੀ ਬਹੁਤ ਵੱਧ ਫੁੱਲ ਰਹੀ ਹੈ, ਐਕਸਪੈਂਡ ਹੋ ਰਹੀ ਹੈ ਦਿਨ ਰਾਤ, ਤੁਹਾਡੇ ਕੋਲ 117 ਫੇਸ ਹੈਗੇ ਨੇ ਪੰਜਾਬ 'ਚ ਵਿਧਾਨ ਸਭਾ 'ਚ ਦੇਣ ਲਈ। ਉਹਨੂੰ ਆਫਟਰ ਆਲ ਅਬਜ਼ਰਵਰ ਸੀ, ਅੱਛੀ ਜਿਹੜੀ ਉਹਨਾਂ ਦੀ ਪਹੁੰਚ ਪਕੜ ਸੀਗੀ ਵਧੀਆ ਇਸ਼ੂਜ਼ 'ਤੇ, ਇੰਟੈਲੀਜੈਂਟ ਸੀ ਬੰਦੇ ਬਹੁਤ। ਉਹ ਕਹਿੰਦੇ ਵੀ ਹਜੇ ਤਾਂ 1.25 ਸਾਲ ਪਿਆ ਇਲੈਕਸ਼ਨ 'ਚ, ਤਾਂ ਹਜੀ ਤੁਸੀਂ ਕਿਹੜੇ ਫੇਸ ਭਾਲਦੇ ਹੋ? ਤੱਕ ਫੇਸ ਬਥੇਰੇ ਆ ਜਾਣਗੇ ਸਾਡੇ ਕੋਲ, ਹੁਣ ਵੀ ਹੈਗੇ ਨੇ, ਕੋਈ ਐਸੀ ਗੱਲ ਨਹੀਂ ਹੈ। ਅੱਜ ਤਾਂ ਕਿਸਾਨੀ ਮੁੱਦਿਆਂ 'ਤੇ ਪ੍ਰੈਸ ਕਾਨਫਰੰਸ ਕਰਾਈ ਹੈ, ਅਤੇ ਨਾਜ਼ਰ ਸਿੰਘ ਹੋਰਾਂ ਨੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਤੇ ਹੈ। ਜੇ ਕੋਈ ਹੋਰ ਪੁੱਛਣਾ ਤਾਂ ਪੁੱਛ ਲਓ, ਨਾਜ਼ਰ ਸਿੰਘ ਹੋਰਾਂ ਤੋਂ ਪੁੱਛ ਲਓ। ਕਹਿੰਦੇ ਜੀ ਉਹ ਤਾਂ ਹੋ ਗਏ ਸਾਰੇ ਜੀ। ਕਹਿੰਦੇ ਵੀ ਵੱਧ ਤੋਂ ਵੱਧ ਐਂ ਵੀ ਮਾਨਸਾ 'ਚ ਬੈਠੇ, ਮਾਨਸਾ ਦੇ ਕਿਸੇ ਮੁੱਦੇ 'ਤੇ ਗੱਲ ਕਰ ਲਓ। ਉਹਨਾਂ ਨੇ ਸਟੇਟ ਕੁਐਸਚਨ ਅਬਜ਼ਰਵਰ ਨੂੰ ਇਹ ਕੀਤਾ, ਕਹਿੰਦੇ ਤੁਹਾਡੇ ਕੋਲ ਮਾਨਸਾ 'ਚ ਫੇਸ ਹੈਗਾ ਕੋਈ? ਅਤੇ ਉਹਨਾਂ ਨੇ ਜੀ ਨਾ ਆ ਦੇਖਿਆ ਨਾ ਤਾਂ ਦੇਖਿਆ, ਪਤਾ ਨਹੀਂ ਕੀ ਉਹਨਾਂ ਦੇ ਮਨ 'ਚ ਆਈ। ਉਹਨਾਂ ਨੇ ਉੱਥੇ ਸਿੱਧੇ ਹੀ ਕਹਿਤਾ, ਕਹਿੰਦਾ ਜਿਹੜੇ ਸਾਡੇ ਕੋਲ ਆਹ ਫੇਸ ਬੈਠੇ ਆ ਮੇਰੇ ਕਨੀ ਇਸ਼ਾਰਾ ਕਰਕੇ,
ਆ ਜਿਹੜਾ ਸਾਡੇ ਨਾਲ ਫੇਸ ਬੈਠਾ ਹੈ, ਕਹਿੰਦਾ ਮੈਂ ਪ੍ਰੈਸ ਤੋਂ ਪੁੱਛਦਾ ਇਹਦੇ ਨਾਲ ਦਾ ਫੇਸ ਮਾਨਸਾ 'ਚ ਕਿਸੇ ਪੋਲੀਟੀਕਲ ਪਾਰਟੀ ਕੋਲ ਹੈਗਾ? ਕੁਦਰਤੀ ਹੈ ਕੁਐਸਚਨ ਤਾਂ ਉਹ ਵੀ ਪ੍ਰੈਸ ਵਾਲੇ ਵੀ ਕੁਦਰਤੀ ਸਾਡੇ ਮਾਨਸਾ ਦੇ ਮੇਰੇ ਬ੍ਰਦਰ ਕਰਕੇ ਮੈਨੂੰ ਵੀ ਜਾਣਦੇ ਸੀ ਵੀ ਇੱਥੋਂ ਦਾ ਪੜ੍ਹਿਆ ਲਿਖਿਆ ਇਸ ਤਰ੍ਹਾਂ ਦਾ ਬਾਹ ਬੂ ਪੈਂਦਾ ਸੀਗਾ, ਤਾਂ ਉਹ ਕਹਿੰਦੇ ਹਾਂਜੀ ਇਹਨਾਂ ਬਾਰੇ ਤਾਂ ਅਸੀਂ ਜਾਣਦੇ ਵੀ ਕਾਫੀ ਪੜ੍ਹੇ ਲਿਖੇ ਤਜਰਬੇਕਾਰ ਬੰਦੇ ਨੇ। ਕਹਿੰਦਾ ਬਸ ਫਿਰ ਇਹੋ ਜਿਹੇ ਫੇਸ ਅਸੀਂ 17 ਹੋਰ ਵੀ ਲੈ ਆਵਾਂਗੇ। ਉੱਦੀ ਵਰਕਰਸ ਦੇ ਵਿੱਚ ਅਤੇ ਪਬਲਿਕ ਦੇ ਵਿੱਚ ਇਹ ਗੱਲ ਚਲੀ ਗਈ, ਇਹਦਾ ਮਤਲਬ ਵੀ ਨਾਜਰ ਸਿੰਘ ਨੂੰ ਟਿਕਟ ਦੇਣਗੇ ਤਾਂ ਮਾਨਸਾ ਤਾਂ। ਨਾਜਰ ਸਿੰਘ ਜੀ, ਤੁਸੀਂ ਗੱਲ ਕਰਦੇ ਹੋ ਵੀ ਤੁਹਾਡੇ ਵੱਲ ਉਹਨਾਂ ਨੇ ਇਸ਼ਾਰਾ ਕਰਿਆ ਇੱਕ ਟਾਈਮ ਦੇ ਲਈ, ਤੁਹਾਨੂੰ ਉਹਨਾਂ ਨੇ ਮਾਣ ਬਖਸ਼ਿਆ ਵੀ ਇੱਦਾਂ ਦਾ ਫੇਸ ਹੈਗਾ, ਅਸੀਂ ਇੱਦਾਂ ਦੇ ਫੇਸ ਲੈ ਕੇ ਆਵਾਂਗੇ, ਪਰ ਨਾਜਰ ਸਿੰਘ ਮਾਨਸਾ ਹੀ ਆ ਆਮ ਆਦਮੀ ਪਾਰਟੀ ਛੱਡ ਕੇ ਖਹਿਰਾ ਗਰੁੱਪ ਦੇ ਨਾਲ ਜੁੜ ਜਾਂਦੇ ਨੇ, ਖਹਿਰਾ ਗਰੁੱਪ ਦੇ ਨਾਲ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚਲੇ ਜਾਂਦੇ ਨੇ। ਰਾਈਟ। ਇਹਦੇ ਵਿੱਚ ਢਿੱਲੋਂ ਸਾਹਿਬ ਮੈਂ ਤੁਹਾਨੂੰ ਕਲੀਅਰ ਕਰ ਦਿਆਂ, ਕਈ ਵਾਰੀ ਤਾਂ ਇਹ ਹੁੰਦਾ ਨਾ ਬੰਦਾ ਸੋਚਦਾ ਵੀ ਸ਼ੱਕ ਟਿਕਟ ਦਿੱਤੀ ਸੀ ਪਾਰਟੀ ਨੇ, ਟਿਕਟ ਲੈ ਕੇ ਜੀ ਜਿੱਤ ਗਏ MLA ਬਣ ਕੇ, ਫਿਰ ਪਾਰਟੀ ਨਾਲ ਐਂ ਕਰ ਗਏ ਜੀ। ਮੈਂ ਤੁਹਾਨੂੰ ਸਾਫ਼ ਦੱਸਾਂ, ਜਦੋਂ ਟਿਕਟ ਹਜੇ ਨਹੀਂ ਵੀ ਮਿਲੀ ਸੀ, ਬਲਕਿ ਮੇਰੀ ਟਿਕਟ ਫਾਈਨਲ ਸੀ ਤਕਰੀਬਨ, ਮੈਨੂੰ 15 ਜੁਲਾਈ 2016 ਨੂੰ ਪਾਰਟੀ ਨੇ ਦਿੱਲੀ ਬੁਲਾਇਆ ਸੀ ਮੈਸੇਜ ਦੇ ਕੇ, ਉਹਨਾਂ ਉੱਥੋਂ ਆਫਿਸ 'ਚੋਂ ਮੈਸੇਜ ਆਇਆ ਸੀ। ਉਸ ਤੋਂ ਪਹਿਲਾਂ ਜੋ ਮਾਘੀ ਮੇਲਾ ਹੋਇਆ ਸੀ ਉਦੋਂ ਵੀ ਮੈਨੂੰ ਇੰਚਾਰਜ ਬਣਾਇਆ ਸੀ ਮਾਨਸਾ ਹਲਕੇ ਦਾ, ਵੀ ਤੁਸੀਂ ਬੱਸਾਂ ਬੁੱਸਾਂ ਸਾਰੇ ਅਰੇਂਜ ਕਰਨਾ, ਹੋਰ ਕਰਨਾ। ਇਸ ਤੋਂ ਕਲੀਅਰ ਤਾਂ ਸੀਗੇ ਵੀ ਟਿਕਟ ਦੇਣਗੇ, ਪਰ 15 ਜੁਲਾਈ 2016 ਨੂੰ ਮੈਨੂੰ ਪਾਰਟੀ ਨੇ ਦਿੱਲੀ ਤਲਬ ਕੀਤਾ ਸੀ, ਬੁਲਾਇਆ ਸੀ ਬਲਕਿ, ਅਤੇ ਮੈਂ ਉੱਥੇ ਗਿਆ ਅਤੇ ਉੱਥੇ ਜਿਹੜੀ ਆਪਣੇ ਸੰਜੇ ਸਿੰਘ ਸੀ, ਦੁਰਗੇਸ਼ ਸੀ, ਅਤੇ ਇਹਨਾਂ ਸਾਰਿਆਂ ਨੇ ਮੈਨੂੰ, ਦੁਰਗੇਸ਼ ਨੇ ਮੇਰੀ ਮਾੜੀ ਜਿਹੀ ਭੂਮਿਕਾ ਬੰਨ੍ਹਤੀ ਵੀ ਜੀ ਇਹ ਸਾਡੇ ਕਿਸਾਨ ਵਿੰਗ 'ਚ ਕੰਮ ਕਰਦੇ ਆ ਬਠਿੰਡੇ, ਅਤੇ ਨਾਲ ਬੜੇ ਲੋਅ ਪ੍ਰੋਫਾਈਲ 'ਚ ਰਹਿ ਕੇ ਕੰਮ ਕਰਦੇ ਨੇ, ਚੰਡੀਗੜ੍ਹ ਵੀ ਨਹੀਂ ਬੁਲਾਏ ਤੋਂ ਬਿਨਾਂ ਆਉਂਦੇ, ਇੱਥੇ ਤਾਂ ਅੱਜ ਬੁਲਾਇਆ ਇਹਨੂੰ, ਦਿੱਲੀ ਕਦੇ भी नहीं आए। तो संजय सिंह जी कहते हाँ इनको देखा तो है, कभी कभी स्टेज पे बोलते हैं, कभी कभी स्टेज कंडक्ट करते हैं, लेकिन ज़्यादा इनके बारे में नहीं जानता। उन्होंने मैनू क्वेश्चन किया भी नाजर सिंह जी पार्टी में आने से पहले क्या करते थे, मैं उन्होंने जो मेरे को दसन जोगा सीगा सारा कुछ, मैं 10वीं तो ऑनवार्ड्स जिवें तुहानूं दस्सिया ही है हुण, पहलां उन्होंने अकैडमिक रिकॉर्ड दस्सिया, फिर सर्विस रिकॉर्ड दस्सिया। जो मैं उन्होंने दस्सिया ना भी 2013 च मैं SC बन गया जी, वो खड़े होके मैनू कहंदे अटेंटिव जे होके कहंदे तुसीं सुपरिटेंडिंग इंजीनियर दे अहुदे ते रहे, मैं हाँ जी। दूजा ने हथ जा करके मतलब उन्होंने पुछया, कहंदा भी इतने बड़े अहुदे से आए हैं, कहंदे फिर रिटायर होके आए हो, मैं रिटायर तो मैं हजे भी नहीं होया, क्योंकि मैं 4 साल पहला नौकरी छड्डी सी, ये तो 8-9 महीने बाद की गल सी, साल बाद दी। तो कहंदे फिर तुसीं क्यों छोड़ी नौकरी, मैं दस्सिया भी आ रीजन सीगे लैदर कंपलैक्स जलंधर नाल कोई इशू सी, CM साहब कुछ होर चाहुंदे सी, बोर्ड कुछ होर चाहुंदा सी, वो रिफ्ट दे विच मैं जी मैं नौकरी नहीं करनी, मैं छड्डिया सीगा। दैट इज़ सैपरेट इशू, वो एक्सप्लेन करना होवे अलग तौर पर उहदी अलग स्टोरी बन सकती है। तो कहंदे आपने बस इस इशू पे नौकरी छोड़ दी, संजय सिंह कहंदे, मैं हाँ जी। दूजा कने हाथ करके कहंदे हम इनसे क्या पूछ सकते हैं, तो ऐ करके हाथ मेरे कहीं बन के कहते नाजर सिंह जी आपको टिकट दी जाए तो इलेक्शन तो लड़ लोगे, मैं हाँ जी, पर मैं जी मैं मानसा तो लड़ूंगा। कहते ये बाद में फैसला करेंगे, आज तो इतनी देखना था आपको इलेक्शन लड़ानी है बस। उदू बाद जी 15 अगस्त में सानू बुलाया से इत्थे चंडीगढ़, जेडे एक 2 कैंडीडेट हरेक हल्के चों, मानसा बठिंडा हल्के दे 9 हल्के ने, देख लो लोक सभा हल्का बठिंडा दे 9 चों ही 10-11 बंदे बुलाए सी उन्होंने, कितों 1 कितों 2। तो मैं सब तो एंड ते जो पेश है, मैनू कहंदे जी आपको हमने सरगढ़ से फाइनल कर दिया। अंदर संजय सिंह सी, साडे ऑब्जर्वर सी, दुर्गेश सी, भगवंत मान जी भी सीगे, होर भी बंदे बैठे सी विंगां दे इंचार्ज। मैं बोलण ही लग्या सी, संजय सिंह जी कहंदे आपका गांव भी तो सरगढ़ एरिया में पड़ता है, मैं जी केड़ा, कहते जवार के, मैं जी कौन, कहता मैं जवार के अंदर, कहा जितने आए हैं सभी बोल के गए भी नाजर सिंह जवार के हैं। मैं ये ऐ करो पहला बंदा बुलाओ जिहड़ा कह के गया भी ये जवार कहंदे ने, पहला फैसला मेरे पिंड दा करो, टिकट दा आपां बाद च करांगे। संजय सिंह जी आफ्टर ऑल मच्योर बंदे ने, पॉलिटिशियन ने, एडा तजर्बा है, वो मान लिया आप जवार के हो, मानसा के हो, तो पर सानू सरदूगढ़ च स्ट्रॉन्ग कैंडीडेट चाहिए है। मैं जी स्ट्रॉन्ग उत्थों वाला लभ लो कोई, मेरी तो अटैचमेंट मानसा नाल है। कहते चलो बाद में फैसला करेंगे। तो मैनू साडे ऑब्जर्वर ने 26 अगस्त 2016 नूं मोगे बुलाया सी, उन्होंने चाहे फोन करके पूछ लियो भी ਜਿਹੜੀਆਂ मैं गल्लां कर रहा ना बिल्कुल वो ने ਜਿਹੜੀਆਂ ਅਸੀਂ गुरुद्वारा साहब 'ਚ बैठ के गुरु महाराज के सामने भी कह सकते हैं भी आह गल है जी। ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਗੱਲਾਂ ਕਰ ਰਹੇ ਹੋ, ਪਰ ਆਮ ਆਦਮੀ ਪਾਰਟੀ ਛੱਡਣ ਦਾ ਰੀਜ਼ਨ ਕੀ ਬਣਿਆ? ਇਹ ਮੈਂ ਤੁਹਾਨੂੰ ਤੁਸੀਂ ਪਹਿਲਾਂ ਗੱਲ ਦੱਸੀ ਸੀ ਨਾ, ਕੀਤਾ ਸੀ ਜਿਹੜਾ ਸਵਾਲ ਸੀ ਤੁਹਾਡਾ, ਇਹ ਸੀ ਵੀ ਮੈਂ ਪਾਰਟੀ ਕਿਉਂ ਛੱਡਤੀ। ਫਿਰ
ਵੀ MLA ਦੀ ਟਿਕਟ ਦਿੱਤੀ ਪਾਰਟੀ ਨੇ, ਸਾਰਾ ਕੁਛ ਕੀਤਾ। ਪਾਰਟੀ ਤਾਂ ਮੈਂ ਉਦੋਂ ਪਹਿਲਾਂ ਵੀ ਪਾਰਟੀ ਕੋਈ ਛੱਡਤੀ ਸੀ ਹਜੇ ਟਿਕਟ ਲੈਣ ਤੋਂ ਪਹਿਲਾਂ ਹੀ। ਉੱਥੇ ਕਿਸਾਨ ਵਿੰਗ ਵੱਲੋਂ ਜਾਂ ਪਾਰਟੀ ਵੱਲੋਂ ਕਿਸਾਨ ਮੈਨੀਫੈਸਟੋ ਲਾਂਚ ਕਰਨਾ ਸੀ ਬਾਘੇ ਪੁਰਾਣੇ। ਉਹਦੀ ਉਹਨਾਂ ਨੇ ਡੇਟ ਰੱਖੀ ਸੀ 11 ਸਤੰਬਰ, ਮੇਰੇ ਯਾਦ ਹੈ ਡੇਟ ਹਜੇ ਤੱਕ। ਤਾਂ 11 ਸਤੰਬਰ ਤੋਂ ਪਹਿਲਾਂ 27-28 ਅਗਸਤ ਨੂੰ ਛੋਟੇਪੁਰ ਨੂੰ ਚੱਲਦਾ ਕਰਤਾ ਸੀ। ਉਹਦਾ ਪਾਰਟੀ ਨੂੰ ਬਹੁਤ ਨੁਕਸਾਨ ਹੋਇਆ ਬਿਨਾਂ ਕਿਸੇ ਗੱਲ ਤੋਂ। ਸਾਰੇ ਬੰਦੇ ਅੰਡਰਸਟੈਂਡ ਕਰਦੇ ਇਸ ਚੀਜ਼ ਨੂੰ, ਕੋਈ ਐਂ ਤਾਂ ਨਹੀਂ ਹੈ ਮੈਂ ਕਹਿ ਰਿਹਾ, ਠੀਕ ਹੈ। ਪੰਜਾਬ ਦੇ ਸਾਰੇ ਲੋਕ ਬਾਹਰ ਵੀ ਜਿੰਨਾ ਸਾਡਾ ਪੰਜਾਬੀ ਡਾਇਸਪੋਰਾ ਬੈਠਾ ਹੈ ਉਹ ਸਾਰੇ ਅੰਡਰਸਟੈਂਡ ਕਰਦੇ ਨੇ ਵੀ ਇਹ ਗਲਤ ਕੱਢਿਆ ਉਹਨੂੰ। ਅਤੇ ਉਸ ਤੋਂ ਇਸ਼ੂ ਤੋਂ ਬਾਅਦ ਕੀ ਹੋਇਆ ਵੀ ਮੀਟਿੰਗ ਪਹਿਲਾਂ, ਕਿਉਂਕਿ ਕਿਸਾਨ ਵਿੰਗ ਦੇ ਪ੍ਰਧਾਨ ਸੀ ਕੰਗ ਸਾਹਿਬ, ਉਹਨਾਂ ਨੇ ਮੈਨੂੰ ਕਿਹਾ ਵੀ ਨਾਜ਼ਰ ਸਿੰਘ ਉਹਦੇ ਨਾ ਤੁਸੀਂ ਸਟੇਜ ਕੰਡਕਟ ਕਰਨੀ ਹੈ ਅਤੇ ਆਪਣਾ ਪ੍ਰੋਗਰਾਮ ਹੈ ਕਿਸਾਨ ਵਿੰਗ ਦਾ, ਅਤੇ ਕਿਸਾਨ ਮੈਨੀਫੈਸਟੋ ਲਾਂਚ ਕਰਨਾ ਹੈ। ਉੱਦਾਂ ਕੇਜਰੀਵਾਲ ਜੀ ਆਉਣਗੇ ਬਾਘੇ ਪੁਰਾਣੇ। ਮੈਂ ਜੀ ਕੋਈ ਗੱਲ ਨਹੀਂ, ਪਰ ਤੁਸੀਂ ਇੱਕ ਐਂ ਕਰੋ ਜੀ, ਮੀਟਿੰਗ ਕਰਕੇ ਨਾ ਫੈਸਲਾ ਕਰ ਲਓ। ਐਂ ਨਹੀਂ ਹੈ ਵੀ ਤੁਸੀਂ ਕਹਿਤਾ ਅਤੇ ਉੱਥੇ ਕੋਈ ਬੰਦਾ ਦੂਜਾ ਕਹੇ ਨਹੀਂ ਐਂ ਕਰਨਾ ਕੰਟਰੋਵਰਸੀ ਨਹੀਂ ਕ੍ਰੀਏਟ ਕਰਨੀ ਆਪਾਂ। ਤੁਸੀਂ ਇੱਕ ਮੀਟਿੰਗ ਕਰ ਲਓ ਕਿਸਾਨ ਵਿੰਗ ਦੀ, ਉਹ 'ਚ ਤੁਸੀਂ ਸੰਜੇ ਸਿੰਘ ਜੀ ਨੂੰ ਅਤੇ ਦੁਰਗੇਸ਼ ਪਾਠਕ ਜੀ ਨੂੰ ਇਨਵਾਈਟ ਕਰੋ, ਉਹਨਾਂ ਦੀ ਪ੍ਰੈਜੈਂਸ 'ਚ ਫੈਸਲਾ ਹੋ ਜੇ। ਫਿਰ ਮੈਂ ਜਿਹਨੂੰ ਕਹਿਣਗੇ ਉਹ ਸਟੇਜ ਵੀ ਕੰਡਕਟ ਕਰ ਲੂ, ਸਾਰਾ ਕੁਛ ਹੋ ਜੂ। ਮੈਂ ਅਦਰਵਾਈਜ਼ ਨਹੀਂ ਮੈਂ ਕਰਦਾ, ਕਿਉਂਕਿ ਮੈਨੂੰ ਪਤਾ ਵੀ ਇਹਨਾਂ ਗੱਲਾਂ 'ਤੇ ਕਈ ਵਾਰੀ ਪਾਰਟੀ 'ਚ ਐਵੇਂ ਕੰਟਰੋਵਰਸੀ ਕ੍ਰੀਏਟ ਹੋ ਜਾਂਦੀ ਹੈ। ਚਲੋ ਜੀ, ਉਹਨਾਂ ਨੇ ਟਾਈਮ ਮੰਗਣ ਦੀ ਕੋਸ਼ਿਸ਼ ਕੀਤੀ ਦੁਰਗੇਸ਼ ਤੋਂ, ਸੰਜੇ ਸਿੰਘ ਜੀ ਤੋਂ, ਉਹਨਾਂ ਨੂੰ ਉਹਨੂੰ ਟਾਈਮ ਨਹੀਂ ਦਿੱਤਾ, ਕਦੇ ਫੋਨ ਨਹੀਂ ਸੀ ਚੱਕਦੇ ਜਾਂ ਕੋਈ ਹੋਰ ਹੈ। ਕਿਉਂਕਿ ਉਹਦੇ ਪਿੱਛੇ ਥੋੜ੍ਹੀ ਜਿਹੀ ਇਹ ਵੀ ਸੀ ਵੀ ਜਿਵੇਂ ਛੋਟੇਪੁਰ ਜੀ ਨੂੰ ਕੱਢਿਆ ਸੀ, ਉਸ ਵੇਲੇ ਫੂਲਕਾ ਜੀ ਨੂੰ ਵੀ ਕੱਢਣ ਦੀ ਤਿਆਰੀ ਕਰਦੇ ਸੀ ਉਹ ਕਿਸੇ ਨਾ ਕਿਸੇ ਢੰਗ ਨਾਲ, ਕਿਉਂਕਿ ਫੂਲਕਾ ਜੀ ਵੀ ਉਸੇ ਤਰ੍ਹਾਂ ਹੀ ਉੱਪਰਲੇ ਕਹਿ ਲਓ ਵੀ ਦਾਅਵੇਦਾਰ ਸੀਗੇ ਜਾਂ ਲੋਕਾਂ ਦੀ ਨਜ਼ਰਾਂ 'ਚ ਆਏ ਸੀ ਵੀ ਸ਼ਾਇਦ CMO ਨਾ ਬਣ ਜਾਣ। ਅਤੇ ਕੰਗ ਸਾਹਿਬ ਦੀ ਉਹਨਾਂ ਨਾਲ ਓਕੇਸ਼ਨ ਸੀ ਅਤੇ ਉਹ ਉਹਨੂੰ ਇਗਨੋਰ ਕਰ ਰਹੇ ਸੀ ਕੰਗ ਨੂੰ, ਇਸ ਕਰਕੇ। ਅਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਤੁਸੀਂ ਚਲੋ ਕੁਛ ਵੀ ਹੈ ਤੁਸੀਂ ਮੀਟਿੰਗ ਰੱਖੋ, ਆ ਗਏ ਠੀਕ ਹੈ, ਨਹੀਂ ਜੀ ਪਾਰਟੀ 'ਚ ਫੈਸਲਾ ਤਾਂ ਕਰੋ ਨਾ ਜੀ, ਵਿੰਗ 'ਚ ਹੀ ਫੈਸਲਾ ਕਰ ਲਓ ਆਪਦੇ 'ਚ, ਕਿਸਾਨ ਵਿੰਗ 'ਚ ਵੀ ਕੀ ਕਰਨਾ ਆਪਾਂ। ਉਹਨਾਂ ਨੇ ਮੇਰੇ ਯਾਦ ਹੈ 5 ਸਤੰਬਰ ਨੂੰ ਸਵੇਰੇ ਮੀਟਿੰਗ ਰੱਖੀ 10 ਵਜੇ, ਅਤੇ ਮੌੜ ਮੰਡੀ ਮੈਂ ਫੰਕਸ਼ਨ ਵੀ ਰੱਖਤਾ ਸੀਗਾ, ਮੈਰਿਜ ਪੈਲਸ ਸਾਰਾ ਬੁੱਕ ਕਰਾਤਾ ਸੀ ਜਿੱਥੇ ਫੰਕਸ਼ਨ ਕਰਨਾ ਸੀ, ਹਾਲ ਹੂਲ ਕਰਕੇ। ਮੈਂ ਉਹਨੂੰ ਕਿਹਾ ਯਾਰ ਵੀ ਸਾਡੀ ਕੱਲ੍ਹ ਨੂੰ ਆਪਦੀ ਮੀਟਿੰਗ ਵੀ ਹੈ, ਤੁਸੀਂ ਤਾਂ ਨਹੀਂ ਉੱਥੇ ਆਉਣਾ? ਕਹਿੰਦੇ ਨਹੀਂ ਜੀ ਆਪਾਂ ਤਾਂ ਸਿੱਧੇ ਇੱਥੇ ਆਵਾਂਗੇ, ਤੁਸੀਂ ਛੱਡੋ ਮੀਟਿੰਗ ਨੂੰ। ਮੈਂ ਜੀ ਕੋਈ ਗੱਲ ਨਹੀਂ, ਮੈਂ ਕਰੂੰ ਮੀਟਿੰਗ ਸ਼ੁਰੂ ਕਰਾ ਕੇ ਮੈਂ ਉਹਦੇ ਨੂੰ ਪਹੁੰਚ ਜਾਊਂਗਾ, ਕਿਉਂਕਿ ਵਰਕਰਾਂ ਦੀ ਡਿਊਟੀਆਂ ਲੱਗ ਗਈਆਂ, ਸਾਰਾ ਕੁਛ ਕਰ ਲਿਆ ਸੀ ਅਰੇਂਜਮੈਂਟ। ਅਤੇ ਮੇਰਾ ਵੀ ਇਹੀ ਸੀ ਵੀ ਚਲੋ ਮੈਂ ਉੱਥੇ ਜਾ ਕੇ ਇੱਕ ਵਾਰੀ ਸ਼ੁਰੂ ਕਰਾ ਕੇ ਮੈਂ ਉੱਥੇ ਆ ਜਾਊਂਗਾ। ਜੋ ਮੈਂ ਉੱਥੇ ਗਿਆ ਤਾਂ ਕੰਗ ਸਾਹਿਬ ਦਾ ਮੈਨੂੰ ਫੋਨ ਆਇਆ, ਮੈਂ ਉਹਨਾਂ ਦੀ ਹਜੇ ਵੇਟ ਕਰ ਰਿਹਾ ਸੀ, ਅੰਦਰਲੀ ਮੰਡੀ 'ਚ ਬੈਠਾ ਵੀ ਸ਼ਾਇਦ ਇੱਥੇ ਮੀਟਿੰਗ ਕਰਨੀ ਹੋ। ਉਹ ਕਹਿੰਦੇ ਇੱਕ ਮੀਟਿੰਗ ਕੋਈ ਚੱਲ ਰਹੀ ਹੈ, ਮੈਨੂੰ ਪਤਾ ਲੱਗਿਆ। ਮੈਂ ਕਿੱਥੇ ਜੀ? ਕਹਿੰਦੇ ਦਾਣਾ ਮੰਡੀ 'ਚ। ਮੈਂ ਦਾਣਾ ਮੰਡੀ ਤਾਂ ਮੈਂ ਬੈਠਾ। ਕਹਿੰਦੇ ਬਾਹਰ ਹੈ ਦਾਣਾ ਮੰਡੀ ਜਿਹੜੀ ਮਲੋਟ ਰੋਡ 'ਤੇ। ਮੈਂ ਕਿਹਾ ਮੈਂ ਜਾ ਕੇ ਦੇਖ ਲੈਣਾ। ਜੋ ਮੈਂ ਗਿਆ, ਮੀਟਿੰਗ ਹੋ ਰਹੀ ਹੈ, ਕੁਰਸੀਆਂ ਮੂਹਰੇ ਡਾਈਆਂ ਸੀ 5-6 ਕੁ, ਉਹਦੇ 'ਚ 2 ਕੁ ਬੰਦੇ ਬੈਠੇ ਸੀ, 3 ਖਾਲੀ ਪਈਆਂ ਸੀ। ਅਤੇ ਉਦੋਂ ਸਾਡੇ MP ਸਾਹਿਬ ਸਾਧੂ ਸਿੰਘ ਜੀ ਬੋਲ ਰਹੇ ਸੀ, ਮੂਹਰੇ ਕੋਈ 150-200 ਬੰਦਾ ਬੈਠਾ ਹੋਣਾ ਥੱਲੇ, ਅਤੇ ਸ਼ੈੱਡ ਦੇ ਵਿੱਚ ਸੀ। ਮੈਂ ਗੱਡੀ ਖੜੀ ਕਰਕੇ ਮੈਂ ਵੀ ਇੱਕ ਕੁਰਸੀ 'ਤੇ ਜਾ ਬੈਠਾ, ਵੀ ਮੈਨੂੰ ਐਂ ਲੱਗਿਆ ਵੀ ਸ਼ਾਇਦ ਬਾਕੀ ਵਰਕਰ ਨੇ, 1-2 ਲੀਡਰ ਨੇ ਜਿਹੜੇ ਸਾਹਮਣੇ ਬੈਠੇ ਨੇ, ਮੈਂ ਵੀ ਨਾਲ ਬੈਠ ਜਾਣਾ, ਕਿਉਂਕਿ ਮੈਂ ਕਿਸਾਨ ਵਿੰਗ ਦਾ ਉਦੋਂ ਇਹਨਾਂ ਨੇ ਲਾਇਆ ਹੋਇਆ ਸੀ ਮੈਨੂੰ ਇੱਥੇ ਬਠਿੰਡੇ ਇੰਚਾਰਜ, ਬਠਿੰਡਾ ਜ਼ੋਨ ਦਾ। ਅਤੇ ਜਦੋਂ ਦੇਖਿਆ ਮੈਂ ਬੈਠ ਕੇ ਵੀ ਸਾਧੂ ਸਿੰਘ ਜੀ ਬੋਲ ਰਹੇ ਨੇ, ਅਤੇ ਕੰਗ ਸਾਹਿਬ ਤਾਂ ਹਜੇ ਇੱਥੇ ਆਏ ਵੀ ਨਹੀਂ, ਅਤੇ ਮੇਰੀ ਨਿਗਾਹ ਪਈ ਸਾਹਮਣੇ ਵੀ ਸਾਡੇ ਕਿਸਾਨ ਵਿੰਗ ਦੇ ਜਿਹੜੇ ਸੀਗੇ ਸੀਨੀਅਰ ਲੀਡਰ ਉਹ ਬੈਠੇ ਨੇ। ਗਾਹਾਂ ਜੀ ਨਿਗਾਹ ਜੀ ਮਾਰੀ ਵੀ ਜਿਹੜੇ ਜਿਹਨੂੰ ਹੁਣ ਤੱਕ ਟਿਕਟਾਂ ਅਨਾਉਂਸ ਹੋ ਗਈਆਂ ਉਹ ਵੀ ਬੰਦੇ ਬੈਠੇ ਨੇ। ਸੰਧਵਾ ਸਾਹਿਬ ਬੈਠੇ ਸੀ, ਸੇਖੋਂ ਉਹ ਜਿਹੜੇ ਫਰੀਦਕੋਟ ਤੋਂ ਨੇ MLA ਸੇਖੋਂ ਹੀ ਨੇ ਮੇਰੇ ਖਿਆਲ 'ਚ ਲੰਬੇ ਜਿਹੇ, ਹਾਂ ਉਹ ਬੈਠੇ ਸੀ, ਹੋਰ ਵੀ 1-2 ਬੈਠੇ। ਅਤੇ ਗਾਹਾਂ ਹੌਲੀ ਹੌਲੀ ਪੈ ਗਈ ਨਿਗਾਹ, ਮੈਂ ਮੂਹਰੇ ਜੇ ਦੁਰਗੇਸ਼ ਪਾਠਕ ਖੁਦ ਬੈਠੇ ਨੇ। ਅਤੇ ਚਲੋ ਸਾਡੀ ਦੁਆ ਸਲਾਮ ਜੀ ਹੋਈ। ਜਦੋਂ ਸਾਧੂ ਸਿੰਘ ਜੀ ਚੁੱਪ ਕਰ ਗਏ ਤਾਂ ਸਾਰੇ ਖੜ੍ਹੇ ਜੇ ਹੋ ਗਏ, ਇੰਨੇ ਕੰਗ ਸਾਹਿਬ ਵੀ ਆ ਗਏ। ਮੈਂ ਕੰਗ ਸਾਹਿਬ ਨੂੰ ਕਿਹਾ, ਮੈਂ ਜੀ ਦੇਖੋ ਦਿਸ ਇਜ਼ ਰੋਂਗ, ਕਿਸਾਨ ਵਿੰਗ ਦੇ ਤੁਹਾਨੂੰ ਪ੍ਰਧਾਨ ਲਾਇਆ ਹੈ ਅਤੇ ਮੀਟਿੰਗ ਇਹ ਕਰੀ ਜਾਂਦੇ ਨੇ, ਜਿਹੜੀ 11 ਤਰੀਕ ਨੂੰ ਕਿਸਾਨ ਮੈਨੀਫੈਸਟੋ ਲਾਂਚ ਕਰਨਾ, ਤੁਹਾਨੂੰ ਬੁਲਾਇਆ ਵੀ ਨਹੀਂ, ਤੁਹਾਡੇ ਕਹਿੰਦਾ ਘਰ ਕੋਲੇ ਹੈ। ਜੇ ਇਹੀ ਮੀਟਿੰਗ ਨੇ ਚੰਡੀਗੜ੍ਹ ਕੀਤੀ ਹੋਏ, ਪਟਿਆਲੇ ਕੀਤੀ ਹੋਏ, ਲੁਧਿਆਣੇ ਹੋਏ, ਫਿਰ ਵੀ ਮੰਨ ਲਈਏ, ਤੁਹਾਡੇ ਘਰ ਤੋਂ 10-20 ਕਿਲੋਮੀਟਰ 'ਤੇ ਤਾਂ ਮੀਟਿੰਗ ਕਰੀ ਜਾਂਦੇ ਨੇ, ਤੁਹਾਨੂੰ ਬੁਲਾਇਆ ਹੀ ਨਹੀਂ। ਤਾਂ ਮੈਨੂੰ ਤਾਂ ਦੱਸਿਆ ਨਹੀਂ ਇਹਨਾਂ ਨੇ, ਆਪਾਂ ਤਾਂ ਕਹਿੰਦਾ ਆਪਦੀ ਮੀਟਿੰਗ ਰੱਖੀ ਹੋਈ ਸੀ, ਸਾਡੇ ਟਾਈਮ ਤੋਂ ਇਹਨਾਂ ਨੇ 9 ਵਜੇ ਸ਼ੁਰੂ ਕਰ ਲਈ। ਅਤੇ ਮੈਨੂੰ ਥੋੜ੍ਹਾ ਜਿਹਾ ਇਹ ਲੱਗਿਆ ਵੀ ਇਹਦਾ ਮਤਲਬ ਇਹਨਾਂ ਦੀ ਕੰਗ ਸਾਹਿਬ ਨੂੰ ਅਤੇ ਫੂਲਕਾ ਸਾਹਿਬ ਨੂੰ ਕੱਢਣ ਦੀ ਵੀ ਤਿਆਰੀ ਹੈ ਛੋਟੇਪੁਰ ਦੀ ਤਰ੍ਹਾਂ। ਕਾਰਨ ਕੀ ਸੀਗਾ? ਜੇਕਰ ਅਸੀਂ ਛੋਟੇਪੁਰ ਦੀ ਗੱਲ ਕਰਦੇ ਹਾਂ ਜਾਂ ਫੂਲਕਾ ਸਾਹਿਬ ਦੀ ਗੱਲ ਕਰਦੇ ਹਾਂ ਜਾਂ ਨਾਜ਼ਰ ਸਿੰਘ ਮਾਨਸ਼ਾਹੀ ਦੀ ਗੱਲ ਕਰਦੇ ਹਾਂ, ਤਾਂ ਕਾਰਨ ਕੀ ਹੈਗਾ ਜਿਹੜਾ ਕਿ ਪਾਰਟੀ ਦੇ ਵਿੱਚੋਂ ਕਰਨਾ ਚਾਹੁੰਦੇ? ਮੈਂ ਤੁਹਾਨੂੰ ਸਾਫ਼ ਦੱਸ ਦਿਆਂ, ਮੇਰਾ ਬਹੁਤ ਰਿਗਾਰਡ ਕਰਦੇ ਸੀ, ਇਹੋ ਜਿਹੀ ਗੱਲ ਨਹੀਂ ਮੈਂ ਝੂਠ ਬੋਲੀ ਜਾਵਾਂ, ਮੇਰਾ ਰਿਗਾਰਡ ਕਰਦੇ ਸੀ, ਪਰ ਉਹ ਕਿਸੇ ਤਰੀਕੇ ਨਾਲ
ਭਗਵੰਤ ਮਾਨ ਜੀ ਦੇ ਇਸ਼ਾਰੇ ਤੇ ਉਹ ਉਹਨਾਂ ਦੀ ਲਾਈਨ ਸਾਫ਼ ਕਰ ਰਹੇ ਸੀ। ਛੋਟੇਪੁਰ ਨੂੰ ਵੀ ਆਪਾਂ ਨੂੰ ਪਤਾ ਵੀ ਕਿਵੇਂ ਕਢਾਇਆ ਗਿਆ, ਤੇ ਉਹਨਾਂ ਦੇ ਵੀ ਇਹੋ ਜਿਹਾ ਕੁਛ ਹੀ ਕਰਨਾ ਚਾਹੁੰਦੇ ਸੀ ਵੀ ਇਹਨੂੰ ਇਗਨੋਰ ਕਰਨਾ ਚਾਹੁੰਦੇ ਸੀ ਵੀ ਕੰਗ ਨੂੰ ਇਗਨੋਰ ਕਰਾਂਗੇ, ਉਹ ਭੜਕਣਗੇ, ਉਹਨਾਂ ਨੂੰ ਪਾਰਟੀ 'ਚੋਂ ਕੱਢ ਦਿਆਂਗੇ, ਪਤਾ ਸਾਫ਼ ਸਾਰਿਆਂ ਦਾ। ਤੇ ਦੂਜੇ ਪਾਸੇ ਜਦੋਂ ਕੰਗ ਸਾਹਿਬ ਆਏ, ਮੈਂ ਕਿਹਾ ਜੀ ਇਹਨਾਂ ਨਾਲ ਗੱਲ ਕਰੋ ਵੀ ਇਹ ਕਰੀ ਕੀ ਜਾਂਦੇ ਨੇ। ਉਹ ਦੁਰਗੇਸ਼ ਨੂੰ ਪਰਾਂ ਜੇ ਲੈ ਗਏ, ਗੱਲਬਾਤ ਜੀ ਕਰਕੇ ਆਏ, ਤੇ ਉਦੋਂ ਤੱਕ ਮੈਨੂੰ ਵੀ ਥੋੜ੍ਹਾ ਜਿਹਾ ਐਂ ਲੱਗਿਆ ਵੀ ਗਲਤ ਹੋ ਰਿਹਾ ਹੈ। ਮੈਂ ਫਸਟ ਟਾਈਮ, ਹਾਲਾਂਕਿ ਮੈਨੂੰ ਐ ਨਹੀਂ ਵੀ ਮੈਂ ਕੋਈ ਮੇਰਾ ਰਿਗਾਰਡ ਨਹੀਂ ਸੀ ਕਰਦੇ, ਮੈਨੂੰ ਤਾਂ ਸਾਰੇ ਆਪਣੇ ਦੁਰਗੇਸ਼ ਪਾਠਕ ਜੀ ਵੀ, ਸੰਜੇ ਸਿੰਘ ਜੀ ਵੀ ਸਰ ਕਹਿ ਕੇ ਗੱਲ ਕਰਦੇ ਸੀ। ਉਹ ਹਮੇਸ਼ਾ ਇਹ ਕਹਿੰਦੇ ਤੁਸੀਂ ਤਾਂ ਸਾਡਾ ਮਾਲਵੇ ਦਾ ਫੇਸ ਹੋ। ਤੇ ਪਰ ਮੈਂ ਜਦੋਂ ਆ ਰਿਹਾ ਸੀ, ਆਪਣੇ ਦੁਰਗੇਸ਼ ਪਾਠਕ ਜੀ ਆ ਰਹੇ ਸੀ, ਮੈਂ ਉਹਨਾਂ ਦੀ ਬਾਂਹ ਫੜ ਲਈ ਉੱਤੇ। ਮੈਂ ਜੀ ਦੁਰਗੇਸ਼ ਜੀ ਗੱਲ ਸੁਣੋ। ਕਹਿੰਦੇ ਕੀ? ਮੈਂ ਜਿਹੜੇ ਅਹੁਦੇ ਅਸੀਂ ਛੱਡ ਕੇ ਆਏ ਨਾ ਜੀ, ਉਹ ਪਾਰਟੀ ਦੀ ਸਰਕਾਰ ਵੀ ਬਣ ਜੇ ਤਾਂ ਵੀ ਤੁਸੀਂ ਦੇ ਨਹੀਂ ਸਕਦੇ ਸਾਨੂੰ। ਪਰ ਯਾਰ ਤੁਸੀਂ ਆਹ ਕਰੀ ਕੀ ਜਾਂਦੇ ਹੋ? ਇਸ ਤੋਂ ਤਾਂ ਐਂ ਲੱਗਦਾ ਵੀ ਪਾਰਟੀ ਤੁਸੀਂ ਖਤਮ ਹੀ ਕਰਨ ਲੱਗੇ ਹੋਏ। ਹਜੇ ਛੋਟੇਪੁਰ ਜੀ ਨੂੰ ਕੱਢਿਆ 15 ਦਿਨ ਨਹੀਂ ਹੋਏ, ਜਿਵੇਂ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਕਹੇ ਨੇ ਵੀ ਉਹਦਾ ਤਾਂ ਸੇਵਾ ਠੰਡਾ ਨਹੀਂ ਹੋਇਆ, ਤੇ ਤੁਸੀਂ ਦੂਜਾ ਵੀ ਉਹ ਕਰ ਲਿਆ। ਤੇ ਮੈਂ ਆਹ ਪਸੰਦ ਨਹੀਂ ਮੈਨੂੰ ਜੀ। ਮੈਂ ਦੁਰਗੇਸ਼ ਪਾਠਕ ਜੀ ਗੱਲ ਸੁਣ ਲਓ ਮੇਰੀ, ਅੱਜ ਤੱਕ ਜੋ ਮੈਂ ਕੰਮ ਕੀਤਾ ਪਾਰਟੀ 'ਚ ਮੈਨੂੰ ਕੋਈ ਪਛਤਾਵਾ ਨਹੀਂ। ਮੈਂ ਆਪਦੀ ਮਰਜ਼ੀ ਨਾਲ ਕੀਤਾ, ਉਹਨਾਂ ਦੇ ਕਹਿਣ 'ਤੇ ਕੀਤਾ, ਕੋਈ ਐਸੀ ਗੱਲ ਨਹੀਂ ਹੈ। ਪਰ ਅੱਜ ਤੋਂ ਬਾਅਦ ਮੈਂ ਆਪਦੇ ਘਰੇ ਬੈਠਣ ਲੱਗਿਆ, ਅਤੇ ਮੈਂ ਤਾਂ ਐਜ਼ ਵਲੰਟੀਅਰ ਪਾਰਟੀ 'ਚ ਰਹੂੰਗਾ। ਮੈਨੂੰ ਹੁਣ ਛੱਡੋ ਜੀ। ਉਹਨਾਂ ਨੇ ਬਥੇਰਾ ਮੈਂ ਐਵੇਂ ਕਹਾ, ਮੈਨੂੰ ਉਹਨਾਂ ਨੇ ਇਹ ਵੀ ਕਿਹਾ ਵੀ ਸੌਰੀ ਨਾਜ਼ਰ ਸਿੰਘ, ਗਲਤੀ ਹੋ ਗਈ, ਤੁਸੀਂ ਅੱਗੇ ਤੋਂ ਨਹੀਂ ਇਸ ਤਰ੍ਹਾਂ ਹੋਊਗਾ, ਹੋਰ ਹੋਊਗਾ। ਮੈਂ ਉਹਨੂੰ ਤਾਂ ਹੱਥ 'ਚ ਛਡਾ ਕੇ ਗੁੱਸੇ 'ਚ ਆਪਦੀ ਗੱਡੀ ਚੱਕੀ, ਡਰਾਈਵਰ ਨੂੰ ਕਿਹਾ ਤੋਰ, ਕਿਉਂਕਿ ਉਹ ਸ਼ੈੱਡ 'ਚ ਹੀ ਸੀਗੀ, ਉੱਥੇ ਕੋਲ ਗੱਡੀ ਖੜੀ ਸੀ। ਚੜ੍ਹ ਕੇ ਉਹ ਕਹਿੰਦੇ ਰਹੇ, ਫਿਰ 2-3 ਦਿਨ ਮੈਨੂੰ ਮਨਾਉਂਦੇ ਵੀ ਰਹੇ। ਪਰ ਮੇਰਾ ਐਂ ਕਹਿ ਲਓ ਵੀ ਇੱਕ ਸੀ ਵੀ ਯਾਰ ਜਿਨ੍ਹਾਂ ਬੰਦਿਆਂ ਨਾਲ ਰਹੇ ਹੋਈਏ ਉਹਨਾਂ ਨੂੰ ਮਾੜਾ ਚੰਗਾ ਨਾ ਕਹੋ। ਕੈਪਟਨ ਅਮਰਿੰਦਰ ਸਿੰਘ ਨਾਲ ਜਾਣਾ ਸਹੀ ਸੀ ਜੇਕਰ ਅਸੀਂ ਗੱਲ ਕਰ? ਉੱਥੇ ਤੱਕ ਤਾਂ ਗੱਲ ਹੀ ਨਹੀਂ ਆਈ ਹਜੇ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਦੱਸਾਂਗੇ ਉਦੋਂ ਵੀ ਕਾਫੀ ਕੁਛ ਹੋਊਗਾ। ਕਈ ਵਾਰੀ ਗੱਲਾਂ ਇਹ ਹੁੰਦੀਆਂ, ਜੇ ਆਪਾਂ ਪੀਸ ਮੀਲ ਦੇ ਵਿੱਚੋਂ ਕੱਟ ਕੇ ਕਰ ਲਈਏ ਨਾ, ਤਾਂ ਫਿਰ ਗੱਲ ਲੋਕਾਂ ਨੂੰ ਸਮਝ ਵੀ ਨਹੀਂ ਆਉਂਦੀ, ਤੁਹਾਨੂੰ ਵੀ ਨਹੀਂ ਆਉਣੀ। ਠੀਕ ਹੈ ਨਾ? ਜੇ ਹੁਣ ਤੁਸੀਂ ਪੁੱਛੇ ਵੀ ਤੁਹਾਡੀ ਕਿਵੇਂ ਸ਼ੁਰੂਆਤ ਹੋਈ, ਸਾਰਾ ਕੁਛ ਹੋਇਆ, ਨੈਚੁਰਲੀ ਸਾਰਾ ਕੁਛ ਦੱਸਣਾ ਬਣਦਾ ਹੈ। ਉਸ ਕੇਸ 'ਚ 2-3 ਦਿਨ ਲਈ ਜਿਹੜੇ ਸਾਡੇ ਅੱਛੇ ਵਲੰਟੀਅਰ ਸੀ ਪਾਰਟੀ ਦੇ, ਜਿਵੇਂ ਦੀਪਕ ਬਾਂਸਲ ਉੱਥੋਂ ਬਠਿੰਡੇ ਤੋਂ ਬਾਅਦ 'ਚ ਇਲੈਕਸ਼ਨ ਵੀ ਲੜਿਆ, ਇੱਕ ਸਾਡੇ ਬਜਰਬਰ ਦੇ OSD ਜਾਂ ਸੈਕਟਰੀ ਹੁੰਦੇ ਸੀ ਮੁੰਡਾ ਪੁਨੀਤ ਜਗੇ ਤੋਂ, ਪੁਨੀਤ ਗਰਗ, ਉਹ ਜਣੀ ਉਹਨਾਂ ਨੇ ਮੇਰੇ 'ਤੇ ਡਿਪਿਊਟ ਕਰਤੇ ਵੀ ਜੇ ਤੁਸੀਂ ਇਹਨੂੰ ਕਿਸੇ ਤਰੀਕੇ ਨਾਲ ਸ਼ਾਂਤ ਕਰੋ। ਅਤੇ ਮੈਨੂੰ ਫੋਨ ਵੀ ਕਰੇ। ਤੀਜੇ ਦਿਨ ਸੰਜੇ ਸਿੰਘ ਜੀ ਨੇ ਮੈਨੂੰ फ़ोन ਕੀਤਾ ਕਿ नाजिर सिंह जी आप बठिंडा जोन का ना चार्ज संभालो, क्योंकि ਜਿਹੜੇ ਸਾਡੇ ਪਹਿਲਾਂ ਇੰਚਾਰਜ ਸੀਗੇ ਆਪਣੇ ਨਰਿੰਦਰ ਭਗਤਾ ਜੀ, ਉਹ ਛੋਟੇਪੁਰ ਨਾਲ ਚਲੇ ਗਏ ਸੀ। ਤੇ ਮੈਂ ਸਰ ਗੱਲ ਇਸ ਤਰ੍ਹਾਂ, ਮੈਂ ਜੀ ਮੈਂ ਤਾਂ ਨਹੀਂ ਸੰਭਾਲ ਸਕਦਾ, मैं तो एज वॉलंटियर कम करूँगा। कहते क्यों, नाराज़ हो पार्टी से? नाजिर सिंह जी आप तो हमारा फेस हो। मैं जी नाराज़ ला लो, जो मर्जी कर लो, मैं तो एज वॉलंटियर कम करूँ, मैं नहीं कोई जिम्मेवारी लेनी। कहते नाराज़ हो, क्या बात है मेरे को बताओ। मैं जी वो मैं दुर्गेश पाठक जी ਨੂੰ ਕਹਿ ਕੇ ਆਇਆ ਵੀ ਮੈਂ ਕਿਸੇ ਨਾਲ ਗੱਲ ਨਹੀਂ ਕਰਨੀ, ਉਹਨਾਂ ਨੂੰ ਦੱਸਿਆ ਆ ਅਤੇ ਉਹਨਾਂ ਤੋਂ ਹੀ ਪੁੱਛ ਲਓ। ਉਹਨਾਂ ਨੇ ਉਹਦੇ ਨਾਲ ਗੱਲ ਕੀਤੀ। ਉਹ ਮੈਨੂੰ फ़ोन आया संजय सिंह ਦੇ ਦੁਆਰੇ भी नाजिर सिंह जी मैंने बात कर ली है, उन्हें सॉरी फील किया आपको उस दिन भी। मैं हाँ जी, अब भी वो किसी तरीके भी आप चाहते हैं सॉरी फील करने को तैयार हैं, लेकिन आप वापस आ जाओ यार, ऐसे नहीं चलेगा, आप तो हमारा मालवे का फेस हो। उत्थे फिर गलबात हुई, उन्होंने मैनू पुछे बिना सुने बिना कहता नाजिर सिंह जी, एक तो पहली आपकी यही डिमांड है ना भी, उस दिन इन्होंने पैरेलल मीटिंग करी। मैं कहता हूँ आपको उस दिन कंग साहब ही प्रेजाइड करेंगे फंक्शन को, आप स्टेज संभालेंगे, ठीक है। दूसरा कहते भी ਜਿਹੜਾ ਤੁਸੀਂ ਮਾਨਸਾ ਦੀ ਟਿਕਟ ਦੀ ਗੱਲ ਹੈਗੀ ਹੈ ਜਾਂ ਕੋਈ ਹੋਰ ਹੈ, ਆਪ ਹੀ ਮਾਨਸਾ ਸੇ ਲੜेंगे। ਮੈਂ ਜੀ ਉਹ ਤਾਂ ਆਪਣਾ ਫੈਸਲਾ ਹੋ ਚੁੱਕਿਆ ਵੀ ਡਾਕਟਰ ਵਿਜੇ ਸਿੰਗਲਾ ਜੀ ਲੜਨਗੇ, ਤੁਸੀਂ ਟਿਕਟ ਉਹਨਾਂ ਨੂੰ ਦਿਓ, ਹੁਣ ਉਹ ਫੈਸਲਾ ਹੋ ਚੁੱਕਿਆ ਆਪਣਾ, ਅਤੇ ਮੈਂ ਤਾਂ ਉਹਨਾਂ ਦੀ ਸਪੋਰਟ ਕਰੂੰਗਾ ਪੂਰੀ। ਅਤੇ ਕਿਉਂਕਿ ਮੇਰੀ ਉਹਦੇ ਗੱਲ ਹੋ ਗਈ ਸੀ ਡਾਕਟਰ ਵਿਜੇ ਸਿੰਗਲਾ ਨੂੰ ਵੀ ਉੱਥੋਂ फ़ोन ਕਰਕੇ ਸਾਡੇ ਅਬਜ਼ਰਵਰ ਦੀ ਪ੍ਰੈਜੈਂਸ 'ਚ ਮੈਂ ਕਹਿਤਾ ਸੀ ਸਿੰਗਲਾ ਸਾਹਿਬ ਇੱਥੋਂ ਤਿਆਰੀ ਕਰੋ ਤੁਸੀਂ ਜੀ। ਅਤੇ ਮੈਨੂੰ ਤਾਂ ਜਿਵੇਂ ਕਹਿੰਦੇ ਨੇ, ਮੈਂ ਹੁਣ ਦੇਖੋ ਲੋਕਾਂ ਨੇ ਐਲੀਗੇਸ਼ਨ ਲਾਏ ਨੇ ਪਾਰਟੀ ਦੇ ਵਿੱਚ ਰਹਿ ਕੇ ਵੀ, ਬਾਹਰ ਆ ਕੇ ਵੀ ਜੀ ਪਾਰਟੀ ਨੇ ਪੈਸੇ ਲੈ ਲਏ, ਟਿਕਟਾਂ ਦਿੱਤੀਆਂ ਜਾਂ ਕੋਈ ਹੋਰ ਹੈ। ਪਰ ਮੈਂ ਕਹਿਣਾ ਵੀ ਪਾਰਟੀ ਨੇ ਮੈਥੋਂ ਇੱਕ ਪੰਜੀ ਨਾ ਲਈ ਹੈ ਨਾ ਮੈਂ ਦਿੱਤੀ ਹੈ, ਅਤੇ ਮੇਰੀ ਟਿਕਟ ਅਨਾਊਂਸ ਕਰਤੀ ਸੀ ਉਹਨਾਂ ਨੇ, ਅਤੇ ਮੇਰਾ ਬੇਟਾ ਟਿਕਟ ਲੈ ਕੇ ਆਇਆ ਸੀ, ਮੈਂ ਤਾਂ ਲੈਣ ਵੀ ਨਹੀਂ ਸੀ ਗਿਆ, ਜੇ ਉਹਨਾਂ ਨੇ ਮੈਸੇਜ ਭੇਜਿਆ ਵੀ ਟਿਕਟ ਲੈ ਜਾਓ। ਕੇਜਰੀਵਾਲ ਜੀ ਨੇ ਮਾਫੀ ਮੰਗੀ ਸੀ ਵਿਕਰਮ ਮਜੀਠੀਏ ਤੋਂ, ਤਾਂ ਸਾਨੂੰ ਪਿੰਡਾਂ 'ਚੋਂ फ़ोन ਆਏ ਵਲੰਟੀਅਰਸ ਦੇ ਵੀ ਆਹ ਕੀ ਕਰਤਾ, ਕਿਉਂਕਿ MLA ਨੂੰ ਹੀ ਕਹਿੰਦੇ ਨੇ ਅਗਲੇ ਵੀ ਜੋ ਤੂੰ ਸਾਡੇ ਹਲਕੇ ਦਾ ਲੀਡਰ ਤੂੰ ਹੈ, ਤੈਨੂੰ ਹੀ ਕਹਿਣਾ ਅਸੀਂ। ਮਤਲਬ ਲੋਕਾਂ ਨੇ ਸਾਨੂੰ ਮੰਦਾ ਚੰਗਾ ਬੋਲਿਆ। ਉਦੋਂ ਲੋਕ ਇਹ ਕਹਿੰਦੇ ਸੀ, ਉਹ ਨਾਜ਼ਰ ਸਿੰਘ MLA ਸਾਹਿਬ ਤੁਹਾਡਾ ਕੇਜਰੀਵਾਲ ਕੀ ਕਰ ਗਿਆ, ਤੁਹਾਨੂੰ ਸ਼ਰਮ ਨਹੀਂ ਹੈ, ਫਲਾਨਾ ਨਹੀਂ ਹੈ, ਤੁਸੀਂ ਕੀ ਕਰਦੇ ਹੋ, ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਸੁਣੀਆਂ।
ਤੇ ਉਹਦੇ ਕਰਕੇ ਕੁਦਰਤੀ ਐਸੀ ਸੈਂਸਿਟਿਵ ਲੋਕ ਹਾਂ, ਸਾਨੂੰ ਗੁੱਸਾ ਆਇਆ ਸੀ ਦਾ ਵੀ ਯਾਰ ਇਹ ਨਹੀਂ ਹੋਣਾ ਚਾਹੀਦਾ ਸੀ। ਐਡੀ ਕਿਹੜੀ ਗੱਲ ਸੀ, ਕੇਸ ਚੱਲਦਾ ਹੈ, ਚੱਲੀ ਜਾਣ ਦਿਓ ਯਾਰ। ਵੱਧ ਤੋਂ ਵੱਧ ਕੋਰਟ ਤੁਹਾਨੂੰ 6 ਮਹੀਨੇ ਦੀ ਸਾਲ ਦੀ ਕੈਦ ਕਰ ਦੂਗੀ। ਅਸੀਂ ਇਸ ਤਰ੍ਹਾਂ ਦੀਆਂ ਐਗਜ਼ਾਮਪਲਾਂ ਵੀ ਦਿੱਤੀਆਂ ਵੀ ਯਾਰ ਨੈਲਸਨ ਮੰਡੇਲਾ ਆਪਦੀ ਕੌਮ ਦੀ ਖਾਤਰ 27 ਵਰ੍ਹੇ ਜੇਲ੍ਹ 'ਚ ਰਹੇ ਯਾਰ। ਆਪਾਂ ਨੂੰ ਤਾਂ ਤੁਹਾਨੂੰ 6 ਮਹੀਨੇ ਸਾਲ ਉਹ ਵੀ ਹੋਣੀ ਨਹੀਂ ਸੀ, ਸੁਪਰੀਮ ਕੋਰਟ ਤੱਕ ਕੇਸ ਜਾਣਾ ਸੀ, 4 ਪੇਸ਼ੀਆਂ ਭੁਗਤ ਲੈਂਦੇ, ਕਿੱਡੀ ਗੱਲ ਸੀ। ਆਪਾਂ ਪੇਸ਼ੀਆਂ ਭੁਗਤਣ ਤੋਂ ਹੀ ਡਰ ਗਏ, ਨੈਲਸਨ ਮੰਡੇਲਾ ਤਾਂ ਬਾਅਦ ਦੀ ਗੱਲ ਹੈਗੀ ਹੈ। ਇਸ ਚੀਜ਼ ਦਾ ਸਾਨੂੰ ਬੜਾ ਜਾਣੀ ਦੁੱਖ ਹੋਇਆ ਵੀ ਯਾਰ ਨਹੀਂ ਕਰਨਾ ਚਾਹੀਦਾ ਸੀ। ਆਫਟਰ ਆਲ ਮੈਨੂੰ ਪਤਾ ਹੈ ਵੀ ਇੱਕ ਮੁੰਡੇ ਦਾ ਮੈਨੂੰ ਇਹ ਫੋਨ ਆਇਆ, ਉਹ ਨਾਜਰ ਤੇਰਾ ਕੇਜਰੀਵਾਲ ਮਾਫੀ ਮੰਗਿਆ। ਉਹ ਜਿਹੜਾ ਪੋਸਟਰ ਅਸੀਂ ਕੰਧ 'ਤੇ ਲਾਏ ਸਾਹਮਣੇ ਨਾਲ ਲੜ ਕੇ ਲਾਇਆ ਸੀ, ਉਹ ਕਹੇ ਮੈਂ ਲੱਗਣ ਨਹੀਂ ਦੇਣਾ, ਅਸੀਂ ਡਾਂਗ ਲੈ ਕੇ ਖੜ੍ਹ ਗਏ ਸੀ ਵੀ ਇੱਥੇ ਹੀ ਲੱਗੂਗਾ। ਜਿੱਤੇ ਇਹ ਲਿਖਿਆ ਸੀ ਮੈਂ ਇੱਕ ਵਾਰ ਨਹੀਂ 1000 ਬਾਰ कहता हूँ मजीठिया चिट्टे का तस्कर है। ਉਹ ਪੋਸਟਰ ਬੇਸ਼ੱਕ ਛਪਵਾਏ ਮੇਰੇ ਵੱਲੋਂ ਸੀ ਪਰ ਲਾਏ ਵਰਕਰਾਂ ਨੇ, ਠੀਕ ਹੈ। ਕਹਿੰਦਾ ਉਹਦੀ ਕੰਧ 'ਤੇ ਲਾਇਆ ਸੀ ਅਤੇ ਅੱਜ ਕਹਿੰਦਾ ਹੁਣ ਉਹ ਮੈਨੂੰ ਪੁੱਛਣ ਆਇਆ ਵੀ ਉਹ ਪੋਸਟਰ ਦਾ ਕੀ ਕਰਨਾ ਹੈ, ਉਹ ਤਾਂ ਤੁਹਾਡਾ ਲੀਡਰ ਤਾਂ ਮਾਫੀ ਮੰਗਿਆ। ਉਸ ਵਕਤ ਕਹਿੰਦੇ ਸੀ ਇੱਦਾਂ ਦੀਆਂ ਗੱਲਾਂ ਤੁਹਾਡੇ ਨਾਲ ਕਰਦੇ ਸੀ ਵੀ ਨਾਜਰ ਸਿੰਘ ਤੁਹਾਡਾ ਕੇਜਰੀਵਾਲ ਮਾਫੀ ਮੰਗ ਗਿਆ, ਪਰ ਐਸੇ ਮਾਨਸਾ ਜ਼ਿਲ੍ਹੇ ਦੇ ਵਿੱਚੋਂ, ਐਸੇ ਮਾਨਸਾ ਹਲਕੇ ਦੇ ਵਿੱਚੋਂ ਫੇਰ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ। ਮੈਂ ਤੁਹਾਨੂੰ ਦੱਸਦਾ ਨਾ ਜੀ, ਫਿਰ ਮੈਂ ਤੁਹਾਨੂੰ ਦੱਸ ਰਿਹਾ ਸਾਰਾ ਕੁਛ। ਉਸ ਤੋਂ ਬਾਅਦ ਕੁਛ ਡਿਵੈਲਪਮੈਂਟਸ ਇਸ ਤਰ੍ਹਾਂ ਦੀਆਂ ਹੁੰਦੀਆਂ ਰਹੀਆਂ ਵੀ ਖਹਿਰਾ ਸਾਹਿਬ ਨੂੰ ਪਾਰਟੀ 'ਚੋਂ ਕੱਢਤਾ, ਜਦੋਂ ਟਵੀਟ ਕਰਕੇ LOP ਕੱਢਿਆ ਨਹੀਂ ਸੀ, ਜਾਣੀ LOP ਤੋਂ ਅਹੁਦੇ ਤੋਂ ਲਾਤਾ। ਉਹਦੇ ਵਿੱਚ ਸਾਨੂੰ ਇਹ ਲੱਗਿਆ ਵੀ ਯਾਰ ਦੇਖੋ ਜਦੋਂ ਕੋਈ ਇਸ ਤਰ੍ਹਾਂ ਦੀ ਕਿਸੇ ਨਾਲ ਵੀ ਘਟਨਾ ਹੁੰਦੀ ਹੈ ਨਾ, ਤਾਂ ਆਪਾਂ ਉਹਦੇ ਨਾਲ ਹਮਦਰਦੀ ਦੇ ਤੌਰ 'ਤੇ ਸਾਥ ਦਿੰਦੇ ਹਾਂ ਵੀ ਗਲਤ ਹੋਇਆ ਜਾਂ ਕੋਈ ਹੋਰ। ਅਸੀਂ ਨਾਲ ਗਏ ਸੀ, ਮੈਂ ਬੜਾ ਪਲੀਡ ਕੀਤਾ ਕੇਸ ਸਸੋਦੀਆ ਸਾਹਿਬ ਦੇ ਸਾਹਮਣੇ। ਸਸੋਦੀਆ ਸਾਹਿਬ ਨੂੰ ਇੱਕ ਕੁਐਸਚਨ ਮੈਂ ਆਪ ਪੁੱਟ ਕੀਤਾ ਸੀ ਸਾਰੀ ਗੱਲਬਾਤ ਤੋਂ ਬਾਅਦ, ਜੋ ਨਹੀਂ ਮੰਨੇ। ਮੈਂ ਸਸੋਦੀਆ ਸਾਹਿਬ, ਜਦੋਂ ਆਪਾਂ ਪਾਰਟੀ 'ਚ ਕਿਸੇ ਵੀ ਬੰਦੇ ਨੂੰ ਰਲਾਉਂਦੇ ਸੀ, ਛੋਟੇ ਲੈਵਲ 'ਤੇ ਰਲਦਾ ਸੀ, ਕੋਈ ਸੀਨੀਅਰ IAS ਅਫਸਰ ਰਿਟਾਇਰਡ, ਕੋਈ IPS, ਕੋਈ ਪ੍ਰੋਫੈਸਰ, ਕੋਈ ਡਾਕਟਰ, ਇੰਜੀਨੀਅਰ, ਤਾਂ ਉਹਨੂੰ ਤੁਸੀਂ ਇੱਕ ਸਵਾਲ ਪੁੱਛਦੇ ਸੀ। ਅਸੀਂ ਥਰੜੇ ਲੈਵਲ 'ਤੇ ਹੀ ਪੁੱਛਦੇ ਸੀ ਵੀ ਤੁਸੀਂ ਕੇਜਰੀਵਾਲ ਜੀ ਨੇ ਜਿਹੜੀ ਸਵਰਾਜ ਬੁੱਕ ਲਿਖੀ ਹੈ ਉਹ ਪੜ੍ਹੀ ਹੈ? ਤਾਂ ਅਗਲੇ ਜੇ ਨਹੀਂ ਵੀ ਪੜ੍ਹੀ ਹੁੰਦੀ ਸੀ ਆ ਕੇ ਪੜ੍ਹ ਲੈਂਦਾ ਸੀ। ਉਹ 'ਚ ਨਟਸ਼ੈਲ ਤਾਂ ਇੰਨੀ ਕੁ ਗੱਲ ਹੀ ਸੀ ਵੀ ਜਿਹੜੇ ਫੈਸਲੇ ਉਹ ਲੋਕਾਂ ਤੋਂ ਪੁੱਛ ਕੇ ਕਰਨੇ ਆ। ਛੋਟੀਆਂ ਛੋਟੀਆਂ ਗੱਲਾਂ ਸੀ, ਕੋਈ ਐਡਾ ਤਾਂ ਹੈ ਨਹੀਂ ਸੀ ਉਹ ਵੀ ਬਹੁਤ ਕਿਤਾਬ ਕਿਸੇ ਸਮਝ ਹੀ ਨਹੀਂ ਆ ਸਕਦੀ। ਜਿਹਨੂੰ ਪੰਜਾਬੀ ਪੜ੍ਹਨੀ ਉਹਨੂੰ ਸਮਝ ਆ ਜਾਂਦੀ ਸੀ। ਮੈਂ ਉਹਨੂੰ ਕਿਹਾ ਜੀ, ਮੈਂ ਕਿਹਾ ਤੁਸੀਂ ਉਸ ਮੁਤਾਬਕ ਤਾਂ ਇਹੀ ਸੀ ਨਾ ਵੀ ਆਪਾਂ ਲੋਕਾਂ ਤੋਂ ਪੁੱਛ ਕੇ ਫੈਸਲੇ ਕਰਨੇ, ਅਤੇ ਤੁਸੀਂ ਤਾਂ ਸਾਨੂੰ 20 MLA ਨੂੰ ਵੀ ਨਹੀਂ ਪੁੱਛਿਆ जिन्हों का LOP है। चलो ये टाल जाएगी जी, अब तो पार्टी का फैसला हो गया, अब तो मानना पड़ेगा, आगे से हम ऐसा कर लेंगे वैसा कर लेंगे। फिर मैं उन्होंने एक सवाल कहा, मैं ससोदिया साहब एक सवाल थोनू पुछ ला, कहते दसो। मैं तुसी दस दो, तुसी पढ़ी आ वो किताब? कहते की गल? मैं जो पढ़ी होंदी तुसी तो फिर अज जे लागू ही नहीं की फिर फायदा की पढ़न का। असी ये कह के फिर आ गए सी। जदों इस तरह डिफरेंसिस पैदा होने शुरू हो गए तो फिर कुदरती तौर पर है उन्होंने, जे मैं होर थोड़ी दसा भी लंबी हो जूगी गल, पर इंटरस्टिंग जरूर है। की होया भी साडी डिवेलपमेंट्स इस तरह चलदियां रहियां, कुछ बंदे एक दूजे दे बंदे तोड़न भी फिरदे रहे, भी जांदे सी होर सी, है ना। मेरे कोले दिल्ली तो भी बंदे आउंदे रहे, इत्थों पंजाब तो भी भेजदे रहे भी नाजर सिंह जी तुसीं वापस आ जाओ, असीं तुहानूं प्रधान बना लांगे। मां जी प्रधानगी वाली तो कोई गल नहीं है, पर गल है भी जे इकट्ठे होई तो सारिਆਂ ਨੂੰ इकट्ठे होना चाहिए, ऐ नहीं भी इकल्ला एक इधर वग गया इधर वग गया। फिर अल्टीमेटली ਤੁਸੀਂ ਇਹ ਚੀਜ਼ ਬੇਸ਼ੱਕ ਵੈਰੀਫਾਈ ਕਰ ਲਿਓ ਮੀਤ ਹੇਅਰ ਤੋਂ। ਮੀਤ ਹੇਅਰ ਨੇ ਮੈਨੂੰ 2019 ਦੇ ਬਜਟ ਸੈਸ਼ਨ 'ਚ ਵਿਧਾਨ ਸਭਾ 'ਚ ਕਿਹਾ, ਕਹਾਂ ਅੰਕਲ ਤੁਸੀਂ ਪੜ੍ਹੇ ਲਿਖੇ ਹੋ, ਤਜਰਬੇਕਾਰ ਹੋ, ਯਾਰ ਇਹਨੂੰ ਇਕੱਠੇ ਕਰ ਲਓ, ਨਹੀਂ ਆਪਣਾ ਜਲੂਸ ਨਿਕਲੂਗਾ। तो उस तरह की सिचुएशन सीगी। हुण लास्ट सिचुएशन तो जो एंड ते आके बनी है ना, तो तुसी गल करो सारिਆਂ ਨਾਲ। मैं फिर भगवंत मान जी नूं बुलाया सीगा ਉਹਦੇ ਘਰੇ, ਤੇ ਭਗਵੰਤ ਮਾਨ बैठे ਸੀਗੇ ਤੇ मीत हेयर साइलेंट स्पैक्टेटर तौर पर बैठा रहा, बल्कि उन्हें कहा भी सर जे कोई गलबात यह जी करनी मैं बाहर चले जाना। मैं नहीं यार तुसीं भी तो पार्टी के बंदे हो, बैठो। तो मैं फिर उद्दे जिहड़ियां गल्लां कीतियां उन्हां नाल, क्योंकि मेरी आदत है मैं दिलों करदा, सिनसीयरली करदा। मैं उन्होंने एको गल कही, मैं मान साहब देखो खैरा साहब भी मैं भी टकसाली कांग्रेस अकालियां कोले भी गए है, बहुजन समाज पार्टी कोले भी गए है एकता करने वास्ते जां सपोर्ट लैण लई, कामरेडां कोले भी गए है। तो तुसी भी मैं जी अकालियां कोले जाए, टकसाली जिहड़े अलग होए ने, तुसी तां पता लग्या भी कांग्रेस नाल भी हॉबनबिंग जी हो रही है। कहंदा हाँ। मैं फिर एक दूजे चों मुश्क मारदा, गल नहीं कर सकते तुसीं। मैनूं कहंदे केजरीवाल साहब जी तो गल नहीं सुनना चाहते, खैरे का नाम नहीं सुनना चाहते। मैं क्यों जी, हालांकि मैं किसी नाल कोई सलाह नहीं सी कीती, हालांकि खैरा साहब के नाल सी, मैं उन्होंने भी नहीं पता मैं मीटिंग कर रहा, क्योंकि मेरे दिल च सिनसैरिटी सी भी यार इकट्ठे कर दईए इन्हों।
ਤਾਂ ਉਹਨਾਂ ਨੇ ਕਹਿੰਦੇ ਜੀ ਉਹਦਾ ਨਾਂ ਨਹੀਂ ਸੁਣਨਾ ਚਾਹੁੰਦੇ। ਮੈਂ ਕਿਉਂ ਜੀ? ਕਹਿੰਦੇ ਉਹ ਤਾਂ ਖੜਦਾ ਨਹੀਂ ਕਿਤੇ, ਐਂ ਨਹੀਂ ਹੁੰਦਾ। ਮੈਂ ਜੀ ਖੜੇ ਨਾ ਖੜੇ ਤੁਹਾਨੂੰ ਕੀ ਫਰਕ ਪੈਂਦਾ ਹੈ? ਪਰ ਜੇ ਤੁਸੀਂ ਆਪਾਂ ਏਕਤਾ ਕਰਨੀ ਹੈ ਤਾਂ ਸਾਨੂੰ ਜਿਸ ਬੰਦੇ ਨੂੰ ਲੀਡਰ ਮੰਨਿਆ ਹੈ ਉਹਨੂੰ ਇੱਕ ਵਾਰੀ ਉਹਦਾ ਬਾਂਹ ਫੜ ਕੇ ਹੀ ਵਿੱਚ ਆਉਣਾ ਪਊਗਾ। ਉਹ ਸਾਡੇ ਹੱਥ ਫੜ ਕੇ ਲੈ ਕੇ ਆਊਗਾ। ਉਦੋਂ ਬਾਅਦ ਉਹਦੀ ਮਰਜ਼ੀ ਹੈ, ਰਹੇ ਨਾ ਰਹੇ, ਜੋ ਮਰਜ਼ੀ ਹੈ ਕਰੀ ਜਾਵੇ। ਪਰ ਇੱਕ ਵਾਰੀ ਤੁਸੀਂ ਏਕਤਾ ਕਰਨੀ ਹੈ ਤਾਂ ਸਾਰਿਆਂ ਨੂੰ ਐਂ ਹੋ ਜੂਗੀ। ਮੈਨੂੰ ਫਿਰ ਕਹਿਣ ਲੱਗੇ ਨਾ ਨਾ ਇਹ ਤਾਂ ਨਹੀਂ ਹੋ ਸਕਦਾ। ਮੈਂ ਜੀ ਗੱਲ ਸੁਣੋ, ਕਿਉਂ ਨਹੀਂ ਹੋ ਸਕਦਾ? ਕਹਿੰਦਾ ਉਹ ਤਾਂ ਪ੍ਰਧਾਨ ਬਣਨ ਨੂੰ ਫਿਰਦਾ ਸੀ। ਉਦੋਂ ਮੀਟਿੰਗ ਹੋਈ ਸੀ, 5 ਮੈਂਬਰੀ ਕਮੇਟੀ ਉੱਧਰੋਂ ਬਣਾਈ ਸੀ, ਉੱਧਰੋਂ ਮੈਂ ਬਣਵਾਈ ਸੀ ਅਤੇ ਇੱਧਰੋਂ ਇਹਨਾਂ ਨੇ ਬਣਾਈ ਸੀ ਵੀ ਜਦੋਂ ਮੀਟਿੰਗ ਕਰੋ। ਆਫਰ ਵੀ ਖਹਿਰਾ ਸਾਹਿਬ ਤੋਂ ਦਵਾਤੀ ਸੀ ਜੀ, ਠੀਕ ਹੈ। ਅਕਤੂਬਰ 2018 ਦੀ ਗੱਲ ਹੈ ਇਹ। ਅਤੇ ਕਹਿੰਦੇ ਵੀ ਉਹ ਤਾਂ ਪ੍ਰਧਾਨ ਬਣਨ ਨੂੰ ਫਿਰਦਾ ਹੈ। ਮੈਂ ਜੀ ਗੱਲ ਸੁਣੋ, ਜੇ ਚਲੋ ਦੁਸ਼ਮਣ ਨੂੰ ਮਾਰਨਾ ਹੋਵੇ ਜ਼ਹਿਰ ਦੇਣੀ ਜ਼ਰੂਰੀ ਹੈ, ਗੁੜ ਨਹੀਂ ਦਿੱਤਾ ਜਾ ਸਕਦਾ? ਕਹਿੰਦਾ ਕੀ? ਮੈਂ ਕਿਹਾ ਜੀ ਤੁਸੀਂ ਕਹਿੰਦੇ ਵੀ 2 ਦਿਨ ਠਹਿਰ ਕੇ ਗੱਲ ਕਰਾਂਗੇ ਆਪਾਂ, ਵੀ ਮੈਂ ਵੀ ਸਲਾਹ ਲੈ ਲਵਾਂ ਵਰਕਰਾਂ ਦੀ। ਮੈਂ ਜੀ ਤੁਸੀਂ 2 ਦਿਨ ਬਾਅਦ ਕਹਿੰਦੇ ਵੀ ਚਲੋ ਐਂ ਕਰਦੇ ਹਾਂ ਜੀ, ਏਕਤਾ ਕਰਦੇ ਹਾਂ ਆਪਾਂ, ਨਾ ਤੁਸੀਂ ਬਣੋ ਪ੍ਰਧਾਨ ਨਾ ਮੈਂ ਬਣਾ, ਆਪਾਂ ਕੋਈ ਸਾਂਝਾ ਬੰਦਾ ਬਣਾ ਲਓ ਵੀ 3 ਬੰਦਿਆਂ ਦੀ ਆਪਸ਼ਨ ਜਾਂ ਤਾਂ ਤੁਸੀਂ ਦੇ ਦਿਓ ਪੈਨਲ ਬਣਾ ਕੇ ਵੀ ਇਹਨਾਂ 'ਚੋਂ ਲਾ ਦਿਓ ਜੀ ਕੋਈ, ਜਾਂ ਮੈਂ ਦੇ ਦੇਣਾ। ਇੱਕ ਦਿਨ ਪੈਨਲ ਬਣਾ ਕੇ ਦੇਊਗਾ, ਦੂਜਾ ਟਿਕ ਕਰ ਦੂਗਾ ਨਾ। ਮੈਂ ਜੀ ਸਾਡੇ ਕੋਲੇ ਤੁਸੀਂ ਆਉਂਦੇ ਰਹੇ ਹੋ, ਖਹਿਰਾ ਸਾਹਿਬ ਨੇ ਮਹਾਰਾਜ ਦੇ ਸੁਭਾਅ ਹੁੰਦਾ ਉਹ ਕਹਿ ਦੇਣਾ ਸੀ ਵੀ ਮੈਂ ਪੈਨਲ ਬਣਾ ਕੇ ਦਿੰਦਾ, ਠੀਕ ਹੈ। ਅਤੇ ਉਹਨੇ ਪੈਨਲ 'ਚ ਕੀ ਕਰਨਾ ਸੀ? ਕਮਰ ਸੰਧੂ ਦਾ ਨਾਂ ਪਾ ਦੇਣਾ ਸੀ, ਮੈਂ ਮੇਰਾ ਪਾ ਦੇਣਾ ਸੀ, ਤੀਜਾ ਕਿਸੇ ਦਾ ਹੋਰ ਪਾ ਦੇਣਾ ਸੀ। ਅਸੀਂ ਕਿੰਨੇ ਕੁ ਬੰਦੇ ਸੀ ਉਹਨਾਂ ਕੋਲੇ, ਠੀਕ ਹੈ। ਅਤੇ ਤੁਸੀਂ ਵੀ ਤਾਂ ਸਾਡੇ ਕੋਲ ਸਾਰਿਆਂ ਕੋਲ ਆਉਂਦੇ ਰਹੇ ਹੋ ਵੀ ਯਾਰ ਸਾਡੇ 'ਚ ਵਾਪਸ ਆ ਜਾਓ, ਤੁਹਾਨੂੰ ਪ੍ਰਧਾਨ ਬਣਾਵਾਂਗੇ। ਅਤੇ ਮੈਂ ਤੁਸੀਂ ਉਹਨਾਂ 'ਚੋਂ ਆਪਦੀ ਮਰਜ਼ੀ ਦਾ ਨਾਂ ਟਿਕ ਕਰ ਲੈਂਦੇ, ਅਤੇ ਨਾ ਏਕਤਾ ਹੋ ਜਾਂਦੀ, ਨਾ ਜੀ ਆਪਣੇ ਸਾਰਾ ਕੁਛ ਜੋ ਤੁਸੀਂ ਚਾਹੁੰਦੇ ਸੀ ਉਹ ਹੋ ਜਾਂਦਾ। ਕਹਿੰਦੇ ਹਾਂ ਫੇਰ ਗੱਲ ਕਰੋ। ਨਾਜਰ ਸਿੰਘ ਮਾਨਸਾ ਜੀ ਆ ਖਹਿਰਾ ਸਾਹਿਬ ਦੇ ਨਾਲ ਚਲੇ ਗਏ ਕਿ ਖਹਿਰਾ ਸਾਹਿਬ ਨੂੰ LOP ਦੇ ਉਹਦੇ ਤੋਂ ਲਾਤਾ। ਖਹਿਰਾ ਸਾਹਿਬ ਕੈਪਟਨ ਸਾਹਿਬ ਦੇ ਨਾਲ ਚਲੇ ਗਏ, ਨਾਲ ਮਾਨਸਾ ਵੀ ਚਲੇ ਗਏ। ਪਰ ਕੈਪਟਨ ਸਾਹਿਬ ਨੂੰ ਤੁਹਾਨੂੰ ਥੋੜਾ ਕਰੈਕਟ ਕਰਦੇ ਹਾਂ, ਕੈਪਟਨ ਸਾਹਿਬ ਨੂੰ ਪਾਰਟੀ ਦੇ ਵਿੱਚੋਂ ਹੀ ਕੱਢ ਦਿੱਤਾ, ਅਸਤੀਫਾ ਲੈ ਲਿਆ। ਫੇਰ ਨਹੀਂ ਮਾਨਸਾ ਸਾਹਿਬ ਦੇ ਦਿਲ ਤੇ ਲੱਗੀ ਕੋਈ ਗੱਲ? ਸੁਣੋ ਮੇਰੀ, ਕੈਪਟਨ ਸਾਹਿਬ ਵਾਲਾ ਇਸ਼ੂ ਜਿਹੜਾ ਖਹਿਰਾ ਸਾਹਿਬ ਗਏ ਸੀ, ਜਿਹੜਾ ਤੁਸੀਂ ਕਹਿਣਾ ਤੁਸੀਂ ਨਾਲ ਚਲੇ ਗਏ, ਮੈਂ ਤਾਂ ਪਹਿਲਾਂ ਹੀ ਚਲੇ ਗਿਆ ਸੀਗਾ। ਮੈਂ ਤਾਂ 2019 ਚਲੇ ਗਿਆ ਸੀਗਾ। ਇਹ ਹੁਣ ਆਏ ਨੇ 2022 ਦੇ ਸ਼ੁਰੂ ਜਿਹੇ ਨਾ 2021 ਦੇ ਐਂਡ ਜਿਹੇ ਜਦੋਂ ਕੈਪਟਨ ਸਾਹਿਬ ਦੀ ਚੱਲ ਰਹੀ ਸੀ ਉਹ ਕੰਟਰੋਵਰਸੀ ਜੀ ਵੀ ਦੂਜੇ MLA ਚਾਹੁੰਦੇ ਸੀ ਲਾ ਦਿਓ, ਉਹ ਰਹਿਣਾ ਚਾਹੁੰਦੇ ਸੀ। ਉਦੋਂ ਗਏ ਸੀ ਖਹਿਰਾ ਸਾਹਿਬ, ਪਿਰਮਲ ਐਂਡ ਕਮਾਲੂ, ਤਿੰਨੋਂ ਗਏ ਸੀ। ਮੈਂ ਤਾਂ ਉਦੋਂ ਪਹਿਲਾਂ ਦਾ ਹੀ ਉੱਧਰ ਸੀਗਾ। ਅਤੇ ਜਿਹੜੀ ਗੱਲ ਲੱਗੀ ਗੱਲ ਵੀ ਕੈਪਟਨ ਸਾਹਿਬ ਤੋਂ ਅਸਤੀਫਾ ਲੈ ਲਿਆ। ਇੱਕ ਮਿੰਟ, ਜਿਹੜੀ ਮੈਂ ਗੱਲ ਪਹਿਲਾਂ ਕਰ ਰਿਹਾ ਸੀ ਏਕਤਾ ਕਰਾਉਣ ਦੀ, ਉਹਦੇ ਵਿੱਚ ਉਹ ਕਹਿੰਦੇ ਚਲੋ ਠੀਕ ਹੈ ਇਹ ਤਾਂ ਤੁਸੀਂ ਬਣਾ ਲਾਂਗੇ ਆਪਾਂ। ਫਿਰ ਉਹ ਇਲੈਕਸ਼ਨ ਲੜਨਗੇ ਸੰਗਰੂਰ ਤੋਂ, ਆਪਣੇ ਬਠਿੰਡੇ ਤੋਂ। ਮੈਂ ਕਿਹਾ ਜੀ ਫੇਰ ਕਿਹੜਾ ਗੁੜ ਮੁੱਕ ਗਿਆ, ਫਿਰ ਆਪਾਂ ਗੁੜ ਦੇ ਦਿਆਂਗੇ ਉਹਨਾਂ ਨੂੰ ਹੋਰ। ਕਹਿੰਦਾ ਕਿਵੇਂ? ਮੈਂ ਮੇਰੀ ਜ਼ਿੰਮੇਵਾਰੀ ਹੈ, ਮੈਂ ਉਹਨੂੰ ਨਹੀਂ ਲੜਦਾ। ਕਹਿੰਦਾ ਕਿਵੇਂ, ਫਿਰ ਵੀ ਕੀ ਕਰੇਗਾ? ਮੈਂ ਕਿਹਾ ਜੀ ਆਪਾਂ ਨੂੰ ਕਹਾਂਗੇ ਜੀ ਦੇਖੋ ਜੀ ਮਾਨ ਸਾਹਿਬ ਤਾਂ ਸਿਟਿੰਗ MP ਨੇ, ਇਹਨਾਂ ਤਾਂ ਇਲੈਕਸ਼ਨ ਲੜਨੀ ਪਊਗੀ, ਪਰ ਤੁਸੀਂ ਹੁਣ ਕੰਪੇਨ ਵੀ ਤਾਂ ਕਰਨੀ ਹੈ ਪੰਜਾਬ 'ਚ, ਤੇਰਾ ਉਸ 'ਚ ਕੋਈ ਜ਼ਿੰਮੇਵਾਰ ਬੰਦਾ ਚਾਹੀਦਾ ਹੈ। ਮੈਂ ਜੀ ਆਪਾਂ ਉਹਨਾਂ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਬਣਾ ਦਿਆਂਗੇ। ਚੇਅਰਮੈਨ ਤੋਂ ਉਹਨੂੰ ਐਂ ਲੱਗਿਆ ਪਤਾ ਨਹੀਂ ਕਿੱਡਾ ਕਹਦਾ ਦੇਣਾ। ਕਹਿੰਦਾ ਚੇਅਰਮੈਨ? ਮੈਂ ਕਿਹਾ ਜੀ ਚੇਅਰਮੈਨ ਕੀ ਹੁੰਦਾ ਜੀ? 20 ਦਿਨਾਂ 'ਚ ਇਲੈਕਸ਼ਨ ਹੁੰਦੀ ਹੈ ਜਿਹੜੀ, ਉਦੋਂ ਤੱਕ ਚੇਅਰਮੈਨ ਆ, 21ਵੇਂ ਦਿਨ ਉਹਨੂੰ ਕੋਈ ਪੁੱਛਦਾ ਨਹੀਂ। ਅਤੇ ਤੁਹਾਡਾ ਆਹੀ ਮਕਸਦ ਹੈ, ਪਰ ਇਕੱਠੇ ਹੋ ਜਾਓ। ਕਹਿੰਦਾ ਚਲੋ ਜੀ ਗੱਲ ਕਰੋ। ਮੈਂ ਗੱਲ ਕੀਤੀ, ਦੂਜੇ ਦਿਨ ਖਹਿਰਾ ਸਾਹਿਬ ਨਾਲ ਗੱਲ ਵੀ ਕੀਤੀ। ਉਹ ਕਹਿੰਦੇ ਹੁਣ ਤਾਂ ਲੇਟ ਹੋ ਗਿਆ। ਮੈਨੇ ਜੀ ਫਿਰ ਵੀ ਕੁਛ ਨਹੀਂ ਹੁੰਦਾ ਜੀ, ਇਹ ਤਾਂ ਲੇਟ ਕੀ, ਤਾਂ ਇਲੈਕਸ਼ਨ ਹਾਰਨ ਤੋਂ ਬਾਅਦ, ਜਿੱਤਣ ਤੋਂ ਬਾਅਦ ਫਿਰ ਵੀ ਹੁੰਦਾ ਰਹੂਗਾ, ਇਹ 'ਚ ਕਿਹੜੀ ਖਾਸ ਗੱਲ ਹੈ? ਹੁਣ 3 ਸਾਲ ਲੰਘ ਗਏ, ਉਹ ਤਾਂ ਹੁਣ ਵੀ ਜੇ ਕੋਈ ਬੰਦਾ ਚਾਹੇ ਐਂ ਹੋ ਜਾਂਦੀ ਹੈ ਗੱਲ, ਇਸ 'ਚ ਤਾਂ ਕੋਈ ਗੱਲ ਨਹੀਂ, ਪੋਲੀਟਿਕਸ ਸਭ ਕੁਛ ਚੱਲਦਾ। ਅਤੇ ਕਹਿੰਦੇ ਤੁਸੀਂ ਫਿਰ 1-2 ਦਿਨਾਂ 'ਚ ਗੱਲ ਕਰ ਲਓ। ਖਹਿਰਾ ਸਾਹਿਬ ਨੇ ਉਹਦੇ ਸ਼ਾਮ ਨੂੰ ਹੀ ਬੰਦੇ ਅਨਾਊਂਸ ਕਰਤੇ ਆਪਦੇ ਕੈਂਡੀਡੇਟ, ਅਤੇ ਮਾਨ ਸਾਹਿਬ ਇਸ ਗੱਲ 'ਤੇ ਲੱਤ ਚੱਕ ਕੇ ਕਹਿੰਦੇ ਉਦੋਂ ਕੈਂਡੀਡੇਟ ਵੀ ਕਰਤੇ। ਹਾਲਾਂਕਿ ਮੈਂ ਸਮਝਾਇਆ ਜੀ ਕੈਂਡੀਡੇਟ ਕਿਹੜਾ ਵਾਪਸ ਨਹੀਂ ਹੁੰਦੇ, ਇਹ ਕਿਹੜਾ ਹੁਣ ਉਹਨਾਂ ਵੱਲੋਂ ਫਾਈਨਲ ਹੋ ਗਿਆ, ਇਲੈਕਸ਼ਨ ਕਮਿਸ਼ਨ ਵੱਲੋਂ ਹਜੇ ਪ੍ਰਪੋਜ਼ ਉਹਨਾਂ ਨੇ ਕੀਤਾ, ਕਾਗਜ਼ ਤਾਂ ਨਹੀਂ ਭਰੇ, ਪਰ ਉਹ ਫਿਰ ਮੰਨੇ ਨਹੀਂ। ਚਲੋ ਵਿੱਚ ਰਹਿ ਗਿਆ। ਅਲਟੀਮੇਟਲੀ ਮੈਂ ਅਪ੍ਰੈਲ ਦੇ ਐਂਡ ਜੇ 'ਚ ਕਾਂਗਰਸ ਜੁਆਇਨ ਕਰ ਗਿਆ। ਉਹੀ ਗੱਲ ਹੈ ਨਾ, ਦੁਬਾਰਾ ਫਿਰ ਉਹੀ ਸਵਾਲ ਕਰ ਰਹੇ ਹਾਂ ਵੀ ਕੈਪਟਨ ਸਾਹਿਬ ਨੂੰ ਅਸਤੀਫਾ ਲੈ ਲਿਆ, ਕੈਪਟਨ ਸਾਹਿਬ ਦਾ ਕਾਂਗਰਸ ਨੇ, ਤਾਂ ਤੁਸੀਂ LOP ਦੇ ਉਹਦੇ ਤੋਂ ਜਦੋਂ ਖਹਿਰਾ ਸਾਹਿਬ ਨੂੰ ਲਾਉਂਦੇ ਨੇ ਤਾਂ ਤੁਹਾਡੇ ਦਿਲ 'ਤੇ ਲੱਗਦੀ ਹੈ ਗੱਲ। ਫਿਰ ਕੈਪਟਨ ਸਾਹਿਬ ਤੋਂ ਅਸਤੀਫਾ ਲੈ ਲਿਆ ਜਾਂਦਾ, ਫਿਰ ਨਹੀਂ ਦਿਲ 'ਤੇ ਲੱਗੀ ਵੀ ਕੈਪਟਨ ਸਾਹਿਬ ਅਸਤੀਫਾ ਦੇ ਕੇ ਅਤੇ ਉਹਨਾਂ ਨੇ ਕਾਂਗਰਸ, ਲੋਕ ਕਾਂਗਰਸ ਬਣਾ ਲਈ ਅਤੇ BJP 'ਚ ਚਲੇ ਗਏ। ਢਿੱਲੋਂ ਸਾਹਿਬ ਗੱਲ ਪਤਾ ਕੀ ਹੁੰਦੀ ਹੈ, ਕੁਛ ਗੱਲਾਂ ਤੁਸੀਂ ਕਹਿ ਤਾਂ ਦਿੱਤਾ ਇਹ ਵੀ ਸ਼ਾਇਦ ਤੁਸੀਂ ਉਹਨਾਂ ਨੂੰ ਖਹਿਰਾ ਸਾਹਿਬ ਦੇ ਨਾਲ ਕੰਪੇਅਰ ਕਰ ਲਿਆ ਵੀ ਉਹਦੇ ਵੇਲੇ ਤਾਂ ਤੁਸੀਂ ਉਹ ਕਰ ਲਿਆ, ਉਹਦੇ ਨਾਲ ਆ ਗਏ ਹੈ ਨਾ, ਵੀ ਕੈਪਟਨ ਸਾਹਿਬ ਨਾਲ ਗਏ ਨਹੀਂ। ਖਹਿਰਾ ਸਾਹਿਬ ਦਾ ਐਜ਼ LOP ਰਿਕਾਰਡ ਤਾਂ ਦੇਖੋ ਪੰਜਾਬ ਦੇ ਵਿੱਚ ਹੁਣ ਤੱਕ ਦੇ ਬੈਸਟ LOP ਪ੍ਰੂਵ ਹੋਏ ਨੇ, ਠੀਕ ਹੈ। ਅਤੇ ਸਾਡੀ ਇੱਕ ਪਾਰਟੀ ਸੀ, ਉਹਨਾਂ ਨਾਲ ਤਾਂ ਇੱਕ ਲੀਗ ਦੇ ਤੌਰ 'ਤੇ ਜਿਹਦੇ ਨਾਲ ਕੋਈ ਧੱਕਾ ਹੋਇਆ ਹੁੰਦਾ ਉਹਦੇ ਨਾਲ ਖੜਨਾ ਹੁੰਦਾ। ਪਰ ਜੋ ਕੈਪਟਨ ਸਾਹਿਬ ਨਾਲ ਆ ਗਏ ਸੀ, ਵੀ ਕੈਪਟਨ ਸਾਹਿਬ ਨਾਲ ਆਉਣ ਦੀਆਂ ਗੱਲਾਂ ਪਿੱਛੇ ਹੋਰ ਸੀ।
ਇਹ ਨਹੀਂ ਸੀ ਕੋਈ ਕੈਪਟਨ ਸਾਹਿਬ ਨਾਲ ਮੇਰੀ ਕੋਈ ਸੰਧੀ ਸੀਗੀ ਜਾਂ ਕੋਈ ਗੱਲਬਾਤ ਕੀਤੀ ਹੋਈ। ਇਹਦੀ ਤੁਸੀਂ ਇੰਟਰਵਿਊ ਚਾਹੇ ਅਲੱਗ ਕਰ ਲਓ, ਚਾਹੇ ਅੱਜ ਵੀ 2 ਘੰਟੇ ਚਲਾਈ ਜਾਓ, ਮੈਂ ਸਾਰਾ ਕੁਝ ਦੱਸ ਦੂੰਗਾ, ਕੋਈ ਐਸੀ ਗੱਲ ਨਹੀਂ। ਮੈਨੂੰ ਕੋਈ ਉਹ ਨਹੀਂ ਹੈ, ਝਿਜਕ ਨਹੀਂ ਹੈ ਦੱਸਣ 'ਚ, ਠੀਕ ਹੈ। ਮੈਂ ਕਿਉਂ ਕਾਂਗਰਸ 'ਚ ਆਇਆ, ਕਾਂਗਰਸ ਕੋਈ ਮੇਰੇ ਲਈ ਇਹ ਨਹੀਂ ਸੀ ਵੀ ਕੰਠਾ ਬਣਾਈ ਬੈਠੀ ਸੀ, ਮੇਰੇ ਗਲ 'ਚ ਪਵਾਉਣ ਗਿਆ ਸੀ ਮੈਂ। ਉਹਦੇ ਕੁਝ ਇਸ਼ੂਜ਼ ਸੀਗੇ ਜਿਹੜੇ ਇੱਕ ਰਿਪਰੈਜ਼ੈਂਟੇਟਿਵ ਨੂੰ ਧਿਆਨ ਰੱਖਣਾ ਹੁੰਦਾ ਹੈ ਆਪਦੇ ਹਲਕੇ ਦਾ। ਜਦੋਂ ਲੋਕ ਆ ਕੇ ਸ਼ਿਕਾਇਤਾਂ ਕਰਦੇ ਨੇ ਵੀ ਸਾਡਾ ਸਿਰ ਵੀ ਪਾੜ ਗਏ ਜੀ, ਸਾਡੇ ਤੇ ਪਰਚਾ ਵੀ ਦਰਜ ਕਰਾਤਾ ਜੀ, ਹੁਣ ਸਾਥੋਂ ਫੋਨ ਵੀ ਕਰਾਇਆ ਸੀ, ਸਾਨੂੰ ਫਿਰ ਗਾਲਾਂ ਕੱਢੀ ਜਾਂਦੇ ਨੇ ਜੀ, ਪੁਲਿਸ ਕੁਛ ਕਰਦੀ ਨਹੀਂ ਜੀ, ਤੇ ਅਸੀਂ ਤਾਂ ਤੁਹਾਨੂੰ ਵੋਟਾਂ ਪਾਈਆਂ ਜੋ ਮਰਜ਼ੀ ਕਰੋ। ਤੇ ਕੁਛ ਹੋਰ ਵੀ ਇਸ ਤਰ੍ਹਾਂ ਇਸ਼ੂਜ਼ ਸੀ ਵੱਡੇ, ਜਿਹੜੇ ਆਪਾਂ ਡਿਸਕਸ ਕਰਾਂਗੇ, ਕੋਈ ਐਸੀ ਗੱਲ ਨਹੀਂ ਹੈ। ਪਰ ਜਿੱਥੋਂ ਤੱਕ ਕੈਪਟਨ ਸਾਹਿਬ ਦਾ ਸੀ, ਮੈਨੂੰ ਲਿਆ ਜ਼ਰੂਰ ਸੀ ਉਹਨਾਂ ਨੇ। ਮੈਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦੇ ਕਹਿਣ 'ਤੇ ਆਇਆ ਸੀ, ਮੇਰੀ ਉਹਨਾਂ ਨਾਲ ਕੋਈ ਨਹੀਂ ਸੀਗੀ ਓਕੇਸ਼ਨ। ਬਾਜਵਾ ਸਾਹਿਬ ਨਾਲ ਹੀ ਮੇਰੀ ਇਹ ਸੀ, ਜੋ ਮੈਂ ਐਕਸ਼ਨ ਹੁੰਦਾ ਸੀ ਪੋਲਿਊਸ਼ਨ ਬੋਰਡ 'ਚ, ਉਦੋਂ 3 ਸਾਲ ਚੇਅਰਮੈਨ ਰਹੇ ਨੇ ਪੋਲਿਊਸ਼ਨ ਬੋਰਡ ਦੇ, ਉਦੋਂ ਦਾ ਮੈਨੂੰ ਜਾਣਦੇ ਸੀ, ਮੇਰਾ ਬੜਾ ਰਿਗਾਰਡ ਕਰਦੇ ਸੀ। ਉਹਨਾਂ ਨੇ ਮੈਨੂੰ ਕਿਹਾ ਕਿਸੇ ਇਸ਼ੂਜ਼ 'ਤੇ ਸਾਡੀ, ਮੈਂ ਭਾਵੁਕ ਹੋ ਕੇ ਕਹਿਤਾ ਸੀ ਜੀ ਮੈਂ ਤਾਂ ਅਸਤੀਫਾ ਦੇਣ ਲੱਗਿਆ। ਉਦੋਂ ਉਹ ਗੱਲ ਹੋਈ, ਕੋਈ ਚਲੋ ਇਸ਼ੂ ਸੀ, ਉਹ ਅਲੱਗ ਡਿਸਕਸ ਕੀਤਾ ਜਾ ਸਕਦਾ, ਵੱਡਾ ਇਸ਼ੂ ਆ ਉਹ, ਛੋਟਾ ਨਹੀਂ ਹੈਗਾ, ਠੀਕ ਹੈ। ਤਾਂ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਹੁਣ ਭਾਈ ਸਾਡਾ ਸਾਥ ਦੇ, ਤੂੰ ਉਦੋਂ ਅਸੀਂ ਤੇਰੇ ਕੰਮ ਆਏ ਸੀ, ਤੇ ਮੈਂ ਚਲੇ ਗਿਆ ਸੀ ਆਪਦੇ ਹਲਕੇ ਦੀ ਬਿਹਤਰੀ ਵਾਸਤੇ, ਲੋਕਾਂ ਦੀ ਬਿਹਤਰੀ ਵਾਸਤੇ। ਕੁਛ ਗੱਲਾਂ ਇਹ ਹੁੰਦੀਆਂ ਜਿਵੇਂ ਫੈਮਿਲੀ ਹੈੱਡ ਹੁੰਦਾ ਨਾ, ਜਦੋਂ ਉਹਨੇ ਕੋਈ ਕੰਮ ਕਰਾਉਣੇ ਹੁੰਦੇ ਨੇ, ਉਹਨੂੰ ਕਈ ਵਾਰੀ 100 ਬੰਦੇ ਦੇ ਇਹੋ ਜਿਹੇ ਦੇ ਪੱਲੇ ਪੈਣਾ ਪੈਂਦਾ। ਅਤੇ ਜੇ ਉਹ ਪਰਿਵਾਰ ਨੂੰ ਪਤਾ ਲੱਗ ਜਾਵੇ ਤੁਸੀਂ ਉਹਦੇ ਕੋਲੇ ਵੀ ਗਏ ਸੀ, ਉਹਦੇ ਕੋਲੇ ਕੀ ਜਾਣ ਦੀ ਲੋੜ ਸੀ। ਇੱਕ ਪਾਸੇ ਆਪਾਂ ਉਹਨੂੰ ਕਹਿ ਦਈਏ ਵੀ ਜਿਵੇਂ ਮਰਜ਼ੀ ਕਰ, ਉਦੋਂ ਬਾਅਦ ਅਸੀਂ ਕਹੀਏ ਤੂੰ ਉਹਦੇ ਕੋਲੇ ਨਹੀਂ ਸੀ ਜਾਣਾ, ਇਹਦੇ ਕੋਲੇ ਨਹੀਂ ਸੀ ਜਾਣਾ, ਤੇ ਫਿਰ ਕਿਵੇਂ ਕਰੇ। ਜਦੋਂ ਜਿਵੇਂ ਮਰਜ਼ੀ ਕਰਨ ਦਾ ਮਤਲਬ ਕੀ ਹੁੰਦਾ, ਫਿਰ ਤੁਹਾਨੂੰ 100 ਤਰ੍ਹਾਂ ਦੇ ਫੈਸਲੇ ਲੈਣੇ ਪੈਂਦੇ ਨੇ, ਕਿਉਂਕਿ ਤੁਸੀਂ ਹਲਕੇ ਨੇ ਤੁਹਾਨੂੰ ਚੁਣਿਆ ਹੈ, ਸਿਆਣਾ ਸਮਝ ਕੇ ਚੁਣਿਆ ਹੈ, ਅਤੇ ਫਿਰ ਫੈਸਲੇ ਤੇ ਕਿੰਤੂ ਪਰੰਤੂ ਕਈ ਵਾਰੀ ਨਹੀਂ ਹੁੰਦਾ ਹੈ, ਤੁਸੀਂ ਹਲਕੇ ਦਾ ਹੀ ਸੋਚਣਾ ਹੁੰਦਾ ਹੈ। ਉਦੋਂ ਬਾਅਦ ਜੇ ਤਾਂ ਕੋਈ ਇਹ ਚੀਜ਼ ਪ੍ਰੂਵ ਹੁੰਦੀ ਹੋਵੇ ਨਾ ਵੀ ਨਾਜਰ ਸਿੰਘ ਨੇ ਆਪਦੇ ਆਹ ਬਿਜ਼ਨਸ 'ਚ ਹਿੱਸਾ ਪਾ ਲਿਆ, ਆਹ ਕਰ ਲਿਆ, ਇਹ ਕਰ ਲਿਆ, ਅਤੇ ਜੇ ਲੋਕਾਂ ਨੂੰ ਐਂ ਹੋਵੇ ਯਾਰ ਵੀ ਪਾਰਟੀ ਬਦਲੀ ਸੀ, ਬਾਕੀ ਦਾ ਕੰਮ ਨਾਜਰ ਸਿੰਘ ਦਾ ਉਵੇਂ ਹੀ ਹੈ, ਜੇ ਉੱਧਰ ਬੈਠ ਕੇ ਸਾਰਿਆਂ ਦੀ ਗੱਲ ਸੁਣਦਾ ਇੱਧਰ ਵੀ ਸੁਣੀ ਜਾਂਦਾ, ਕੰਮ ਵੀ ਹੋਈ ਜਾਂਦੇ ਨੇ, ਸਾਨੂੰ ਫਾਇਦਾ ਵੀ ਹੋਇਆ, ਅਤੇ ਫਿਰ ਇਹਦੇ ਵਿੱਚ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੁੰਦੀ। ਇਹ ਵੀ ਗੱਲਾਂ ਕਰਦੇ ਨੇ, ਕਹਿੰਦੇ ਨਾਜਰ ਸਿੰਘ ਮਾਨਸਾ ਜੀ ਹੁਣ ਭਾਜਪਾ ਵੀ ਜਾਣ ਨੂੰ ਤਿਆਰ ਨੇ। ਹਾਂ, ਇਹ ਗੱਲਾਂ ਅੱਜ ਸਵੇਰੇ ਸੋਸ਼ਲ ਮੀਡੀਆ 'ਚ ਮੇਰੇ ਕੋਲ ਵੀ ਆਇਆ ਸੀ, ਮੇਰੇ ਕੋਲ ਦੋਸਤਾਂ ਦੇ ਫੋਨ ਵੀ ਆਏ ਸੀ। ਤੁਸੀਂ ਮੇਰੇ ਖਿਆਲ 'ਚ ਹਾਂ ਗੱਲ ਤਾਂ ਕਰਤੀ ਉਹ ਪੜ੍ਹ ਕੇ ਵੀ ਨਾਜਰ ਸਿੰਘ ਭਾਜਪਾ 'ਚ ਜਾਣ ਨੂੰ ਤਿਆਰ ਨੇ। ਜਿਹੜੀ ਨਾਜਰ ਸਿੰਘ ਨੇ ਪੋਸਟ ਪਾਈ ਹੈ ਉਹ ਮੇਰੇ ਖਿਆਲ ਤੁਹਾਨੂੰ ਚੰਗੀ ਨਹੀਂ ਲੱਗੀ ਹੋਣੀ, ਵੀ ਨਾਜਰ ਸਿੰਘ ਨੂੰ ਐਂ ਭੰਡਾਂਗੇ। ਲੋਕਾਂ ਦਾ ਵੀ ਇਹੀ ਹੁੰਦਾ ਹੈ ਨਾ, ਵੀ ਜਿਹੜੀ ਉਹਦੀ ਮਾੜੀ ਗੱਲ ਆ ਉਹ ਤਾਂ ਚੱਕ ਲਓ। ਜਿਹੜੀ ਕੋਈ ਜੇ ਨਾਜਰ ਸਿੰਘ ਨੇ ਇਹ ਸੋਸ਼ਲ ਮੀਡੀਆ 'ਚ ਫੇਸਬੁੱਕ 'ਤੇ ਲਿਖ ਕੇ ਪਾਤਾ ਹੈ ਵੀ ਇਹ ਸਰਾਸਰ ਗਲਤ ਹੈ, ਜਿਹਨੇ ਵੀ ਕੀਤੀ ਹੈ ਇਹ ਸ਼ਰਾਰਤ ਕੀਤੀ ਹੈ, ਅਤੇ ਜਿਹੜੇ ਅਖਬਾਰਾਂ ਨੇ ਜਾਂ ਕਿਸੇ ਮੀਡੀਆ ਨੇ ਇਸ ਚੀਜ਼ ਨੂੰ ਸ਼ੁਰੂਆਤ ਕੀਤੀ ਹੈ ਵੀ ਉਹਨਾਂ 'ਤੇ ਮੈਂ ਮਾਨਹਾਨੀ ਦਾ ਕੇਸ ਕਰੂੰਗਾ। ਅਤੇ ਹੋਰ ਇਹ ਤੋਂ ਫਿਰ ਲੱਗਦਾ ਤੁਹਾਨੂੰ ਵੀ ਨਾਜਰ ਸਿੰਘ BJP 'ਚ ਜਾ ਰਿਹਾ। ਹੁਣ ਦੱਸ ਦਿਓ ਤੁਸੀਂ, ਤੁਹਾਨੂੰ ਲੱਗਦਾ ਹੈ ਜੋ ਇਹ ਵੀ ਲਿਖਦੇ ਬੰਦਾ ਵੀ BJP ਜਾ ਰਿਹਾ? ਮੈਨੂੰ ਦੱਸੋ ਹੁਣ ਤੁਸੀਂ, ਮੈਂ ਤੁਹਾਨੂੰ ਪੁੱਛਦਾ, ਤੁਸੀਂ ਸਾਰਿਆਂ ਨੂੰ ਇਹਨਾਂ ਕੋਲੇ ਜਾਂਦੇ ਹੋ, ਦੱਸੋ ਵੀ ਇਹਦਾ ਮਤਲਬ ਇਹ ਹੈ ਵੀ BJP ਜਾ ਰਿਹਾ? ਕਿਉਂਕਿ ਜਦੋਂ ਨਾਜਰ ਸਿੰਘ ਮਾਨਸਾਈਆ ਕੋਲੇ ਆ ਰਹੇ ਸੀ ਤਾਂ ਉਹਦੀ ਚੈਨਲਾਂ ਦੇ ਪੋਸਟਰ ਬਣ ਰਹੇ ਸੀ, ਕਹਿੰਦੇ ਕਿ ਨਾਜਰ ਸਿੰਘ ਮਾਨਸਾਈਆ BJP 'ਚ ਜਾ ਸਕਦੇ ਆ, ਬਾਕੀ ਹੋਰ MLA ਵੀ ਨਾਲ ਸੀ। ਮੈਨੂੰ ਇੱਕ ਚੀਜ਼ ਦੱਸੋ, ਤੁਸੀਂ ਮੀਡੀਆ ਪਰਸਨੈਲਿਟੀ ਹੋ, ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਸਾਫ਼ ਸੁਥਰੇ ਹੋਵੋਗੇ, ਸਾਰਾ ਕੁਝ ਹੋਵੋਗੇ, ਤੁਹਾਨੂੰ ਨਹੀਂ ਪਤਾ ਮੀਡੀਆ 'ਚ ਕੀ ਗੰਦ ਪਿਆ ਹੋਇਆ। ਪੋਲੀਟੀਕਲ ਬੰਦਿਆਂ ਨੂੰ ਛੱਡ ਚੁੱਕਿਆ ਮੀਡੀਆ ਕਰਪਸ਼ਨ ਦੇ ਵਿੱਚ, ਠੀਕ ਹੈ ਨਾ। ਅਤੇ ਉਹਨਾਂ ਨੇ ਫਿਰ ਆਪਦੀਆਂ ਰੋਟੀਆਂ ਨਹੀਂ ਸੇਕਣੀਆਂ ਇਸ ਤਰ੍ਹਾਂ ਦੀਆਂ ਪੋਸਟਾਂ ਪਾ ਕੇ ਹੋਰ ਕਰਕੇ, ਅਤੇ ਉਹੀ ਤੁਸੀਂ ਉਸ ਤਰ੍ਹਾਂ ਦੇ ਸਵਾਲ ਮੈਨੂੰ ਆ ਕੇ ਕੀਤਾ ਹੈ। ਅਤੇ ਮੈਨੂੰ ਇਹ ਨਹੀਂ ਕੀਤਾ ਵੀ ਤੁਸੀਂ ਜੀ ਉਹ ਪੋਸਟ ਪਾਈ ਹੈ, ਕੀ ਗੱਲ ਤੁਹਾਡਾ ਮਨ ਬਦਲ ਗਿਆ ਜਾਂ ਕੋਈ ਸੀਗੀ ਗੱਲ ਪਹਿਲਾਂ? ਮੈਨੂੰ ਪੁੱਛਣ ਦਾ ਸਵਾਲ ਜਿਹੜਾ ਤੁਹਾਡਾ ਵੀ ਬੜਾ ਟੇਢਾ ਜਿਹਾ ਹੈ, ਬੇਸ਼ੱਕ ਤੁਸੀਂ ਇਸ ਨੂੰ ਮਾਈਂਡ ਕਰਿਓ। ਤੁਸੀਂ ਪੁੱਛਣਾ ਸੀ ਵੀ ਨਾਜਰ ਸਿੰਘ ਜੀ ਪਹਿਲਾਂ ਉੱਧਰੋਂ ਤਾਂ ਇਹ ਆਈ ਸੀ, ਪਰ ਤੁਹਾਡੀ ਪੋਸਟ ਪੜ੍ਹੀ ਹੈ ਵੀ ਤੁਸੀਂ BJP 'ਚ ਤੁਸੀਂ ਤਾਂ ਖੰਡਨ ਕਰ ਰਹੇ ਹੋ ਇਸ ਚੀਜ਼ ਦਾ, ਸਮਾਂ ਤੁਸੀਂ ਮਾਨਹਾਨੀ ਦਾ ਕੇਸ ਕਰਨ ਦੀ ਗੱਲ ਕਰ ਰਹੇ ਹੋ, ਅਤੇ ਇਹ ਕਿਵੇਂ ਗੱਲ ਹੋਈ ਵੀ ਕੀ ਫਿਰ ਕਿੱਥੋਂ ਸ਼ੁਰੂ ਹੋਈ, ਇਹ ਪੁੱਛਿਆ ਤੁਸੀਂ? ਇਹ ਕੁਐਸਚਨ ਮੀਡੀਆ ਨੂੰ ਵੀ ਸਾਫ਼ ਸੁਥਰੇ ਪੁੱਛਣੇ ਚਾਹੀਦੇ ਨੇ, ਕਿਉਂਕਿ ਜੋ ਇਸ ਵੇਲੇ ਦੇਸ਼ ਦੇ ਹਾਲ ਨੇ ਉਹਨੂੰ ਸਿਸਟਮ ਨੂੰ ਸੁਧਾਰਨ ਵਾਸਤੇ ਅਸੀਂ ਚਾਰ ਥੰਮ ਹਾਂ, ਚਾਹੇ ਪੋਲੀਟੀਕਲ ਲੀਡਰਸ ਨੇ, ਚਾਹੇ ਬਿਊਰੋਕਰੇਸੀ ਹੈ, ਚਾਹੇ ਜੁਡੀਸ਼ਰੀ ਹੈ, ਚੌਥਾ ਤੁਸੀਂ ਵੀ ਹੋ। ਅਤੇ ਤੁਸੀਂ ਆਪਦੇ ਪੱਤਰਕਾਰਾਂ ਨੂੰ ਕਦੇ ਇਕੱਠੇ ਕਰਕੇ ਪੁੱਛਿਓ ਵੀ ਆਪਾਂ ਵਧੀਆ ਰੋਲ ਨਿਭਾ ਰਹੇ ਹਾਂ। ਪੋਲੀਟੀਕਲ ਬੰਦੇ ਤਾਂ ਠੀਕ ਹੈ, ਤੁਸੀਂ ਪ੍ਰੂਵ ਕਰਤੇ ਗੰਦੇ ਨੇ, ਕਰਪਟ ਨੇ, ਬਿਊਰੋਕਰੇਸੀ ਨੂੰ ਵੀ ਕਰਤਾ ਕਰਪਟ ਹੈ, ਜੁਡੀਸ਼ਰੀ 'ਤੇ ਵੀ ਕਦੇ ਕਦੇ ਤੁਸੀਂ ਤਵੇ ਲਾ ਦਿੰਦੇ ਹੋ। ਤੁਸੀਂ ਆਪਦੇ ਤਵੇ ਦੀ ਤਾਂ ਗੱਲ ਦੱਸੋ ਮੈਨੂੰ ਕਦੇ ਵੀ ਸਾਡੇ ਐਂ ਹੋਈ ਜਾਂਦਾ। ਮੈਨੂੰ ਤਾਂ ਪੁੱਛ ਲਿਆ ਤੁਸੀਂ ਆ ਕੇ ਵੀ ਤੁਸੀਂ ਪਤਾ ਲੱਗਿਆ ਵੀ BJP ਜਾ ਰਹੇ ਹੋ, ਤੁਸੀਂ ਮੇਰੀ ਉਹ ਪੋਸਟ ਨਹੀਂ ਪੜ੍ਹੀ ਜਿਹੜੀ ਮੈਂ ਖੰਡਨ 'ਚ ਪਾਈ ਹੈ, ਪੜ੍ਹ ਲੈਣੀ ਸੀ। ਜੇਕਰ ਅਸੀਂ ਨਾਜਰ ਸਿੰਘ ਮਾਨਸਾਈਆ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੀ ਸਿਆਸਤ ਨੂੰ ਕਿਵੇਂ ਦੇਖਦੇ ਆ? ਤੁਸੀਂ ਮੀਡੀਆ ਦੀ ਗੱਲ ਕਰੀ ਆ, ਮੀਡੀਆ ਉਹ ਸਵਾਲ ਵੀ ਮੀਡੀਆ ਪੰਜਾਬ ਦੀ ਸਿਆਸਤ, ਇੱਕ ਮਿੰਟ, ਉਹ ਸਵਾਲ ਤੁਹਾਡਾ ਰਹਿ ਗਿਆ ਵੀ ਤੁਸੀਂ ਖਹਿਰਾ ਸਾਹਿਬ ਵੇਲੇ ਤਾਂ ਉਹਨਾਂ ਦੇ ਨਾਲ ਖੜ ਗਏ ਪਰ ਕੈਪਟਨ ਸਾਹਿਬ ਦੇ ਨਾਲ ਨਹੀਂ ਗਏ। ਤੁਹਾਡਾ ਸਵਾਲ ਦਾ ਜਵਾਬ ਦੇਣਾ ਬਣਦਾ ਕਿ ਨਹੀਂ? ਤੁਸੀਂ ਦੇਖ ਲਓ, ਜੇ ਨਹੀਂ ਦੇਣਾ ਬਣਦਾ ਮੈਂ ਚੁੱਪ ਕਰ ਜਾਣਾ। ਬਿਲਕੁਲ ਦੇਣਾ ਬਣਦਾ। ਦੇਣਾ ਬਣਦਾ।
ਤੇ ਫਿਰ ਨਾਜਰ ਸਿੰਘ ਮਾਨਸ਼ਾਹੀਆ ਐਸੀ ਰਿਹਾ ਹੋਵੇ ਜਿਹਨੂੰ ਇੱਕ ਪਾਰਟੀ ਨੇ ਮੈਰਿਟ ਤੇ ਟਿਕਟ ਦਿੱਤੀ ਹੋਵੇ। ਉਦੋਂ ਬਾਅਦ ਠੀਕ ਹੈ, ਪਾਰਟੀਆਂ ਦੇ ਸਾਡੇ ਮਤਭੇਦ ਹੋ ਗਏ, ਅਸੀਂ ਅਲੱਗ ਹੋ ਗਏ। ਗਲਤੀ ਚਾਹੇ ਸਾਡੀ ਲਾ ਲਓ ਚਾਹੇ ਉਹਨਾਂ ਦੀ ਲਾ ਲਓ, ਜੋ ਮਰਜ਼ੀ ਕਹਿ ਲਓ, ਜੋ ਡਿਵੈਲਪਮੈਂਟਸ ਹੋਈਆਂ ਉਹ ਕਈ ਵਾਰੀ ਇਸ ਤਰ੍ਹਾਂ ਦੀ ਡਿਵੈਲਪਮੈਂਟਸ ਬੰਦੇ ਦੇ ਹੱਥ 'ਚ ਵੀ ਨਹੀਂ ਹੁੰਦੀਆਂ। ਠੀਕ ਹੈ, 100 ਫੈਸਲੇ ਲੈਂਦੇ ਆਪਾਂ, ਇਹੀ ਸਿੱਧਾ ਪੈ ਜਾਂਦਾ। ਇਸ ਵਾਰੀ ਆਮ ਆਦਮੀ ਪਾਰਟੀ ਸਰਕਾਰ ਨਾਲ ਬਣਦੀ, ਲੋਕਾਂ ਨੇ ਕਹਿਣਾ ਸੀ ਨਾਜਰ ਸਿੰਘ ਦੂਰੋਂ ਦੇਸ਼ੀ ਆ, ਬਹੁਤ ਪਹਿਲਾਂ ਹੀ ਫੈਸਲਾ ਕਰ ਗਿਆ ਸੀ। ਹੁਣ ਜੇ ਉਹਨੇ ਸਰਕਾਰ ਬਣ ਗਈ, ਹੁਣ ਦੂਜੇ ਲੋਟ ਕਹੀ ਜਾਂਦੇ ਨੇ ਵੀ ਨਾਜਰ ਸਿੰਘ ਨੇ ਉਦੋਂ ਗਲਤੀ ਕਰ ਲਈ ਯਾਰ, ਵਿੱਚ ਹੀ ਰਹਿੰਦਾ ਤਾਂ ਹੁਣ ਕੈਬਨਿਟ ਮੰਤਰੀ ਹੁੰਦਾ। ਅਤੇ ਜੇ ਨਾਜਰ ਸਿੰਘ ਇਸ ਸੁਭਾਅ ਨਾਲ ਕੈਬਨਿਟ ਮੰਤਰੀ ਬਣਦਾ ਤਾਂ ਜਦੋਂ ਆਮ ਆਦਮੀ ਪਾਰਟੀ ਨੇ ਰਾਜ ਸਭਾ 'ਚ ਮੈਂਬਰ ਭੇਜੇ ਸੀ, ਠੀਕ ਹੈ, ਹੋਰ ਆਹ ਜੋ ਕੁਛ ਹੋ ਰਿਹਾ ਇਹਦੇ 'ਤੇ ਵੀ ਫਿਰ ਨਾਜਰ ਸਿੰਘ ਚੁੱਪ ਰਹਿੰਦਾ। ਸਾਹਿਬ ਨਾਜਰ ਸਿੰਘ ਨੂੰ ਤਾਂ ਹੁਣ ਵੀ ਕੱਢ ਦਿੰਦੇ ਉਹ। ਇਸ ਕਰਕੇ ਇਹ ਚੀਜ਼ਾਂ ਨਹੀਂ ਹੁੰਦੀਆਂ। ਗੱਲ ਇਹ ਹੁੰਦਾ ਵੀ ਜੋ ਡੈਮੋਕ੍ਰੇਸੀ ਦੇ ਵਿੱਚ ਸਿਸਟਮ ਮੁਤਾਬਕ ਕੀ ਐਥਿਕਸ ਕੀ ਨੇ, ਅਨਐਥੀਕਲ ਗੱਲਾਂ ਕਿਹੜੀਆਂ ਨੇ, ਉਹ 'ਤੇ ਤੁਸੀਂ ਕਿੱਥੇ ਜੇ ਖੜਦੇ ਹੋ। ਗੱਲ ਤਾਂ ਇੰਨੀ ਕੁ ਹੈ। ਹੁਣ ਕੈਪਟਨ ਸਾਹਿਬ ਦਾ ਤੁਸੀਂ ਪੁੱਛਿਆ ਸੀ, ਕੈਪਟਨ ਸਾਹਿਬ ਨੂੰ ਜਦੋਂ ਮੈਨੂੰ ਕੋਈ ਕੰਮ ਪੈਂਦਾ ਸੀ ਮਿਲਣ ਵਾਸਤੇ ਟਾਈਮ ਤਾਂ ਮਿਲਦਾ ਨਹੀਂ ਸੀ, 2-2 3-3 ਮਹੀਨੇ। ਅਖੀਰ 'ਚ ਇਹ ਹੁੰਦਾ ਵੀ ਸਾਰੇ ਐਮਐਲਏ ਨੂੰ ਫੰਡ ਦਿੱਤੇ ਜਾਂਦੇ ਨੇ, ਸਾਰਾ ਕੁਛ ਹੁੰਦਾ ਹੈ। ਮੇਰੇ ਫੰਡ 1 ਕਰੋੜ ਰੁਪਏ ਚੈੱਕ ਕਟਾ ਕੇ ਮਨਪ੍ਰੀਤ ਬਾਦਲ ਨੇ ਆਪਦੇ ਕਿਸੇ ਉਸ ਨੂੰ ਦੇਤਾ ਸਪੋਰਟਰ ਨੂੰ, ਐਂ ਕਹਿ ਲਓ ਆਪਦੇ ਖਾਸ ਬੰਦੇ ਨੂੰ, ਮਨਜੀਤ ਸਿੰਘ ਝਰਬੂਟੀ ਨੂੰ ਫੜਾ ਤੇ ਚੈੱਕ ਵੀ ਤੂੰ ਵੰਡ। ਅਤੇ ਮੈਂ ਕੈਪਟਨ ਸਾਹਿਬ ਨੂੰ ਮਿਲਣ ਲਈ ਟਾਈਮ ਲੈ ਰਿਹਾ ਸੀ। MP ਸਿੰਘ ਜੀ ਨੂੰ ਮਿਲਿਆ ਕਿੰਨੇ ਵਾਰੀ ਵੀ ਜੀ ਮੇਰੀ ਗੱਲ ਤਾਂ ਕਰਾ ਦਿਓ, ਵੀ ਐਂ ਕੀ ਕਰੀ ਜਾਂਦੇ ਤੁਸੀਂ। ਠੀਕ ਹੈ, ਮੈਨੂੰ ਤੁਸੀਂ ਉੱਥੇ ਲਿਆ, ਠੀਕ ਹੈ, ਅਤੇ ਮੈਥੋਂ ਤੁਸੀਂ ਕੰਮ ਵੀ ਕਰਾਏ ਹੁਣ ਤੱਕ, ਅਤੇ ਮੈਂ ਵਿਚਰਦਾ ਵੀ ਰਿਹਾ ਤੁਹਾਡੇ ਮੁਤਾਬਕ, ਅਤੇ ਤੁਸੀਂ ਆਹ ਕੀ ਕਰੀ ਜਾਂਦੇ ਹੋ। ਤਾਂ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ। ਅਤੇ ਮੈਂ ਫਿਰ ਹੁਣ ਭਾਈ ਰੋਜ਼ ਪਾਰਟੀਆਂ ਛੱਡੀ ਜਾਵਾਂ ਜਾਂ ਕੋਈ ਹੋਰ ਹੈ, ਜਾਂ ਮੈਂ ਕਿਤੇ ਜਾਣਾ ਸੀ, ਕੀ ਕਰਨਾ ਸੀ, ਜਾਂ ਮੇਰੀ ਕੋਈ ਕਿਸੇ ਨਾਲ ਕਮਿਟਮੈਂਟ ਹੋ ਵੀ ਉਸ ਵੇਲੇ ਫਲਾਣੇ ਨੇ ਭਾਈ ਮੇਰਾ ਆਹ ਕੰਮ ਸਾਰਾ ਸੀ, ਮੈਂ ਤਾਂ ਉੱਥੇ ਚੱਲਿਆ। ਠੀਕ ਹੈ ਨਾ, ਅਤੇ ਆਪਾਂ ਚੁੱਪ ਕਰ ਗਏ। ਨਾ ਕੈਪਟਨ ਸਾਹਿਬ ਨੇ ਮੈਨੂੰ ਕਿਹਾ, ਖਹਿਰਾ ਸਾਹਿਬ ਨੇ ਤਾਂ ਫੋਨ ਕਰਕੇ ਬੁਲਾਇਆ ਸੀ, ਨਾਜਰ ਸਿੰਘ ਜੀ ਸਵੇਰੇ ਆਓ 10 ਵਜੇ, ਯਾਰ ਆਪਾਂ ਗੱਲ ਕਰਨੀ ਆ, ਮੈਨੂੰ LOP ਤੋਂ ਲਾ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ। ਮੈਂ ਜੀ ਕੋਈ ਗੱਲ ਨਹੀਂ, ਆਵਾਂਗੇ। ਵੈਸੇ ਵੀ ਭਾਈਚਾਰਕ ਤੌਰ 'ਤੇ ਜਾਣਾ ਬਣਦਾ ਹੀ ਹੁੰਦਾ ਕਲੀਗ ਕੋਲੇ, ਵੀ ਯਾਰ ਮਾੜੀ ਗੱਲ ਹੋਈ ਜਾਂ ਕੋਈ ਹੋਰ ਹੈ। ਜੇ ਕਿਸੇ ਦਾ ਬੰਦਾ ਮੰਨ ਲਓ ਕਿਸੇ ਦਫ਼ਤਰ 'ਚ ਵਿਜੀਲੈਂਸ ਵੀ ਫੜ ਲਵੇ ਰੈੱਡ ਹੈਂਡਡ, ਉਹਦੇ ਕਲੀਗ ਉਹਦੇ ਨਾਲ ਵੀ ਹਾਂ ਦਾ ਨਾ ਤਾਂ ਮਾਰਦੇ ਨੇ ਵੀ ਯਾਰ ਮਾੜਾ ਹੋਇਆ ਫਲਾਨਾ ਹੋਇਆ, ਹਾਲਾਂਕਿ ਉਹਨੂੰ ਪਤਾ ਹੁੰਦਾ ਵੀ ਕਰਪਟ ਸੀ, ਹੋਰ ਸੀ, ਸਾਰਾ ਕੁਛ ਹੈ। ਹੁਣ ਜਿਹੜਾ ਮੰਤਰੀਆਂ ਦੀਆਂ ਕਰਪਸ਼ਨਾਂ ਸਾਹਮਣੇ ਆ ਗਈਆਂ ਜਿਨ੍ਹਾਂ ਦੀਆਂ, ਉਹਨਾਂ ਦੇ ਕਿਹੜਾ ਸਪੋਰਟਰ ਮੀਟਿੰਗ ਕਰਕੇ ਕਹਿੰਦੇ ਨਹੀਂ ਵੀ ਯਾਰ ਗਲਤ ਹੋ ਰਿਹਾ ਫਲਾਨਾ ਹੋ ਰਿਹਾ। ਇਹ ਇੱਕ ਸਿਸਟਮ ਹੈ, ਉਹਦੇ ਵਿੱਚ ਆਪਾਂ ਵੀ ਪਾਰਟ ਹਾਂ। ਨਾਜਰ ਸਿੰਘ ਇਜ਼ ਨਾਟ ਸੈਪਰੇਟ ਫਰੋਮ ਦਾ ਸਿਸਟਮ। ਠੀਕ ਹੈ ਨਾ। ਅਤੇ ਜੇ ਕੈਪਟਨ ਸਾਹਿਬ ਨਾਲ ਮੇਰਾ ਇਸ ਤਰ੍ਹਾਂ ਦਾ ਰਿਹਾ, ਉਦੋਂ ਬਾਅਦ ਨਾ ਕੈਪਟਨ ਸਾਹਿਬ ਨੂੰ ਕਢਾਉਣ 'ਚ, ਨਾ ਚੰਨੀ ਸਾਹਿਬ ਨੂੰ ਬਣਾਉਣ 'ਚ ਨਾਜਰ ਸਿੰਘ ਦਾ ਵਿੱਚ ਕੋਈ ਪਾਰਟ ਨਹੀਂ ਸੀਗਾ। ਜੇ ਤਾਂ ਐਂ ਹੋਵੇ ਨਾ ਵੀ ਤੂੰ ਤਾਂ ਭਾਈ ਇਹਦੇ ਨਾਲ ਐਂ ਕਰਤਾ, ਉਹਦੇ ਨਾਲ ਕਰਤਾ, ਅਤੇ ਉਹਨਾਂ ਨੇ ਤੈਨੂੰ ਆਹ ਫਾਇਦਾ ਕੀਤਾ ਸੀ, ਮੇਰਾ ਜਣੀ ਉਹ ਵੀ ਐਂ ਤੱਕ ਨਾ ਦੇਣਾ ਵੀ ਆਹ ਤੇਰਾ ਫਾਇਦਾ ਕਰਤਾ ਸੀਗਾ, ਅਤੇ ਤੂੰ ਇਸ ਕਰਕੇ ਭਾਈ ਸਾਡੇ ਨਾਲ ਖੜਨਾ ਚਾਹੀਦਾ ਸੀ। ਮੈਨੂੰ ਤਾਂ ਜਿੱਦੇ ਉਹ ਗਵਰਨਰ ਸਾਹਿਬ ਨੂੰ ਅਸਤੀਫਾ ਦੇਣ ਗਏ ਨੇ, ਮੈਨੂੰ ਤਾਂ ਫੋਨ ਵੀ ਨਹੀਂ ਆਇਆ ਵੀ ਆਪਾਂ ਗਵਰਨਰ ਨੂੰ ਅਸਤੀਫਾ ਦੇਣਾ, ਤੂੰ ਆਈ। ਅਫਸੋਸ ਹੁੰਦਾ ਵੀ ਇੰਨਾ ਨਾਲ ਜਾ ਕੇ ਖੜੇ 2019 ਦੇ ਵਿੱਚ ਅਸੀਂ ਨਾਲ ਖੜੇ ਜਾ ਕੇ ਨਾਜਰ ਸਿੰਘ ਮਾਨਸ਼ਾਹੀ ਆ। ਅਫਸੋਸ ਹੁੰਦਾ ਵੀ ਮੈਨੂੰ ਫੋਨ ਤੱਕ ਵੀ ਨਹੀਂ ਕਰਿਆ, ਜਾਂ ਮੇਰੇ ਜਿਹੜੀਆਂ ਹਲਕੇ ਦੇ ਵਿੱਚ ਗਰਾਂਟਾਂ ਆਉਂਦੀਆਂ ਸੀ ਉਹ ਮਨਪ੍ਰੀਤ ਬਾਦਲ ਬਣਦਾ ਰਿਹਾ। ਨਹੀਂ, ਅਫਸੋਸ ਤਾਂ ਦੇਖੋ ਮੇਰੀ ਗੱਲ ਸੁਣੋ, ਅਫਸੋਸ ਅਤੇ ਇੱਕ ਗੁੱਸਾ ਇਹ ਡਿਫਰੈਂਟ ਚੀਜ਼ਾਂ ਨੇ। ਮੈਨੂੰ ਇਸ ਚੀਜ਼ ਦਾ ਗੁੱਸਾ ਵੀ ਸੀਗਾ, ਅਫਸੋਸ ਨਹੀਂ ਸੀ। ਅਫਸੋਸ ਤਾਂ ਚਲੋ ਠੀਕ ਹੈ, ਸਰਕਾਰਾਂ 'ਚ ਇਹੋ ਜਿਹਾ ਕੁਛ ਹੁੰਦਾ, ਅਫਸੋਸ ਕਾਹਦਾ। ਠੀਕ ਹੈ, ਅਫਸੋਸ ਤਾਂ ਹੋਵੇ ਉਹਨੇ ਮੈਨੂੰ ਚੈੱਕ ਦਿੱਤੇ, ਹੁਣ ਮੈਥੋਂ ਚੈੱਕ ਡਿੱਗ ਪਿਆ ਹੋਵੇ, ਫਿਰ ਤਾਂ ਮੈਂ ਅਫਸੋਸ ਕਰਾਂ ਵੀ ਯਾਰ ਮੇਰੀ ਜੇਬ 'ਚੋਂ ਨਿਕਲ ਗਿਆ, ਮੈਨੂੰ ਬੜਾ ਅਫਸੋਸ ਹੈ। ਜਦੋਂ ਦਿੱਤਾ ਹੀ ਨਹੀਂ ਕੁਛ, ਉਹਦਾ ਅਫਸੋਸ ਨਹੀਂ ਹੁੰਦਾ, ਉਹਦਾ ਇੱਕ ਇਤਰਾਜ਼ ਹੁੰਦਾ ਹੈ, ਗੁੱਸਾ ਹੁੰਦਾ ਹੈ। ਉਹ ਮੈਨੂੰ ਸੀਗਾ, ਪਰ ਇਸ ਕਰਕੇ ਉਹਨਾਂ ਨੇ ਮੈਨੂੰ ਬੁਲਾਇਆ ਨਹੀਂ, ਮੈਂ ਗਿਆ ਵੀ ਨਹੀਂ। ਠੀਕ ਹੈ ਨਾ, ਅਤੇ ਜਾਣਾ ਬਣਦਾ ਵੀ ਨਹੀਂ ਸੀ। ਅਤੇ ਨਾ ਜੇ ਤਾਂ ਉੱਧਰ ਵੀ ਐਂ ਹੋਏ ਵੀ ਨਾਜਰ ਸਿੰਘ ਨੂੰ ਪੁੱਛ ਕੇ ਸਾਰਾ ਕੁਛ ਹੋ ਰਿਹਾ, ਫਿਰ ਤਾਂ ਹੁੰਦਾ ਯਾਰ ਨਾਜਰ ਸਿੰਘ ਤੂੰ ਪਾਰਟ ਪਲੇ ਨਹੀਂ ਕੀਤਾ। ਜੋ ਮੈਂ ਆਮ ਆਦਮੀ ਪਾਰਟੀ ਸੀਗਾ ਤਾਂ ਮੈਂ ਪਾਰਟ ਪਲੇ ਕਰਦਾ ਸੀ, ਜਿੱਥੇ ਮੈਂ ਸਮਝਦਾ ਸੀ ਵੀ ਇਹ ਜ਼ਿੰਮੇਵਾਰੀ ਹੈ ਮੇਰੀ, ਯਾਰ ਆਪਾਂ ਐਂ ਕਰੀਏ, ਉਹ ਕਰ ਲਈ। ਨਹੀਂ ਉਹਨਾਂ ਦਾ ਚੰਗਾ ਲੱਗਿਆ, ਸਾਡੇ ਮਤਭੇਦ ਹੋ ਗਏ, ਆਪਾਂ ਛੱਡ ਕੇ ਆ ਗਏ। ਨਾਜਰ ਸਿੰਘ ਮਾਨਸ਼ਾਹੀਆ ਨੂੰ ਕਾਂਗਰਸ ਨੇ ਟਿਕਟ ਵੀ ਨਹੀਂ ਦਿੱਤਾ ਉਸ ਤੋਂ ਬਾਅਦ। ਉਹਦਾ ਕੋਈ ਗੁੱਸਾ ਹੁੰਦਾ ਜਾਂ ਇਤਰਾਜ਼ ਹੁੰਦਾ ਜਾਂ ਅਫਸੋਸ ਹੁੰਦਾ, ਇਹਦੇ ਵਿੱਚ ਹੁਣ ਕੀ ਮੰਨੀਏ ਅਸੀਂ? ਦੇਖੋ ਉਸ ਵੇਲੇ ਸਿਚੁਏਸ਼ਨ ਇਹ ਹੋ ਚੁੱਕੀ ਸੀਗੀ ਵੀ ਕਾਂਗਰਸ ਦੇ ਵਿੱਚ ਨਾਜਰ ਸਿੰਘ ਮਾਨਸ਼ਾਹੀਆ ਦੇ ਜਿਹੜੇ ਜਦੋਂ 1 ਕਰੋੜ ਰੁਪਏ ਦੇ ਚੈੱਕ ਝਲੂਟੀ ਸਾਹਿਬ ਨੂੰ ਦਿੱਤੇ ਮਨਪ੍ਰੀਤ ਬਾਦਲ ਨੇ, ਠੀਕ ਹੈ, ਉਦੋਂ ਬਾਅਦ ਜਿਹੜੀ 10 ਕਰੋੜ ਦੀ ਗ੍ਰਾਂਟ ਦਿੱਤੀ, ਐਸਟੀਮੇਟ ਬਣਾਇਆ, ਮੈਂ ਬਣਾ ਕੇ ਭੇਜੇ, ਵੰਡ ਵੀ ਉਹ ਕਰ ਲਈ ਵੀ ਹੈ, ਕਿਹਨੂੰ ਕਿੱਥੇ ਪੈਸਾ ਦੇਣਾ ਹੈ। DC ਨੂੰ ਦੇ ਥਰੂ ਭੇਜੇ ਹੋਏ ਉਹ ਸਾਰੇ ਐਸਟੀਮੇਟ ਸੀ, ਅਪਰੂਵ ਵੀ ਹੋ ਗਏ 10 ਕਰੋੜ ਦੇ। ਪਰ ਉਦੋਂ ਬਾਅਦ ਪਤਾ ਲੱਗਿਆ, ਜੋ ਡੀ ਸਾਹਿਬ ਤੋਂ ਪੁੱਛਿਆ, ਮੈਂ ਜੀ ਚੈੱਕ ਆ ਗਏ ਤਾਂ ਦਿਓ, ਆਪਾਂ ਫਿਰ ਵੰਡ ਦਈਏ। ਉਹ ਕਹਿੰਦੇ ਜੀ ਮੈਨੂੰ ਤਾਂ ਮਨਾ ਕੀਤਾ ਵੀ ਹਜੇ ਵੰਡਣੇ ਨਹੀਂ, ਕਿਉਂਕਿ ਉਹਨਾਂ ਦੀ ਸਕੀਮ ਐ ਸੀ ਵੀ ਅਸੀਂ ਕਿਸੇ ਹੋਰ ਨੂੰ ਦੇਣੀ ਹੈ। ਤੁਹਾਡੇ ਸਾਹਮਣੇ ਆਪਣੇ, ਚਲੋ ਹੁਣ ਵਿਚਾਰਾ ਉਹ ਚਲੇ ਗਿਆ, ਸਾਡਾ ਨੌਜਵਾਨ ਬੱਚਾ, ਉਹਨੂੰ ਟਿਕਟ ਦੇਤੀ ਸੀ, ਉਹਦੇ ਨਾਲ ਉਹ ਗਿੱਟੀ ਮਿੱਟੀ ਅੰਦਰ ਚੱਲ ਰਹੀ ਸੀ, ਸਾਰਾ ਕੁਝ ਸੀਗਾ। ਅਤੇ ਇਸ ਕਰਕੇ ਇਸ ਚੀਜ਼ ਦਾ ਕੋਈ ਗੁੱਸਾ ਨਹੀਂ, ਅਫਸੋਸ ਨਹੀਂ, ਕਿਉਂਕਿ ਜੋ ਸਿਚੁਏਸ਼ਨ ਪਾਰਟੀ ਦੀ ਇਸ ਤਰ੍ਹਾਂ ਦੀ ਹੋ ਚੁੱਕੀ ਸੀ ਵੀ ਉਦੋਂ ਮੈਨੂੰ 110% ਇਹ ਪਤਾ ਸੀ ਵੀ ਇਹ ਸਰਕਾਰ ਇਹਨਾਂ ਦੀ ਬਣਨੀ ਮੁਸ਼ਕਿਲ ਹੈ।
ਠੀਕ ਹੈ। ਤੇ ਜੇ ਮੈਨੂੰ ਟਿਕਟ ਦੇ ਵੀ ਦੇਣਗੇ, ਬੇਸ਼ੱਕ 110% ਮੈਨੂੰ ਇਹ ਕਨਫਰਮ ਸੀ ਮੈਨੂੰ ਟਿਕਟ ਨਹੀਂ ਦੇਣੀ, ਜੇ ਦੇ ਵੀ ਦਿੱਤੀ ਯਾਰ ਟਿਕਟ ਲੈ ਕੇ ਕਰਾਂਗੇ ਕੀ, ਠੀਕ ਹੈ ਨਾ। ਇਸ ਕਰਕੇ ਤੁਹਾਡਾ ਕੋਈ ਫੈਸਲਾ ਸਿੱਧਾ ਪੈ ਜੇ ਤਾਂ ਲੋਕ ਸਾਨੂੰ ਸਿਆਣਾ ਕਹਿਣ ਲੱਗ ਜਾਂਦੇ ਨੇ, ਪੁੱਠਾ ਪੈ ਜੇ ਕਮਲਾ ਕਹਿਣ ਲੱਗ ਜਾਂਦੇ ਨੇ, ਬੰਦਾ ਉਹੀ ਹੁੰਦਾ। ਮੈਂ ਉਹਨਾਂ ਨੂੰ ਕਿਹਾ, ਮੈਂ ਸਰ ਦੇਖੋ ਮੇਰੀ ਗੱਲ ਸੁਣੋ, ਨਾ ਨਾਜ਼ਰ ਸਿੰਘ ਉਦੋਂ ਮੂਰਖ ਸੀ ਜਦੋਂ ਨੌਕਰੀ ਛੱਡੀ ਹੈ, ਨਾ ਮੈਂ ਹੁਣ ਕੋਈ ਸਿਆਣਾ ਵੀ MLA ਬਣ ਗਿਆ ਮੈਂ, ਨਾ ਦੂਰਅੰਦੇਸ਼ੀਆਂ। ਮੈਂ ਕਿਹਾ ਜੀ ਜਿਸ ਤਰ੍ਹਾਂ ਦਾ ਹੁਕਮ ਉਦੋਂ ਹੋਇਆ ਵਾਹਿਗੁਰੂ ਦਾ ਉਵੇਂ ਕਰ ਲਿਆ, ਜਿਹੋ ਜਿਹਾ ਹੁਣ ਹੋਇਆ ਉਦੋਂ ਕਰੀ ਜਾਂਦੇ ਹਾਂ। ਮੈਂ ਕਿਹਾ ਜੀ ਕੋਈ ਕਮਲਾ ਸਿਆਣਾ ਨਹੀਂ ਹੁੰਦਾ, ਇਹ ਤਾਂ ਐਂ ਚੱਲੀ ਜਾਂਦਾ ਸਿਸਟਮ। ਅਤੇ ਉਸ ਤਰ੍ਹਾਂ ਹੀ ਇਹ ਹੈ ਵੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਬਣਦੀ, ਲੋਕਾਂ ਨੇ ਕਹਿਣਾ ਨਾਜ਼ਰ ਸਿੰਘ ਬਹੁਤ ਸਿਆਣਾ ਹੈ, ਬਹੁਤ ਦੂਰਦਰਸ਼ੀ ਹੈ, ਪਹਿਲਾਂ ਹੀ ਛੱਡ ਗਿਆ ਸੀ ਇਹਨਾਂ ਨੂੰ। ਅਤੇ ਜੇ ਹੁਣ ਬਣ ਗਈ ਅਗਲੇ ਕਹਿੰਦੇ ਯਾਰ ਐਵੇਂ ਮੂਰਖ ਰਿਹਾ, ਵਿੱਚ ਹੀ ਰਹਿੰਦਾ, ਮੰਤਰੀ ਬਣ ਜਾਂਦਾ, ਇਹ ਹੋ ਜਾਂਦਾ। ਅਤੇ ਇਹ ਕੀ ਪਤਾ ਹੁੰਦਾ ਜੇ ਮੰਤਰੀ ਬਣਿਆ ਹੁੰਦਾ ਮੈਥੋਂ ਕੋਈ ਇਹੋ ਜਿਹੀ ਗਲਤੀ ਹੋ ਜਾਂਦੀ ਵੀ ਡਾਕਟਰ ਸਿੰਗਲੇ ਵਾਂਗੂ ਮੈਨੂੰ ਵੀ ਘੜੀਸੀ ਫਿਰਦੇ ਹੁੰਦੇ, ਫਿਰ ਕੀ ਕਰਦਾ ਮੈਂ। ਫਿਰ ਮੈਂ ਕਹਿੰਦਾ ਮੈਂ ਸਿਆਣਪ ਕੀਤੀ। ਜੇਕਰ ਅਸੀਂ ਅੰਤ ਦੇ ਵੱਲ ਨੂੰ ਜਾਂਦੇ ਹਾਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ, ਤੁਹਾਡੇ ਕਈ ਦੋਸਤ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ MLA ਬਣ ਗਏ ਨੇ। ਹਾਂਜੀ। ਪੰਜਾਬ ਦੀ ਸਿਆਸਤ ਤੇ ਪੰਜਾਬ ਦੇ ਮੀਡੀਆ ਨੂੰ ਕਿਸ ਨਜ਼ਰ ਨਾਲ ਦੇਖਦਾ ਨਾਜ਼ਰ ਸਿੰਘ ਮਾਨਸਾ ਹੀ ਆ? ਹਾਂ ਢਿੱਲੋਂ ਸਾਹਿਬ, ਸਵਾਲ ਤੁਹਾਡਾ ਬੜਾ ਹੈਗਾ। ਇਹ ਲੋਕਾਂ ਦੇ ਮਨਾਂ 'ਚ ਵੀ ਸਭ ਦੀ ਹੈ ਵੀ ਸਰਕਾਰ ਬਣੀ ਹੈ, ਚਲੋ ਬੜੀ ਮੈਜੋਰਿਟੀ ਨਾਲ ਬਣੀ ਹੈ, ਮੈਂ ਉਹਨੂੰ ਵਧਾਈ ਦਿੰਦਾ। ਪਰ ਗੱਲ ਤਾਂ ਇਹ ਹੈਗੀ ਹੈ ਵੀ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਸੀ ਇਸ ਸਰਕਾਰ ਤੋਂ, ਉਮੀਦਾਂ ਉਹੀ ਹੁੰਦੀਆਂ ਜੋ ਤੁਸੀਂ ਕਹਿੰਦੇ ਹੋ। ਜੇ ਤਾਂ ਐਂ ਹੋਵੇ ਨਾ ਉਹਨਾਂ ਨੇ ਕੁਝ ਹੋਰ ਕਿਹਾ ਹੋਵੇ, ਉਮੀਦ ਤੁਸੀਂ ਹੋਰ ਲਾਈ ਜਾਓ, ਫਿਰ ਤਾਂ ਆਪਣੀ ਵੀ ਗਲਤੀ ਹੁੰਦੀ ਹੈ। ਉਮੀਦਾਂ ਲੋਕਾਂ ਨੇ ਜੋ ਲਾਈਆਂ ਸੀ, ਉਹਦੀ ਉਮੀਦਾਂ ਜਿਹੜੀਆਂ ਸੀ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਕਹਿੰਦੇ ਸੀ, ਉਹਦੀ ਤਰਜਮਾਨੀ ਸੀ ਉਹ ਉਮੀਦ ਵੀ ਹਾਂ ਜੀ ਆਹ ਕੁਛ ਇਹ ਕਰਨਗੇ ਕਹਿੰਦੇ ਨੇ ਅਤੇ ਹੋਣਾ ਚਾਹੀਦਾ ਹੈ। ਪਰ ਆਮ ਆਦਮੀ ਪਾਰਟੀ ਦਾ ਤਾਂ ਫਿਰ ਢੰਗ ਨਹੀਂ ਸੀਗਾ ਜੇ ਬਣੀ ਹੈ। ਮੈਨੂੰ ਇੱਕ ਚੀਜ਼ ਦੱਸੋ, ਇਹ ਕੋਈ ਸਿਆਣਪ ਹੈ ਵੀ ਤੁਹਾਨੂੰ 92 MLA ਦੇ ਕੇ 11 ਤਰੀਕ ਨੂੰ ਰਿਜ਼ਲਟ ਨਿਕਲਿਆ, ਤੁਸੀਂ ਜਿੱਤ ਗਏ, 10 ਨੂੰ ਨਿਕਲਿਆ ਸੀ ਮੇਰਾ ਰਿਜ਼ਲਟ, ਅਤੇ 14 ਜਾਂ 15 ਤਰੀਕ ਨੂੰ ਤੁਸੀਂ ਜਾਂਦੇ ਹੋ ਦਰਬਾਰ ਸਾਹਿਬ ਮੱਥਾ ਟੇਕਣ। ਸਾਰੇ ਪੰਜਾਬ 'ਚੋਂ ਫਿਰ ਸੁਨੇਹੇ ਲਾਉਣੇ ਵੀ ਬੱਸਾਂ ਭਰ ਕੇ ਆ ਜਾਓ, ਸਰਕਾਰੀ ਬੱਸਾਂ, ਲੋਕ ਹਰਾਸ ਹੋ ਰਹੇ, ਤੁਹਾਡਾ ਡੀਜ਼ਲ ਮੱਚ ਰਿਹਾ ਯਾਰ, ਤੁਹਾਡੇ ਟਾਈਮ ਵੇਸਟ ਹੋ ਰਿਹਾ, ਲੋਕਾਂ ਦਾ ਵੀ ਹੋ ਰਿਹਾ, ਸਰਕਾਰ ਦਾ ਵੀ ਹੋ ਰਿਹਾ। ਤਾਂ ਇਹ ਆਮ ਆਦਮੀ ਪਾਰਟੀ ਵਾਲੀ ਗੱਲ ਹੈ। ਅਤੇ ਉਹ ਨਿਮਾਣਾ ਸਿੱਖ ਸੀਗਾ ਹੈ ਨਾ, ਨਿਮਾਣੇ ਦੇ ਤੌਰ 'ਤੇ ਨਿਮਰਤਾ ਨਾਲ ਜਾਂਦਾ, ਆਪਦੀ ਸ਼ਰਧਾ ਨਾਲ ਮੱਥਾ ਟੇਕ ਕੇ ਆਉਂਦਾ। ਅਤੇ CM ਨੂੰ ਕੋਈ ਵੀ ਹੋਵੇ, ਉਹ ਕਿਸੇ ਨੂੰ ਨਾ ਵੀ ਦੱਸੇ ਨਾ, ਚੋਰੀਆਂ ਜਾਵੇ ਤਾਂ ਵੀ ਉਹਨੂੰ 1000-1500 ਬੰਦਾ ਗਿੱਟੇ ਮਿੱਧਣ ਵਾਲਾ, ਪੈਰ ਮਿੱਧਣ ਵਾਲਾ ਮਿਲ ਹੀ ਜਾਂਦਾ ਹੈ। ਅਤੇ ਉੱਥੇ ਫਿਰ ਸੁਨੇਹੇ ਲਾਉਣ ਦੀ ਕੀ ਲੋੜ ਸੀ? ਫਿਰ ਉਦੋਂ ਅਗਲੇ ਦਿਨ 16 ਤਰੀਕ ਨੂੰ ਸਹੁੰ ਚੱਕਦੇ ਨੇ। ਤਾਂ ਮੈਨੂੰ ਐਂ ਦੱਸੋ ਵੀ ਜਦੋਂ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬੋਲ ਕੇ ਆਪਾਂ ਸਾਰਾ ਕੁਝ ਦੱਸ ਸਕਦੇ ਹਾਂ, ਲੋਕ ਦੇਖਦੇ ਉਵੇਂ ਜਿਵੇਂ ਸਾਹਮਣੇ ਦੇਖ ਰਹੇ ਹੋਣ, ਤਾਂ ਫਿਰ ਉੱਥੇ ਲੋਕ ਇਕੱਠੇ ਕਰਨ ਦੀ ਕੀ ਲੋੜ ਸੀ? 3 ਕਰੋੜ ਰੁਪਏ ਲਾਉਣ ਦੀ ਕੀ ਲੋੜ ਸੀ? ਉਹ ਇੱਕ ਆਮ ਆਦਮੀ ਦੀ ਤਰ੍ਹਾਂ ਇੱਕ ਉੱਥੇ ਤਖਤ ਪੋਸਟ ਢਾਹ ਲੈਂਦੇ, ਉਹ 'ਤੇ ਖੜ੍ਹ ਕੇ ਲੋਕਾਂ ਨੂੰ ਦਿਸ ਜਾਂਦੇ। ਜੇ ਮੀਡੀਆ ਵੀ ਆਇਆ ਸੀ ਜਾਂ ਕੋਈ ਹੋਰ ਹੈ, ਹਾਂ ਭਗਵੰਤ ਮਾਨ ਜੀ ਖੜ੍ਹੇ ਨੇ, ਠੀਕ ਹੈ, ਆਲੇ ਦੁਆਲੇ MLA ਖੜ੍ਹੇ ਨੇ, ਬਾਕੀ ਮੀਡੀਆ ਖੜ੍ਹਾ ਹੈ, ਇਕੱਲੇ ਖੜ੍ਹੇ ਨੇ, ਲੋਕ ਸਾਰੇ ਪੰਜਾਬ 'ਚ ਕੀ ਸਾਰੇ ਸੰਸਾਰ 'ਚ ਦੇਖ ਰਹੇ ਨੇ ਮੀਡੀਆ ਦੇ ਵਿੱਚ। ਅਤੇ ਫਿਰ ਉੱਥੇ ਇਕੱਠ ਕਰਨ ਦੀ ਕੀ ਲੋੜ ਹੁੰਦੀ ਹੈ? 3 ਕਰੋੜ ਲਾਉਣ ਦੀ ਕੀ ਲੋੜ ਸੀ? ਇੱਕ ਪਾਸੇ ਖਜ਼ਾਨਾ ਖਾਲੀ ਦੀ ਦਹਾਈ ਪਾਉਣੇ, ਤੁਸੀਂ 3 ਕਰੋੜ ਰੁਪਈਆ ਸਹੁੰ ਚੱਕਣ 'ਤੇ ਲਾਈ ਜਾਂਦੇ ਹੋ। ਹੁਣ ਤੱਕ ਦਾ ਰਿਕਾਰਡ ਆ ਇਹ, ਤੁਸੀਂ ਕਢਾ ਕੇ ਦੇਖੋ ਵੀ ਹੁਣ ਤੱਕ ਕਿਸੇ ਵੀ CM ਨੇ ਸਹੁੰ ਚੱਕੀ ਹੋਵੇ ਇੰਨਾ ਪੈਸਾ ਲੱਗਿਆ ਹੋਵੇ, ਕਦੇ 20 ਲੱਖ, ਕਦੇ 25 ਲੱਖ। ਇਹ ਉੱਦਾਂ ਹੀ ਕਹਿੰਦੇ ਸਮਾਂ ਜੀ ਉਹ 20 ਲੱਖ ਲਾਉਂਦੇ ਨੇ, ਅਸੀਂ ਤਾਂ 2000 'ਚ ਹੀ ਚੱਕ ਲਾਂਗੇ ਜੀ। ਸਾਡੇ ਕੋਲ ਅਸੀਂ ਸਿਰਫ ਪੱਤਰਕਾਰਾਂ ਨੂੰ ਵੀ ਕਹਿੰਦੇ, ਆਪਦੇ ਬੰਦਿਆਂ ਨੂੰ ਵੀ ਕਹਿੰਦੇ ਵੀ ਪਾਣੀ ਦਾ ਗਲਾਸ ਹੈ ਪੀ ਲਓ ਯਾਰ, ਹੈ ਨਾ, ਅਤੇ ਚਾਹ ਪਾ ਦਫ਼ਤਰ ਜਾ ਕੇ ਪੀ ਲਾਂਗੇ, ਕੋਈ ਗੱਲ ਨਹੀਂ, ਤੁਸੀਂ ਘਰੋਂ ਘਰੀ ਜਾ ਕੇ ਪੀ ਲਿਓ। ਅਤੇ ਉਹ ਤਾਂ ਫਿਰ ਆਪਾਂ ਕਹਿੰਦੇ ਬਾਕੀ ਆਮ ਆਦਮੀ ਵਾਲੀ ਗੱਲ ਕੀਤੀ ਹੈ। ਉਹ ਤਾਂ ਕਹਿੰਦੇ ਅਸੀਂ ਇਨਕਲਾਬ ਲਿਆਂਦਾ, ਕਹਿੰਦੇ ਅਸੀਂ ਪੀਲੀਆਂ ਪੱਗਾਂ ਬੰਨ੍ਹ ਕੇ ਭਗਤ ਸਿੰਘ ਦੀ ਸੋਚ 'ਤੇ ਚੱਲੇ ਹਾਂ। ਪੀਲੀਆਂ ਪੱਗਾਂ ਤਾਂ ਬੰਨੀਆਂ ਹੋਈਆਂ ਜੀ, ਸਰਾਰੀ ਸਾਹਿਬ ਦੇ ਪੀਲੀ ਆ ਮੇਰੇ ਖਿਆਲ 'ਚ, ਹੈ ਨਾ। ਅਤੇ ਫਿਰ ਉਹ ਭਗਤ ਸਿੰਘ ਵਾਲਾ ਰੂਟ 'ਤੇ ਚੱਲ ਰਹੇ ਨੇ, ਉਹਨਾਂ ਦੇ ਦਰਸਾਏ ਮਾਰਗ 'ਤੇ ਚੱਲ ਰਹੇ ਨੇ, ਠੀਕ ਹੈ। ਲਾਲਜੀਤ ਭੁੱਲਰ ਜੀ ਆਪਾਂ ਗੱਡੀ 'ਚ ਉੱਤੇ ਬੈਠੇ ਦੇਖੇ ਭੰਗੜੇ ਪਾਉਂਦੇ ਜਾਂ ਕੋਈ ਹੋਰ ਹੈ, ਜੇ ਭਗਤ ਸਿੰਘ ਹੁੰਦਾ ਐਂ ਪਾਉਂਦਾ? ਇਹ ਭਗਤ ਸਿੰਘ ਵਾਲੀਆਂ ਉਹ ਵਾਰਸ ਨੇ। ਅਤੇ ਇਨਕਲਾਬ ਤਾਂ ਕਿਹਾ ਜਾ ਸਕਦਾ ਜੇ ਉਹਦੇ ਉਹ ਸਹੁੰ ਚੱਕਦੇ ਤਖਤ ਪੋਸਟ 'ਤੇ ਬਹਿੰਦੇ ਦਫ਼ਤਰ ਦੇ ਵਿੱਚ, ਲੋਕਾਂ ਲਈ ਓਪਨ ਹੁੰਦਾ ਵੀ ਠੀਕ ਹੈ ਜੀ, ਜਿਹਦੀ ਕੋਈ ਜ਼ਿਆਦਾ ਜ਼ਰੂਰਤ ਹੈ ਠੀਕ ਹੈ ਕੈਟੇਗਰਾਈਜ਼ ਕਰ ਸਕਦਾ। CM ਸਾਰੇ ਪੰਜਾਬ ਨੂੰ ਥੋੜ੍ਹਾ ਦੇਖ ਸਕਦਾ ਵੀ ਸਾਰਾ ਪੰਜਾਬ ਨੂੰ ਮਿਲਣ ਵਗ ਜੇ ਇਕੱਲੇ ਇਕੱਲੇ ਨੂੰ ਮਿਲ ਲੂਗਾ, ਪਰ ਕੋਈ ਕੈਟੇਗਰਾਈਜੇਸ਼ਨ ਤਾਂ ਹੋ ਜਾਂਦੀ ਹੈ ਵੀ ਯਾਰ ਆਪਦੇ ਦੁੱਖ ਦਰਦ ਭਾਈ MLA ਨੂੰ ਦੱਸੋ, MLA ਮੈਨੂੰ ਦੱਸਣ, MLA ਮੈਨੂੰ ਉਹ ਦੁੱਖ ਦਰਦ ਦੱਸਣ। ਜੇ ਕੋਈ ਮੰਤਰੀ ਕੰਮ ਨਹੀਂ ਕਰਦਾ, ਕੋਈ ਹਾਇਰਾਰਕੀ ਬਣ ਜਾਂਦੀ ਹੈ ਯਾਰ, ਕੋਈ ਇਸ ਤਰ੍ਹਾਂ ਥੋੜ੍ਹਾ ਹੁੰਦਾ ਵੀ ਤੁਸੀਂ ਇੱਕ ਪਾਸੇ ਦਾ ਸਾਰਿਆਂ 'ਚ ਆ ਕੇ ਕਹੋ ਹਾਂ ਜੀ ਦੱਸੋ ਜੀ, ਦੂਜੇ ਦਿਨ MLA ਨੂੰ ਵੀ ਨਾ ਮਿਲੋ, ਇਹ ਤਾਂ ਕੋਈ ਗੱਲ ਨਹੀਂ ਹੁੰਦੀ। ਅਤੇ ਇਹ ਤਾਂ ਜੇ ਕੈਪਟਨ ਸਾਹਿਬ ਵੀ ਆਪਣੇ ਸਾਹਮਣੇ ਐਗਜ਼ਾਮਪਲ ਹੈ, ਜੇ ਕੈਪਟਨ ਸਾਹਿਬ ਮਿਲਦੇ ਗਿਲਦੇ ਰਹਿੰਦੇ ਤਾਂ ਮੇਰੇ ਖਿਆਲ 'ਚ ਉਹਨਾਂ ਨੂੰ ਪਾਰਟੀ ਨੂੰ ਕੱਢਣ ਦੀ ਨੌਬਤ ਨਹੀਂ ਸੀ ਹੋਣੀ, ਅਤੇ ਨਾ ਹੀ ਆਹ ਜਿਹੜਾ ਝੂਠਾ ਜਿਹਾ ਇਨਕਲਾਬ ਹੈ ਇਹ ਆਉਂਦਾ ਪੰਜਾਬ ਦੇ ਵਿੱਚ, ਫਿਰ ਗੱਲ ਕੁਛ ਹੋਰ ਹੁੰਦੀ। ਅਤੇ ਫਿਰ ਆਪਾਂ ਹਿਸਟਰੀ ਕਾਹਦੇ ਵਾਸਤੇ ਪੜ੍ਹਦੇ ਹਾਂ? ਜਾਂ ਤਾਂ ਐਂ ਵੀ ਜਿਹੜੇ ਨੇ ਹਿਸਟਰੀ ਪੜ੍ਹੀ ਹੈ
ਪੋਲੀਟੀਕਲ ਸਾਇੰਸ ਪੜ੍ਹੀ ਹੈ, ਕਿਸੇ ਨੇ ਕੋਈ MA ਕੀਤੀ ਹੈ, ਕਿਸੇ ਨੇ MD ਕੀਤੀ ਹੈ, MS ਕੀਤੀ ਹੈ, ਉਹਨਾਂ ਤੋਂ ਮੇਰੇ ਚ ਇਸੇ ਕਰਕੇ ਇਹਨਾਂ ਨੂੰ ਡਰ ਜਾ ਲੱਗਿਆ ਹੈ ਨਾ ਵੀ ਯਾਰ ਇਹਨਾਂ ਤੋਂ ਸਵਾਲਿਆ ਨਹੀਂ ਜਾਣਾ ਆਪਾਂ ਨੂੰ ਵੀ ਮੈਂ CM ਹਾਂ, ਮੈਂ ਤਾਂ 12ਵੀਂ ਪਾਸ ਹਾਂ। 12ਵੀਂ ਪਾਸ ਵੀ ਚਲੋ ਮੈਂ ਕਿਹਾ ਪਤਾ ਨਹੀਂ ਹੈ ਕਿ ਨਹੀਂ ਹੈ, ਠੀਕ ਹੈ ਨਾ। ਅਤੇ ਉਹਨੇ 12ਵੀਂ ਪਾਸ ਤੋਂ ਥੱਲੇ ਵਾਲੇ ਸਾਰੇ ਮੰਤਰੀ ਭਰਤੀ ਕਰ ਲਏ ਇੱਕ ਦੋ ਨੂੰ ਛੱਡ ਕੇ। ਹੁਣ ਅਮਨ ਅਰੋੜਾ ਜੀ ਦੀ ਆਪਦੀ ਮੈਟਰ 'ਤੇ ਬਾਅਦ 'ਚ ਬਣੇ ਨੇ, ਉਹਨੇ ਤਾਂ ਇਗਨੋਰ ਕਰ ਹੀ ਦਿੱਤਾ ਸੀ, ਠੀਕ ਹੈ। ਅਤੇ ਫਿਰ ਜਿਹੜਿਆਂ ਦੀ ਉਹ ਉਦੋਂ ਕਹਾਣੀ ਪਾਉਂਦੇ ਸੀ ਵੀ ਸਾਡੇ ਦੇ ਵਿੱਚ ਤਾਂ ਜੀ ਇੰਨੇ MD ਨੇ ਜੀ, ਇੰਨੇ MS ਨੇ ਜੀ, ਇੰਨੇ ਵਕੀਲ ਨੇ ਜੀ, ਇੰਨੇ ਇੰਜੀਨੀਅਰ ਨੇ ਜੀ, ਫਿਰ ਉਹ ਕਿੱਥੇ ਗਏ ਮੰਤਰੀ ਬਣਾਉਣ ਵੇਲੇ? ਫਿਰ ਲੱਭੇ ਨਹੀਂ ਉਹ ਜਿਹਨਾਂ ਦੇ ਨਾਂ 'ਤੇ ਵੋਟਾਂ ਲਈਆਂ ਵੀ ਸਾਡੇ ਕੋਲ ਇਹੋ ਜਿਹੇ ਕੈਂਡੀਡੇਟ ਨੇ। ਜਾਂ ਤਾਂ ਉਦੋਂ ਵੀ ਕਹਿੰਦੇ ਵੀ ਸਾਡੇ ਕੋਲ ਤਾਂ +2 ਨੇ ਸਾਰੇ, ਪਾਓ ਵੋਟਾਂ ਸਾਨੂੰ, ਫਿਰ ਲੋਕ ਪਾਉਂਦੇ। ਮੈਂ ਇਹ ਨਹੀਂ ਕਹਿੰਦਾ ਵੀ +2 ਪੜ੍ਹਿਆ ਕੋਈ ਸਿਆਣਾ ਨਹੀਂ ਹੋ ਸਕਦਾ, ਅਨਪੜ੍ਹ ਵੀ ਸਿਆਣਾ ਹੋ ਸਕਦਾ, ਪਰ ਜੇ ਇੱਕ ਕੁਆਲੀਫਿਕੇਸ਼ਨ ਅਤੇ ਐਕਸਪੀਰੀਅੰਸ ਵੀ ਕੋਈ ਚੀਜ਼ ਹੁੰਦੀ ਹੈ ਨਾ। ਜੇ ਅਸੀਂ ਗੱਲ ਕਰਦੇ ਹਾਂ, ਇਹੀ ਗੱਲਾਂ ਕਾਂਗਰਸ ਦੇ ਵਿੱਚ ਵੀ ਹੁੰਦੀਆਂ ਰਹੀਆਂ ਨੇ। ਕਾਂਗਰਸ ਦੇ ਨਵਜੋਤ ਸਿੱਧੂ ਜਾ ਕੇ ਬੈਠਦੇ ਰਹੇ ਨੇ ਬਹਿਮਲ ਕਲਾਂ ਜਿੱਥੇ ਗੋਲੀ ਕਾਂਡ ਹੋਇਆ ਸੀ, ਪਰ ਨਵਜੋਤ ਸਿੱਧੂ ਨੂੰ ਵੀ ਨਹੀਂ ਸਵੀਕਾਰ ਕਰਿਆ ਲੋਕਾਂ ਨੇ। ਨਹੀਂ ਸਵੀਕਾਰ ਕੀਤਾ, ਫਿਰ ਉਹਨਾਂ ਨੂੰ ਵੀ ਗੁੱਸਾ ਸੀਗਾ ਜਾਂ ਕੋਈ ਹੋਰ ਆ। ਜਦੋਂ ਪਾਰਟੀ ਨੇ ਸਵੀਕਾਰ ਨਹੀਂ ਕੀਤਾ ਲੋਕ ਕਿੱਥੋਂ ਕਰਨ? ਸਭ ਤੋਂ ਪਹਿਲਾਂ ਇਹ ਹੁੰਦਾ ਪਾਰਟੀ ਨੇ ਸਵੀਕਾਰ ਕਰਨਾ ਹੁੰਦਾ ਹੈ, ਠੀਕ ਹੈ। ਪਾਰਟੀ ਸਵੀਕਾਰ ਕਰੇ ਫਿਰ ਕਰਦੇ ਨੇ। ਹੁਣ ਦੱਸੋ ਤੁਸੀਂ ਉਸ ਬੰਦੇ ਨੂੰ ਇਹ ਦੇ ਕੇ ਹਵਾ ਵੀ ਤੈਨੂੰ ਮੁੱਖ ਮੰਤਰੀ ਬਣਾਵਾਂਗੇ, ਇਹ ਕਰਾਂਗੇ, ਉਹ ਕਰਾਂਗੇ, ਉਹਦੇ ਕਰਕੇ ਕੈਪਟਨ ਸਾਹਿਬ ਨੂੰ ਟੋਪਲ ਕੀਤਾ, ਸਾਰਾ ਕੁਛ ਹੋਇਆ। ਅਤੇ ਉਦੋਂ ਬਾਅਦ ਹੋਇਆ ਕੀ? ਅਸੀਂ ਕਾਂਗਰਸ ਨੇ ਗਲਤੀ ਇਹ ਕੀਤੀ, ਬੇਸ਼ੱਕ ਕਾਂਗਰਸ ਜਿਹੜੇ ਮੇਰੇ ਵੀਰ ਨੇ ਸਾਰਿਆਂ ਨੂੰ ਗੁੱਸਾ ਲੱਗੇ। ਮੈਨੂੰ ਐਂ ਦੱਸੋ ਜਿਸ ਬੰਦੇ ਦਾ ਯਾਰ 10 ਕਰੋੜ ਰੁਪਏ ਦਾ ਕੈਸ਼ ਫੜਿਆ ਗਿਆ, 55-60 ਕਰੋੜ ਰੁਪਏ ਦੀ ਪ੍ਰਾਪਰਟੀ ਦੇ ਡਾਕੂਮੈਂਟ ਫੜੇ ਗਏ, ਉਹਨੂੰ ਅਸੀਂ ਆ ਕੇ ਸਾਡੀ ਸੁਪਰੀਮੋ ਆ ਕੇ ਰਾਹੁਲ ਜੀ ਕਹਿ ਰਹੇ ਵੀ ਸਾਡਾ ਫੇਸ ਹੈ। ਮੈਨੂੰ ਇਹ ਦੱਸੋ ਤੁਸੀਂ ਇਹੋ ਜਿਹੇ ਫੇਸ ਨੂੰ ਲਾਈਕ ਕਰੋਗੇ? ਢਿੱਲੋਂ ਸਾਹਿਬ ਬੜਾ ਪਰਟੀਨੈਂਟ ਕੁਐਸਚਨ ਹੈ ਵੀ ਕੀ ਲੋਕ ਇਹੋ ਜਿਹੇ ਫੇਸ ਨੂੰ ਫਿਰ ਵੋਟਾਂ ਪਾਉਣਗੇ? ਅਤੇ ਜੋ ਸਾਡੇ ਫੇਸ ਨੂੰ ਵੋਟ ਨਹੀਂ ਪਾਉਣ ਨੂੰ ਤਿਆਰ, ਅਤੇ ਫਿਰ ਸਿੱਧੂ ਤਾਂ ਥੱਲੇ ਇਲੈਕਸ਼ਨ ਲੜ ਰਿਹਾ ਬਿਨਾਂ ਫੇਸ ਤੋਂ। ਅਤੇ ਜਿਸ ਬਾਰੇ ਇਹ ਸੀ ਵੀ ਇਹਨੂੰ CM ਦਾ ਕੈਂਡੀਡੇਟ ਬਣਾਉਣਗੇ, ਔਰ ਲੱਗਾ ਹੁਣ ਇਹਨੇ ਕਿਹੜਾ CM ਬਣਨਾ, ਫਿਰ ਵੋਟਾਂ ਉਹ ਵੀ ਹੱਥ ਖਿੱਚ ਗਏ। ਜੇਕਰ ਅਸੀਂ ਗੱਲ ਕਰਦੇ ਹਾਂ, ਨਾਜਰ ਸਿੰਘ ਮਾਨਸਾ ਕੀ ਸੋਚਦੇ ਨੇ ਜਿਹੜੇ ਕਾਂਗਰਸ ਦੇ ਲੀਡਰ ਨੇ ਧੜਾ ਧੜ BJP ਦੇ ਵਿੱਚ ਸ਼ਾਮਲ ਹੋ ਰਹੇ ਨੇ? ਕਿਤੇ ਰੇਡ ਤੋਂ ਡਰਦੇ ਨੇ ED ਤੋਂ, ਜਾਂ ਫਿਰ ਕਰਪਸ਼ਨ ਤੋਂ ਡਰਦੇ ਨੇ ਵੀ ਕਿਤੇ ਸਾਡੇ ਗਾਲ ਵੀ ਨਾ ਕੋਈ ਆ ਕੇ ਪੈ ਜੇ? ਦੇਖੋ ਜਿੱਥੇ ਤੱਕ ਕਰਪਸ਼ਨ ਦੀ ਗੱਲ ਹੈ ਜਾਂ ਕੋਈ ਹੋਰ ਹੈ, ਜੇ ਆਪਾਂ ਅਜਿਊਮ ਕਰ ਲਈਏ ਵੀ ਹਾਂ ਉਹ ਇਸ ਤੋਂ ED ਦੀ ਰੇਡ ਤੋਂ ਡਰਦੇ ਆ, CBI ਤੋਂ ਡਰਦੇ ਆ, ਜੇ ਜਿਹੜੀ ਪਾਰਟੀ 'ਚ ਜਾ ਰਹੇ ਨੇ ਉਹ ਬਿਲਕੁਲ ਦੁੱਧ ਹੋਤੀ ਹੈ, ਉਹ ਜਿਹਾ ਜੀ ਵਾਗੇ, ਠੀਕ ਹੈ ਨਾ। ਇਹ ਗੱਲ ਨਹੀਂ ਹੁੰਦੀ, ਗੱਲ ਤਾਂ ਕਿਰਦਾਰ ਦੀ ਹੁੰਦੀ ਹੈ, ਪਾਰਟੀਆਂ ਦੀ ਨਹੀਂ ਹੁੰਦੀ। ਪਾਰਟੀ ਕੋਈ ਵੀ ਹੋਵੇ ਬੰਦੇ ਦੇ, ਹੁਣ ਪਾਰਟੀ ਤਾਂ ਬੇਜਾਨ ਚੀਜ਼ ਹੈ। ਹੁਣ ਚੈਨਲ ਦਾ ਜੇ ਤੁਹਾਡੇ ਦਾ ਨਾਂ ਰੱਖ ਦਈਏ ਤਾਂ ਢਿੱਲੋਂ ਸਾਹਿਬ ਉਹਨਾਂ ਦੇ ਐਂਕਰ ਨੇ, ਉਹਨਾਂ ਦਾ ਸੁਭਾਅ ਬਦਲ ਜੂਗਾ। ਜੇ ਚੈਨਲ ਦਾ ਨਾਂ ਇੰਡੋਜ਼ ਦੀ ਬਜਾਏ ਕੁਛ ਹੋਰ ਕਰ ਦਈਏ, ਬਦਲ ਜੂਗਾ। ਢਿੱਲੋਂ ਸਾਹਿਬ ਤਾਂ ਉਹੀ ਰਹਿਣਗੇ, ਠੀਕ ਹੈ ਨਾ। ਇਸ ਕਰਕੇ ਜਿਹੜਾ ਹੈਗਾ ਪਾਰਟੀਆਂ 'ਚ ਠੀਕ ਹੈ, ਆਈ ਜਾਈ ਜਾਂਦੇ ਨੇ ਲੋਕ ਜਾਂ ਕੋਈ ਹੋਰ ਕਰਦੇ ਨੇ, ਕੋਈ ਮਤਭੇਦ ਹੋ ਜਾਂਦੇ ਨੇ, ਭਰਾ ਅਲੱਗ ਹੋ ਜਾਂਦੇ ਨੇ, ਪਰਿਵਾਰ ਨਹੀਂ ਟੁੱਟਦੇ। ਅਤੇ ਪਾਰਟੀਆਂ ਨੇ ਤਾਂ ਪਰਿਵਾਰਾਂ 'ਚ ਪਤਾ ਨਹੀਂ ਕਿੰਨੇ ਪਰਿਵਾਰ ਤੋਂ ਬੰਦੇ ਆਏ ਹੁੰਦੇ ਜਾਂ ਕੋਈ ਹੋਰ ਹੈ, ਮਤਭੇਦ ਹੋਇਆ, ਆਪਦੀ ਕਨਵੀਨੈਂਸ ਹੁੰਦਾ ਉਹ ਕਿਤੇ ਚਲੇ ਗਏ ਜਾਂ ਕੋਈ ਹੋਰ ਹੈ। ਗੱਲ ਤਾਂ ਇਹ ਹੈਗਾ ਵੀ ਕਾਂਗਰਸ ਦੇ ਵਿੱਚ ਹੁੰਦੇ ਕਿਰਦਾਰ ਕੀ ਸੀ, ਉੱਥੇ ਜਾ ਕੇ ਕੀ ਹੋਊਗਾ, ਸੋਚਣ ਵਾਲੀ ਤਾਂ ਗੱਲ ਇਹ ਹੈ ਵੀ ਜੋ ਇੱਥੇ ਵੀ ਉਹੀ ਕੁਛ ਕਰਦੇ ਗਏ ਉੱਥੇ ਕਰਨ ਵਾਸਤੇ ਚੱਲੀ ਨੇ, ਫਿਰ ਉਹ ਜੇ ਇੱਧਰ ਸੀ ਕਿ ਉੱਧਰ ਸੀ, ਕੀ ਫਰਕ ਪੈਂਦਾ? ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਨਾਜਰ ਸਿੰਘ ਮਾਨਸਾ ਮੌਜੂਦ ਸਨ, ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰੀਆਂ ਨੇ। ਬੇਸ਼ੱਕ ਆਮ ਆਦਮੀ ਪਾਰਟੀ ਦੇ MLA ਬਣਦੇ ਨੇ ਤਾਂ ਉਸ ਤੋਂ ਬਾਅਦ ਖਹਿਰਾ ਸਾਹਿਬ ਦੇ ਨਾਲ ਜਾਂਦੇ ਨੇ, ਤਾਂ ਫਿਰ ਜੇਕਰ ਅਸੀਂ ਗੱਲ ਕਰਦੇ ਹਾਂ 2019 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚਲੇ ਜਾਂਦੇ ਨੇ, ਤਾਂ ਕਾਂਗਰਸ ਜੁਆਇਨਿੰਗ ਕਰ ਲੈਂਦੇ ਨੇ, ਤਾਂ ਅੱਜ ਵੀ ਕਾਂਗਰਸ ਦੇ ਵਿੱਚ ਖੜੇ ਨੇ। ਜਿਹੜੀਆਂ ਗੱਲਾਂ ਸੋਸ਼ਲ ਮੀਡੀਆ 'ਤੇ ਸੁੱਟ ਰਹੀਆਂ ਸੀ ਕਿ ਨਾਜਰ ਸਿੰਘ ਮਾਨਸਾ BJP 'ਚ ਜਾ ਰਹੇ ਨੇ, ਤਾਂ ਸਾਡੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਲੀਅਰ ਕਰਤਾ ਕਿ ਅਸੀਂ BJP ਦੇ ਵਿੱਚ ਨਹੀਂ ਜਾਵਾਂਗੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਫਿਰ ਕਿਸੇ ਨਵੇਂ ਚਿਹਰੇ ਦੇ ਨਾਲ ਮਿਲਦੇ ਹਾਂ ਕਿਸੇ ਨਵੇਂ ਮੁੱਦੇ ਦੇ ਉੱਪਰ। ਤਾਂ ਤਦ ਤੱਕ ਲਈ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ, ਮੇਰੇ ਸਹਿਯੋਗੀ